अस्सलाम वालेकुम, सत श्री अकाल सारे दोस्तों ਨੂੰ ਜਿਹੜੇ ਜਿਹੜੇ ਇਸ ਵੇਲੇ ਜੁੜ ਚੁੱਕੇ ਨੇ ਸਾਡੇ ਨਾਲ ਪੰਜਾਬੀ ਲੈਬ ਫੇਸਬੁੱਕ ਪੇਜ, ਪੰਜਾਬੀ ਲੈਬ YouTube ਚੈਨਲ ਤੇ ਉਹਨਾਂ ਨੂੰ ਵੈਲਕਮ ਕਹਿੰਦੇ ਅੱਜ ਦੇ ਪ੍ਰੋਗਰਾਮ 'ਚ। ਸਵੇਰੇ ਸਵੇਰ 9 ਵਜੇ ਪਾਕਿਸਤਾਨੀ ਟਾਈਮ 9 ਵਜੇ ਪ੍ਰੋਗਰਾਮ ਲੈ ਕੇ ਤੁਹਾਡੇ ਲਈ ਹਾਜ਼ਰ ਹੋਈ ਦਾ। ਪ੍ਰੋਗਰਾਮ ਹੁੰਦਾ ਸਾਡਾ ਹਿਸਟਰੀ ਦੇ ਰਿਲੇਟਡ ਦੀ ਸਿੱਖ ਹੈਰੀਟੇਜ ਬਿਯੋਂਡ ਵਾਟਰ, ਡਾਕਟਰ ਦਲਵੀਰ ਪੰਨੂ ਦੀ ਬੁੱਕ, ਉਹਦੇ ਤੇ ਇੱਕ ਚੈਪਟਰ 'ਤੇ ਆਪਾਂ ਗੱਲਬਾਤ ਕਰੀ ਦੀ ਹੈ। ਸੋ ਅੱਜ ਫਿਰ ਇੱਕ ਵਾਰੀ ਤੁਹਾਡੇ ਨਾਲ ਜੁੜ ਚੁੱਕੇ ਹਾਂ, ਫਿਰ ਅੱਜ ਇੱਕ ਵਾਰੀ ਫਿਰ ਤੁਹਾਡੇ रूबरू हाजिर है अज के प्रोग्राम लैके एक नवा प्रोग्राम लैके एक नवा एपीसोड लैके। डॉक्टर साहब नूं वेलकम करने। डॉक्टर साहब वेलकम तुहानूं अज के प्रोग्राम दे विच। शुक्रिया जी, बहुत बहुत नसर जी, तुहाडा बहुत बहुत धन्नवाद। तुसीं एक बारी फिर पंजाबी लहर के स्रोतिਆਂ ਦੇ रूबरू होने का मैंने मौका दिता। थैंक यू। डॉक्टर साहब चैप्टर नंबर 55 काफ़ी दोस्तों ने कहा भी गुरु साहब की शहीदी बारे थोड़ा जिहा तफसील दे नाल डिटेल दे नाल दसो, चैप्टर पूरा नहीं ਕਹਿੰਦੇ ਹੋਏ ਉਹਦੇ ਤੇ ਆਪਾਂ ਗੱਲ ਥੋੜੀ ਬਹੁਤੀ ਅੱਜ ਹੋਰ ਨਾ ਕਰ ਲਈ ਉਸੇ ਚੈਪਟਰ ਨੂੰ ਲੈ ਕੇ। ਜੀ ਜ਼ਰੂਰ, ਡੈਫੀਨਿਟਲੀ ਉਹਨੂੰ ਹੀ ਆਪਾਂ ਅੱਗੇ ਵਧਾਉਂਦੇ, ਉਹਦੇ ਤੇ ਆਪਾਂ ਗੱਲਬਾਤ ਕਰਦੇ ਹਾਂ। ਤੇ ਉਹਦੇ ਤੋਂ ਡਾਕਟਰ ਸਾਹਿਬ ਸੁਣਨ ਵਾਲੇ ਜਿਵੇਂ ਅੱਗੇ ਤੁਹਾਨੂੰ ਦੱਸਣ ਡਿਆ ਕਿ ਗੁਰੂ ਅਰਜਨ ਦੇਵ ਦੀ ਸ਼ਹੀਦੀ ਦਾ ਚੈਪਟਰ ਗੁਰਦੁਆਰਾ ਡੇਰਾ ਸਾਹਿਬ ਹਲੇ ਕੰਪਲੀਟ ਨਹੀਂ ਕੀਤਾ। ਲਾਸਟ ਟਾਈਮ ਆਪਾਂ ਖੁਸਰੋ ਦੀ ਬਗਾਵਤ ਦੀ ਗੱਲ ਕੀਤੀ ਸੀ, ਉਸ ਨੂੰ ਇੱਕ ਵਾਰੀ ਥੋੜਾ ਸਮਰਾਈਜ਼ ਕਰ ਦਿਓ ਤੇ ਉਸ ਤੋਂ ਅੱਗੇ ਅੱਜ ਉਹ ਚੈਪਟਰ ਪੂਰਾ ਕਰਦੇ ਹਾਂ। ਜੀ ਬਿਲਕੁਲ ਢਿੱਲੋਂ ਸਾਹਿਬ, ਜਿਹੜਾ ਆਪਾਂ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਦੇ ਬਾਰੇ ਚੈਪਟਰ ਸ਼ੁਰੂ ਕੀਤਾ ਸੀ, ਜਿਹੜਾ ਆਪਣਾ ਕਿਤਾਬ ਦਾ ਚੈਪਟਰ ਇਹ ਹੈਗਾ, ਮੈਂ ਦਿਖਾ ਦਿਆਂ 55। ਅੱਜ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ। ਚੈਪਟਰ ਨੰਬਰ 55 ਗੁਰਦੁਆਰਾ ਡੇਰਾ ਸਾਹਿਬ। ਇਹ ਉਸ ਗੁਰਦੁਆਰਾ ਸਾਹਿਬ ਦੀ ਐਂਟਰੈਂਸ ਹੈਗੀ ਆ। ਇਹਦੇ ਵਿੱਚ ਜਿਹੜੇ ਅਲੱਗ-ਅਲੱਗ ਇਸ ਚੈਪਟਰ ਦੇ ਨਾਲ ਜਿਹੜੇ ਜੁੜੇ ਹੋਏ ਮੁੱਦੇ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ। ਲਾਸਟ ਟਾਈਮ ਆਪਾਂ ਗੱਲ ਕੀਤੀ ਸੀ ਖੁਸਰੋ ਦੀ ਬਗਾਵਤ ਦੀ, ਕਿ ਕਿਵੇਂ ਖੁਸਰੋ ਨੇ ਆਗਰਾ ਤੋਂ ਲਾਹੌਰ ਤੱਕ ਦਾ ਸਫ਼ਰ ਤੈਅ ਕੀਤਾ, ਕਿ ਰਾਹ ਦੇ ਵਿੱਚ ਉਹ ਗੁਰੂ ਸਾਹਿਬ ਨੂੰ ਮਿਲਿਆ ਹੋਵੇਗਾ ਕਿ ਨਹੀਂ ਮਿਲਿਆ ਹੋਵੇਗਾ। ਸੋ ਉਸ ਸਫ਼ਰ ਦੇ ਦੌਰਾਨ ਕਿਹਾ ਜਾਂਦਾ ਕਿ ਉਹ ਗੋਇੰਦਵਾਲ ਦੇ ਕਿਨਾਰੇ ਪੰਜਵੇਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ, ਜਿਸ ਦੇ ਬਾਰੇ ਮੁੜ ਕੇ ਗੁਰੂ ਸਾਹਿਬ ਦੇ ਅਗੇਂਸਟ ਜਿਹੜੀ ਸੀ ਉਹ ਕੰਪਲੇਂਟ ਕੀਤੀ ਗਈ, ਜਿਸ ਦੇ ਤਹਿਤ ਕਿ ਗੁਰੂ ਸਾਹਿਬ ਨੂੰ ਜਿਹੜੀ ਸੀ ਮੁੜ ਕੇ ਜਹਾਂਗੀਰ ਨੇ ਜਿਹੜੀ ਸੀ ਉਹ ਸਜ਼ਾਏ ਮੌਤ ਜਿਹੜੀ ਸੀ ਦਿੱਤੀ। ਸੋ ਇਹ ਉਹ ਇੱਕ ਟੌਪਿਕ ਹੈਗਾ ਜਿਹੜਾ ਬਹੁਤ ਸੈਂਸਿਟਿਵ ਹੈ, ਕਿਉਂਕਿ ਇਹਦੇ ਨਾਲ ਜਿਹੜਾ ਹੈਗਾ ਪੋਲੀਟੀਕਲ ਇਨਵੋਲਵਮੈਂਟ ਜਿਹੜੀ ਆ ਜਾਂਦੀ ਹੈ, ਕਿਉਂਕਿ ਜਿਹੜੀ ਖੁਸਰੋ ਦੀ ਬਗਾਵਤ ਸੀ ਉਹ ਇੱਕ ਪੋਲੀਟੀਕਲ ਜਿਹੜਾ ਸੀ ਚੱਕਰ ਚੱਲ ਰਿਹਾ ਸੀ। ਗੱਦੀ ਦੀ ਜਿਹੜੀ ਸੀ ਲੜਾਈ ਉਹ ਚੱਲ ਰਹੀ ਸੀਗੀ ਪਿਓ ਪੁੱਤਰ ਦੇ ਵਿਚਕਾਰ, ਜਹਾਂਗੀਰ ਔਰ ਖੁਸਰੋ ਦੇ ਵਿੱਚ ਉਸ ਵੇਲੇ। ਸੋ ਇਸ ਕਰਕੇ ਆਪਣੇ ਲਈ ਬਹੁਤ ਜ਼ਰੂਰੀ ਹੈ ਕਿ ਆਪਾਂ ਉਸ ਚੈਪਟਰ ਨੂੰ ਅਲੱਗ-ਅਲੱਗ, ਸੋ ਇਸ ਕਰਕੇ ਜਿਹੜੇ ਆਪਣੇ ਸਰੋਤੇ ਅੱਜ ਸੁਣ ਰਹੇ ਉਹਨਾਂ ਨੂੰ ਬੇਨਤੀ ਹੈ ਕਿ ਦੁਬਾਰਾ ਪੰਜਾਬੀ ਲਹਿਰ ਦੇ ਪੇਜ ਤੇ ਜਾ ਕੇ ਜਦੋਂ ਤੁਸੀਂ ਇਹਨੂੰ ਸਾਰੇ ਚੀਜ਼ ਦਾ ਨਿਚੋੜ ਕੱਢਣਾ, ਤਾਂ ਜਿਹੜਾ ਅਸੀਂ ਚੈਪਟਰ ਪਹਿਲਾਂ ਖੁਸਰੋ ਦੇ ਰਿਬੈਲੀਅਨ ਬਾਰੇ ਕਰਕੇ ਹਟੇ ਹਾਂ, ਕਿ ਉਹਦੀ ਜਰਨੀ ਨੂੰ ਪੂਰਾ ਸਟੱਡੀ ਕੀਤਾ ਸੀ ਅਬਾਊਟ 3 ਹਫ਼ਤੇ ਪਹਿਲਾਂ ਅਸੀਂ ਕੀਤਾ ਸੀ ਪ੍ਰੋਗਰਾਮ, ਉਹ ਸਾਡਾ ਚੈਪਟਰ ਨੰਬਰ 1 ਹੈ। ਉਹ ਦਰਅਸਲ ਚੈਪਟਰ ਨੰਬਰ 2 ਸੀ। ਪਹਿਲਾਂ ਆਪਾਂ ਚੰਦੂ ਨੂੰ ਸਟੱਡੀ ਕੀਤਾ ਸੀ ਕਿ ਚੰਦੂ ਦਾ ਕਿੰਨਾ ਕੁ ਰੋਲ ਹੈ। ਦੂਜੇ ਚੈਪਟਰ 'ਚ ਫਿਰ ਆਪਾਂ ਖੁਸਰੋ ਦੀ ਗੱਲ ਕੀਤੀ ਸੀਗੀ। ਹੁਣ ਆਪਾਂ ਉਸ ਚੈਪਟਰ ਨੂੰ ਜਿਹੜਾ ਹੈਗਾ ਅੱਗੇ ਵਧਾਉਣੇ ਆ ਬਈ ਹੋਰ ਕਿਹੜੇ ਮੁੱਦੇ ਹੈਗੇ ਜਿਹਨਾਂ ਨੂੰ ਆਪਾਂ ਡਿਸਕਸ ਕਰ ਸਕੀਏ, ਤਾਂ ਕਿ ਆਪਾਂ ਪੰਜਵੇਂ ਪਾਤਸ਼ਾਹੀ ਦੀ ਜਿਹੜੀ ਸ਼ਹਾਦਤ ਹੈਗੀ ਆ, ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜਿਹੜੇ ਬਲੀਦਾਨ ਦਿੱਤਾ, ਉਹਨੂੰ ਆਪਾਂ ਪੂਰੀ ਤਰ੍ਹਾਂ ਅੰਡਰਸਟੈਂਡ ਕਰ ਸਕੀਏ ਕਿ ਕੀ ਸਰਕਮਸਟੈਂਸਸ ਸੀਗੇ, ਕੀ ਕਾਰਨ ਸੀਗੇ ਜਿਨ੍ਹਾਂ ਕਾਰਨ ਪੰਜਵੇਂ ਪਾਤਸ਼ਾਹੀ ਦੀ ਸ਼ਹਾਦਤ ਹੋਈ। ਦਰਅਸਲ ਤੁਹਾਨੂੰ ਸਭ ਤੋਂ ਪੁਰਾਣੀ ਕੋਈ ਐਂਟਰੀ ਦੱਸੋ ਜਿਹਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਰਿਕਾਰਡ ਤੁਹਾਨੂੰ ਮਿਲਦਾ ਹੋਵੇ। ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਸ਼ਹੀਦੀ ਦਾ ਜਿਹੜਾ ਰਿਕਾਰਡ ਹੈ ਉਹ ਆਪਾਂ ਨੂੰ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੇਖਿਆ ਆਪਣੀ ਕਿਤਾਬ ਦੇ ਵਿੱਚ ਵੀ, ਆਪਾਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਪੁਰਾਣੇ ਤੋਂ ਪੁਰਾਣੇ ਜਿਹੜੇ ਹੈਗੇ ਰਿਕਾਰਡ ਲਏ ਜਾਣ। ਸਭ ਤੋਂ ਪਹਿਲਾ ਰਿਕਾਰਡ ਤਾਂ ਆ ਜਾਂਦਾ ਜਹਾਂਗੀਰ ਦੀ ਆਪਣੀ ਜਿਹੜੀ ਆਟੋਬਾਇਓਗ੍ਰਾਫੀ ਹੈਗੀ ਹੈ ਤੁਜ਼ਕ, ਉਹਦੇ ਵਿੱਚ ਉਹਨੇ ਜ਼ਿਕਰ ਕੀਤਾ ਪੰਜਵੇਂ ਪਾਤਸ਼ਾਹੀ ਦੀ ਸ਼ਹਾਦਤ ਦਾ। ਫਿਰ ਆਪਣੇ ਇੱਕ ਪੁਰਤਗਾਲੀ ਚਿੱਠੀ ਹੈਗੀ ਆ, ਪੁਰਤਗਾਲ ਦਾ ਰਹਿਣ ਵਾਲਾ ਸੀ ਬੰਦਾ, ਉਹਦੀ ਜੀਸੂਇਟ ਕਰਕੇ ਕ੍ਰਿਸਚਨ ਮਿਸ਼ਨਰੀ ਸੀ, ਉਹਦੀ ਇੱਕ ਚਿੱਠੀ ਹੈਗੀ ਹੈ ਜਿਹਦੇ ਵਿੱਚ ਅਕਾਊਂਟ ਹੁੰਦਾ। ਫਿਰ ਦਬਿਸਤਾਨ ਮਜ਼ਾਹਿਬ ਕਿਤਾਬ ਹੈਗੀ ਹੈ, ਉਹ ਵੀ ਮਿਡ 17th ਸੈਂਚੁਰੀ 'ਚ ਲਿਖੀ ਗਈ, ਉਹਦੇ ਵਿੱਚ ਵੀ ਜਿਹੜਾ ਹੈਗਾ ਇਸ ਚੀਜ਼ ਦਾ ਜ਼ਿਕਰ ਆਉਂਦਾ। ਫਿਰ ਜਿਹੜਾ ਆਪਣੇ ਸ਼ੇਖ ਅਹਿਮਦ ਸਰਹੰਦੀ ਹੈ, ਉਹਦੀਆਂ ਜਿਹੜੀਆਂ ਚਿੱਠੀਆਂ ਹੈਗੀਆਂ ਉਹਨਾਂ ਚਿੱਠੀਆਂ ਦੇ ਵਿੱਚ ਵੀ ਜਿਹੜਾ ਹੈਗਾ ਇਸ ਚੀਜ਼ ਦਾ ਜ਼ਿਕਰ ਆਉਂਦਾ। ਸੋ ਇਹ 4 ਸੋਰਸ ਹੈਗੇ ਆ ਜਿਹੜੇ ਆਪਾਂ ਨੂੰ ਨੌਨ ਸਿੱਖ ਸੋਰਸਿਸ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਕੁਝ ਸਾਲਾਂ ਦੇ ਵਿੱਚ ਹੀ ਮਿਲ ਜਾਂਦੇ ਆ, ਜਿਨ੍ਹਾਂ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਦਾ ਜਿਹੜਾ ਅਕਾਊਂਟ ਹੈਗਾ ਅਲੱਗ-ਅਲੱਗ ਤਰੀਕੇ ਦੇ ਨਾਲ ਉਹ ਦਰਜ ਹੈਗਾ। ਡਾਕਟਰ ਸਾਹਿਬ ਇੱਥੇ ਆਪਾਂ ਚਾਰਾਂ ਤੇ ਗੱਲ ਕਰ ਸਕਦੇ ਹਾਂ ਡਿਸਕਸ ਅੱਜ ਦੇ ਪ੍ਰੋਗਰਾਮ। ਨਹੀਂ, ਇਹ ਚਾਰੋਂ ਢਿੱਲੋਂ ਸਾਹਿਬ ਬਹੁਤ ਲੰਬੇ ਅਕਾਊਂਟ ਨੇ, ਸੋ ਮੇਰਾ ਖਿਆਲ ਹੈ ਵੀ ਚਾਰਾਂ ਚੋਂ ਕੋਈ ਇੱਕ ਤੁਸੀਂ ਜੇ ਸਿਲੈਕਟ ਕਰੋ ਤਾਂ ਆਪਾਂ ਕੋਈ ਇੱਕ ਇਹਨਾਂ ਚਾਰਾਂ ਦੇ ਵਿੱਚੋਂ ਜਿਹੜਾ ਹੈਗਾ ਉਹਦੇ ਬਾਰੇ ਡਿਸਕਸ ਕਰਾਂਗੇ, ਫਿਰ ਆਪਣੇ ਲਈ ਥੋੜਾ ਜਿਹਾ ਸੌਖਾ ਹੋ ਜਾਊਗਾ ਤਾਂ ਕਿ ਆਪਾਂ ਚੈਪਟਰ ਨੂੰ ਪੂਰੀ ਤਰ੍ਹਾਂ ਐਨਾਲਾਈਜ਼ ਕਰ ਸਕੀਏ।
ਤੇ ਫਿਰ ਆਪਾਂ ਪੁਰਤਗਾਲ ਵਾਲੀ ਚਿੱਠੀ ਤੇ ਪੁਰਤਗਸ ਵੀ ਕਹਿੰਦੇ ਉਹਨੂੰ, ਜੀ ਉਹਦੇ ਤੇ ਆਪਾਂ ਗੱਲਬਾਤ, ਜ਼ੁਬਾਨ ਥੋੜੀ ਜਿਹੀ ਅਟਕਦੀ, ਉੱਤੇ ਆਪਾਂ ਗੱਲਬਾਤ ਅੱਜ ਦੀ ਕਰ ਲੈਂਦੇ ਹਾਂ। ਜੀ ਬਿਲਕੁਲ। ਇਹ ਚਿੱਠੀ ਪਹਿਲੀ ਵਾਰੀ ਕਦੋਂ ਕਿੱਥੇ ਪ੍ਰਿੰਟਿੰਗ ਵਿੱਚ ਆਈ, ਇਹ ਥੋੜਾ ਜਿਹਾ ਦੱਸੋ। ਹਾਂਜੀ, ਜਿਹੜੀ ਇਹ ਚਿੱਠੀ, ਇਹਨੂੰ ਪੋਰਤੁਗੀਜ਼ ਕਿਹਾ ਜਾਂਦਾ, ਥੋੜਾ ਜਿਹਾ ਇਹ ਜ਼ਬਾਨ ਜਿੱਥੇ ਅੱਖਰ ਅਟਕਦਾ ਹੈ, ਮੈਨੂੰ ਵੀ ਪਤਾ। ਇਹ ਪੋਰਤਗਾਲ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਉਹ ਪੋਰਤੁਗੀਜ਼ ਨੇ, ਇਸ ਕਰਕੇ ਇਹ ਚਿੱਠੀ ਜਿਹੜੀ ਹੈ ਪੋਰਤੁਗੀਜ਼ ਚਿੱਠੀ ਕਰਕੇ ਬਹੁਤ ਮਸ਼ਹੂਰ ਹੋਈ ਹੈ। ਇਹ ਚਿੱਠੀ ਲਾਹੌਰ ਤੋਂ ਸਤੰਬਰ 25 1606 ਨੂੰ ਲਿਖੀ ਗਈ ਸੀ। ਸੋ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਕੁਝ ਦਿਨਾਂ ਬਾਅਦ ਹੀ ਜਿਹੜੀ ਸੀਗੀ ਇਹ ਚਿੱਠੀ ਲਿਖੀ ਗਈ ਹੈ। ਸੋ ਇਹ ਜਿਹੜੀ ਚਿੱਠੀ ਸੀਗੀ, ਇਹ ਪਹਿਲੀ ਵਾਰੀ, ਜਿੱਦਾਂ ਤੁਸੀਂ ਪੁੱਛਿਆ, ਛਪੀ। ਇਹਦੇ ਲਈ ਵੀ ਨਾਂ ਥੋੜਾ ਜਿਹਾ ਔਖਾ ਹੀ ਹੈ, ਮੈਂ ਤੁਹਾਨੂੰ ਦੱਸ ਦਿੰਦਾ। ਇਹ ਛਾਪੀ ਸੀ ਫਾਦਰ ਫਰਨਾਨੋ ਗੁਰੇਰੋ ਨੇ। ਉਹਨਾਂ ਨੇ ਜਿਹੜਾ ਮੈਗਜ਼ੀਨ ਦਾ ਨਾਮ ਹੈ ਉਹ ਹੈਗਾ ਰਿਲਾਸੀਓ ਐਨੂਅਲ das coisas coes fizeram o padres de compria de Jesus no partes de India Oriental। तो ਇਹ ਉਸ ਰਸਾਲੇ ਦਾ ਨਾਮ ਹੈ ਢਿੱਲੋਂ ਸਾਹਿਬ, ਜਿਹ ਚ ਇੱਕ ਵਾਰੀ ਰਸਾਲੇ ਦਾ ਨਾਮ ਦੁਬਾਰਾ ਦੱਸਿਓ, ਯਾਦ ਨਹੀਂ ਹੋਣਾ। ਮੈਂ ਅੱਗੇ ਮਸੀਂ ਰੱਟਾ ਲਾਇਆ, ਤੁਸੀਂ ਦੁਬਾਰਾ ਪੁੱਛਦੇ ਆ। ਚਲੋ, ਰਿਲਾਸੀਓ ਐਨੂਅਲ das coisas coes fizeram os padres da comprinha de Jesus nos partes de India Oriental। ਸੋ ਇਹ ਰਸਾਲਾ ਹੈ ਜਿਹੜਾ ਆਪਣੇ ਲਿਸਬਨ ਸ਼ਹਿਰ ਹੈਗਾ ਪੋਰਤੁਗਲ, ਉੱਥੇ ਉਹਨਾਂ ਦਾ ਇਹ ਸਾਲਾਨਾ ਐਡੀਸ਼ਨ ਹੁੰਦਾ, ਜਿਹੜਾ ਸਾਲਾਨਾ ਰਸਾਲਾ ਆ, ਉਹਦੇ ਵਿੱਚ 1609 ਦੇ ਵਿੱਚ ਜਿਹੜੀ ਹੈਗੀ ਛਪਾਈ ਹੋਈ ਸੀਗੀ। ਸੋ ਇਹ ਉਹਨਾਂ ਦਾ 1605 ਤੋਂ 6 ਦਾ ਜਿਹੜਾ ਐਡੀਸ਼ਨ ਹੈ ਉਹ ਸੀਗਾ, ਜਿਹਦੇ ਵਿੱਚ ਕਿ ਸਾਨੂੰ ਇਹ ਜਿਹੜੀ ਹੈ ਚਿੱਠੀ ਦੇ ਪਹਿਲੀ ਵਾਰੀ ਜਿਹੜਾ ਪ੍ਰਿੰਟ ਹੋਣ ਦਾ ਜਿਹੜਾ ਉਹ ਪਤਾ ਲੱਗਦਾ ਹੈ ਇਤਿਹਾਸ ਦੇ ਵਿੱਚ। ਜੀ ਢਿੱਲੋਂ ਸਾਹਿਬ, ਹੈਲੋ। ਹੈਲੋ ਜੀ, ਲੱਗ ਰਿਹਾ ਢਿੱਲੋਂ ਸਾਹਿਬ ਦਾ ਲਿੰਕ ਥੋੜਾ ਜਿਹਾ, ਸੌਰੀ, ਮੇਰਾ ਡਿਸਕਨੈਕਟ ਹੋ ਗਿਆ ਡਾਕਟਰ ਸਾਹਿਬ। ਮੈਂ ਦੁਬਾਰਾ ਜੋੜਨ ਦੀ ਕੋਸ਼ਿਸ਼ ਕਰ। ਕੋਈ ਨਹੀਂ ਜੀ, ਤੁਸੀਂ ਜੋੜਨ ਦੀ ਕੋਸ਼ਿਸ਼ ਕਰੋ। ਮੈਂ ਇਨ ਦਾ ਮੀਨ ਟਾਈਮ ਆਪਾਂ ਅੱਜ ਗੱਲ ਕਰ ਰਹੇ ਹਾਂ ਪੰਜਵੀਂ ਪਾਤਸ਼ਾਹੀ ਦੀ ਸ਼ਹਾਦਤ ਦੇ ਬਾਰੇ। ਜਿਹੜੇ ਸਰਕਮਸਟੈਂਸਿਸ ਨੇ ਉਹਨਾਂ ਨੂੰ ਆਪਾਂ ਹੌਲੀ ਹੌਲੀ ਥੋਰੋਲੀ ਅੰਡਰਸਟੈਂਡ ਕਰੀਏ, ਪੰਜਾਬੀ ਦੇ ਵਿੱਚ ਕਰੀਏ, ਕਿਉਂਕਿ ਇਹਦੇ ਬਾਰੇ ਬਹੁਤ ਰਿਸਰਚ ਵਰਚ ਹੋ ਚੁੱਕਾ ਹੈ, ਬਹੁਤ ਅਕੈਡਮਿਕ ਜਿਹੜਾ ਕੰਮ ਹੈਗਾ ਉਹ ਹੋ ਚੁੱਕਾ ਹੈ। ਆਪਣੀ ਕੋਸ਼ਿਸ਼ ਹੈ ਕਿ ਉਹਨੂੰ ਸਰਲ ਭਾਸ਼ਾ ਜਿਹਦਾ ਪੰਜਾਬੀ ਦੇ ਵਿੱਚ ਕਰਕੇ ਤੇ ਉਹਨੂੰ ਇਸ ਤਰ੍ਹਾਂ ਆਪਾਂ ਐਕਸਪਲੇਨ ਕਰੀਏ ਕਿ ਜਦੋਂ ਭਵਿੱਖ ਦੇ ਵਿੱਚ ਵੀ ਕੋਈ ਸੁਣਨਾ ਚਾਹਵੇ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ, ਉਹ ਆਪਣੀਆਂ ਵੀਡੀਓਜ਼ ਨੂੰ ਦੇਖ ਕੇ ਉਹਨੂੰ ਆਈਡੀਆ ਲੱਗ ਸਕੇ ਕਿ ਸਰਕਮਸਟੈਂਸਿਸ ਕਿੱਦਾਂ ਸੀਗੇ। ਇਸ ਕਰਕੇ ਅਸੀਂ ਅਲੱਗ-ਅਲੱਗ ਆਪਾਂ ਜਿਹੜੇ ਟੌਪਿਕ ਹੈਗੇ ਉਹਨਾਂ ਨੂੰ ਹੌਲੀ ਹੌਲੀ ਕਰਕੇ ਚੱਲ ਰਹੇ ਹਾਂ। ਅੱਜ ਆਪਾਂ ਗੱਲ ਕਰਾਂਗੇ ਜਿਹੜੀ ਜੀਜ਼ੂਇਟ ਲੈਟਰ ਹੈਗੀ ਹੈ, ਪੋਰਤੁਗੀਜ਼ ਲੈਟਰ ਹੈਗੀ ਹੈ, ਜਿਹੜੀ ਕਿ ਬਹੁਤ ਇੱਕ ਇੰਪੋਰਟੈਂਟ ਡਾਕੂਮੈਂਟੇਸ਼ਨ ਹੈ, ਉਹਦੇ ਬਾਰੇ ਜਿਹੜੀ ਹੈਗੀ ਆਪਾਂ ਖੁੱਲ੍ਹ ਕੇ ਚਰਚਾ ਕਰਾਂਗੇ। ਔਰ ਮੈਂ ਨਾਸਰ ਜੀ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਨੂੰ ਜਿਹੜੇ ਵੀ ਕੋਈ ਕੁਐਸਚਨ, ਮੇਰੇ ਦੋਸਤ ਜਿਹੜੇ ਵੇਖਣ ਨੇ ਲਾਈਵ ਸਾਡੇ ਨਾਲ ਜੁੜੇ ਨੇ, ਉਹ ਵਿੱਚ ਫੋਨ ਕੋਈ ਨਾ ਕੋਈ ਕਰ ਦਿੰਦਾ ਤੇ ਉਹਦੀ ਵਜ੍ਹਾ ਨਾਲ ਡਿਸਕਨੈਕਟ ਹੁੰਦਾ, ਕਿਉਂਕਿ ਮੈਂ ਫੋਨ ਤੋਂ ਕਨੈਕਟ ਹਾਂ। ਤੁਸੀਂ ਢਿੱਲੋਂ ਸਾਹਿਬ ਇਦਾਂ ਕਰੋ ਵੀ ਇਨ ਦਾ ਮੇਨ ਟਾਈਮ ਆਪਣੇ ਸਾਰੇ ਦੋਸਤਾਂ ਨੂੰ ਬੇਨਤੀ ਕਰੋ ਵੀ ਮੈਨੂੰ ਥੋੜੀ ਦੇਰ ਤੱਕ, ਘੰਟਾ ਕੁ ਫੋਨ ਨਾ ਕਰੋ। ਨਹੀਂ, ਮੈਂ ਵੈਸੇ ਤਾਂ ਫਲਾਈਟ ਮੋਡ ਤੇ ਲਾਇਆ, ਉਹ WhatsApp ਤੇ ਆ ਜਾਂਦਾ ਤਾਂ ਫਿਰ ਵਿੱਚ ਡਿਸਕਨੈਕਟ ਹੋ ਜਾਂਦਾ। ਇੱਕ ਤਾਂ ਸਾਰੇ ਦੋਸਤ ਜਿਹੜੇ ਜੁੜੇ ਨੇ, ਸਾਨੂੰ 136 ਲੋਕ ਵੇਖਣੇ ਨੇ। ਇੱਕ ਆਪਣੇ ਪੇਜ ਤੇ ਸ਼ੇਅਰ ਕਰ ਦਿਓ। ਰਜਵੰਤ ਕੌਰ ਜੀ, ਮੁਹੰਮਦ ਇਮਰਾਨ, ਪ੍ਰਨੀਤ, ਪਰਮਿੰਦਰ, ਫੈਜ਼ਾਨ, ਸਾਰੇ ਦੋਸਤਾਂ ਨੂੰ ਜਿਹੜੇ ਲਾਈਵ ਵੇਖਣੇ, ਇੱਕ ਨੂੰ ਸ਼ੇਅਰ ਕਰ ਦਿਓ। ਡਾਕਟਰ ਸਾਹਿਬ, ਜਿਹੜੀ ਚਿੱਠੀ ਦਾ ਨਾਮ ਤੁਸੀਂ ਦੱਸਿਆ, ਇਹ ਉਵੇਂ ਤਾਂ ਯਾਦ ਨਹੀਂ ਹੋਣੀ ਹੈ, ਅਗਰ ਟਵੀਟ ਬਣਾ ਕੇ ਗੱਲ 'ਚ ਪਾਉਣਾ ਪੈਣਾ। ਬੜੇ ਚਿਰ ਬਾਅਦ ਮੈਨੂੰ ਤਾਂ ਤਵੀਤ ਸੁਣ ਕੇ ਬੜਾ ਮਜ਼ਾ ਆਇਆ, ਬੜੇ ਚਿਰ ਬਾਅਦ ਸੁਣਿਆ ਤਵੀਤ। ਮੈਂ ਇਹ ਸੋਚੋ ਵੀ ਮੈਂ ਕਿੱਦਾਂ ਚੇਤਾ ਕੀਤਾ ਉਹ ਕਿੰਨੀਆਂ ਪਰਚੀਆਂ ਆਲੇ ਦੁਆਲੇ ਰੱਖੀਆਂ। ਜੇ ਮੈਂ ਆਪਣਾ ਕੈਮਰਾ ਘੁਮਾਵਾਂ ਤੁਹਾਨੂੰ ਪਤਾ ਲੱਗੂ ਮੈਂ ਕਿੱਦਾਂ ਪਰਚੀਆਂ ਦੀ ਹੈਲਪ ਦੇ ਨਾਲ ਇਹ ਟਾਕ ਸ਼ੋ ਕਰਨ ਤੋਂ ਪਹਿਲਾਂ ਤਿਆਰੀ ਕਰਕੇ ਰੱਟੇ ਲਾਏ ਹੁੰਦੇ ਆ ਬਚਪਨ ਵਾਂਗੂ। ਡਾਕਟਰ ਸਾਹਿਬ, ਜੋ ਅਸਲੀ ਚਿੱਠੀ 1606 ਵਿੱਚ ਲਿਖੀ ਗਈ ਸੀ, ਕਿ ਉਸ ਦਾ ਪੁਰਤਗਾਲੀ ਵਰਜ਼ਨ ਵਿੱਚ ਹਾਲੇ ਕਿਤੇ ਪਈ ਆ ਉਹਨਾਂ ਦੀ ਜ਼ੁਬਾਨ ਦੇ ਵਿੱਚ? ਹਾਂਜੀ, ਜਿਹੜੀ ਇਹਦੀ ਓਰੀਜਨਲ ਜਿਹੜੀ ਚਿੱਠੀ ਹੈਗੀ ਆ ਉਹ ਜ਼ੁਬਾਨ ਵਾਲੀ ਹਾਲੇ ਵੀ ਇਹ ਆਪਣੀ ਮਾਰਡਸਨ ਮੈਨੂਸਕ੍ਰਿਪਟ ਪਈਆਂ ਬ੍ਰਿਟਿਸ਼ ਮਿਊਜ਼ੀਅਮ 'ਚ। ਇਹ ਸਾਰਾ ਕੁਝ ਵਲੈਤ 'ਚ ਪਿਆ, ਵਲੈਤੀ ਇਕੱਠਾ ਕਰਕੇ ਲੈ ਗਿਆ ਸਾਰਾ ਸਮਾਨ। ਸੋ ਇਹ ਜਿਹੜੀਆਂ ਚਿੱਠੀਆਂ ਸੀਗੀਆਂ W ਮਾਰਡਸਨ ਨੇ ਇਕੱਠੀ ਕਰਕੇ ਤੇ ਉਹਨੇ ਲੰਡਨ ਲਾਇਬ੍ਰੇਰੀ ਦੇ ਵਿੱਚ 1835 ਦੇ ਵਿੱਚ ਜਿਹੜੀ ਹੈਗੀ ਆ ਉੱਥੇ ਦਰਜ ਜਿਹੜੀ ਚਿੱਠੀ ਕੀਤੀ ਗਈ ਹੈ। ਵੈਸੇ ਜਿਹੜਾ ਇਹਦਾ ਇੰਗਲਿਸ਼ ਵਰਜ਼ਨ ਸੀ ਜਿਹਦੇ ਤੋਂ ਆਪਾਂ ਅੱਜ ਗੱਲਬਾਤ ਕਰਾਂਗੇ, ਇਹਦੇ 2 ਵਰਜ਼ਨ ਜਿਹੜੇ ਹੈਗੇ ਉਹ ਪ੍ਰਿੰਟ ਹੋਏ ਆ। ਇੱਕ ਤੇ ਹੈਗਾ ਸੀ CH ਪਾਈਨੋ ਵੱਲੋਂ, ਉਹਦੀ ਪਬਲੀਕੇਸ਼ਨ ਸੀ ਜਹਾਂਗੀਰ ਐਂਡ ਦਾ ਜੀਸੂਇਟ। ਇਹ ਕਿਤਾਬ 1930 ਦੇ ਵਿੱਚ ਇਹ ਕਿਤਾਬ ਪਬਲਿਸ਼ ਹੋਈ ਸੀਗੀ। ਤੇ ਦੂਜੀ ਸੀਗੀ ਜਿਹੜੀ ਇੱਕ ਹੋਰ ਟ੍ਰਾਂਸਲੇਸ਼ਨ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਹਟੇ ਆ, ਦੈਟ ਇਜ਼ ਦਾ ਅਨਦਰ ਵਨ, ਲੈਟ ਮੀ ਜਸਟ ਸੀ, ਉਹਦਾ ਜਿਹੜਾ ਸੀ ਉਹ ਸਿਲਵੀਆ ਕਰਕੇ ਨਾਮ ਹੈਗਾ।
ਜਿਹੜੀ ਕਿ ਇੱਕ ਹੋਰ ਇੰਗਲਿਸ਼ ਟ੍ਰਾਂਸਲੇਸ਼ਨ ਹੈਗੀ ਆ। ਸੋ ਥੀਸ ਆਰ ਦ ਟੂ ਵਰਜ਼ਨਸ ਜਿਹੜੇ ਕਿ ਆਪਾਂ ਇੰਗਲਿਸ਼ ਜਿਹੜੇ ਲੋਕੀ ਪੜ੍ਹਨ ਵਾਲੇ ਆ ਉਹਨਾਂ ਦੇ ਲਈ ਆਏ ਸੀ, ਜੌਨ ਡੀ ਸਿਲਵਾ ਤੇ ਜਿਹੜੇ ਪਾਇਨ, ਇਹ ਦੋ ਜਿਹੜੀਆਂ ਸੀਗੀਆਂ ਚਿੱਠੀਆਂ, ਦੋ ਜਿਹੜੇ ਵਰਜਨ ਆ ਅੰਗਰੇਜ਼ੀ ਲੋਕਾਂ ਦੇ ਪੜ੍ਹਨ ਵਾਲੇ ਉਹਨਾਂ ਦੇ ਵਿੱਚ ਆਏ ਆ। ਜਿਹੜੀ ਇਹ ਜੌਨ ਡੀ ਸਿਲਵਾ ਵਾਲੀ ਸੀਗੀ, ਇਹ ਪਬਲਿਸ਼ ਹੋਈ ਸੀਗੀ ਜਰਨਲ ਆਫ ਇੰਡੀਅਨ ਹਿਸਟਰੀ ਦੇ ਵਿੱਚ 1927 ਦੇ ਵਿੱਚ, ਤੇ ਜਿਹੜੀ ਆਪਣੀ CH ਪਾਇਨ ਵਾਲੀ ਸੀਗੀ ਉਹ ਜਿਹੜੀ ਹੈਗੀ ਉਸ ਤੋਂ ਥੋੜੀ ਦੇਰ ਬਾਅਦ ਹੀ ਜਿਹੜੀ ਹੈ CH ਪਾਇਨ ਵਾਲੀ ਜਿਹੜੀ ਚਿੱਠੀ ਹੈ ਉਹ ਰਿਲੀਜ਼ ਹੋ ਗਈ। ਸੋ 1927 ਔਰ 1931 ਇਹ 2 ਸਾਲ ਹੈਗੇ ਆ ਜਦੋਂ ਇਹਨਾਂ ਚਿੱਠੀਆਂ ਦਾ ਇੰਗਲਿਸ਼ ਵਰਜਨ ਲੋਕਾਂ ਦੇ ਸਾਹਮਣੇ ਆਇਆ, ਤੇ ਆਪਣੇ ਜਿਹੜੇ ਸਿੱਖ ਆਥਰਸ ਆ ਜਾਂ ਸਿੱਖ ਹਿਸਟੋਰੀਅਨਸ ਨੇ ਉਹਨਾਂ ਨੇ ਵੀ ਇਹਨੂੰ ਯੂਟਿਲਾਈਜ਼ ਕਰਨਾ ਸ਼ੁਰੂ ਕੀਤਾ। ਪਰ ਜਿਹੜੀ ਇਹਦੀ ਓਰੀਜਨਲ ਪੋਰਤੁਗੀਜ਼ ਜਿਹੜੀ ਓਰੀਜਨਲ ਦੇ ਵਿੱਚ ਜਿਹੜੀ ਚਿੱਠੀ ਪਈ ਆ ਉਹ ਇਸ ਵੇਲੇ ਬ੍ਰਿਟਿਸ਼ ਮਿਊਜ਼ੀਅਮ 'ਚ ਪਈ ਆ, ਕਿਉਂਕਿ ਇਹਦੀ ਟ੍ਰਾਂਸਲੇਸ਼ਨ ਵੀ ਜਿੰਨੇ ਲੋਕੀ ਕਰਦੇ ਆ ਢਿੱਲੋਂ ਸਾਹਿਬ, ਮੈਂ ਬਹੁਤ ਟ੍ਰਾਂਸਲੇਸ਼ਨ ਇਹਦੀਆਂ ਦੇਖੀਆਂ ਇੰਗਲਿਸ਼ ਦੇ ਵਿੱਚ, ਉਹ ਸਾਰਿਆਂ 'ਚ ਥੋੜਾ ਜਿਹੜਾ ਫਰਕ ਹੁੰਦਾ। ਔਰ ਕਈ ਵਾਰੀ ਤਾਂ ਕਿਉਂਕਿ ਆਪਣੇ ਲਈ ਬਹੁਤ ਇੰਪੋਰਟੈਂਟ ਆ ਉਹ ਇੱਕ ਪੈਰਾਗ੍ਰਾਫ ਇਸ ਚਿੱਠੀ ਦੇ ਵਿੱਚ ਜਿਹੜਾ ਪੰਜਵੀਂ ਪਾਤਸ਼ਾਹੀ ਸ਼ਹਾਦਤ ਬਾਰੇ ਲਿਖਿਆ, ਕਈ ਅੱਖਰਾਂ ਦਾ ਜਿਹੜਾ ਹੇਰ ਫੇਰਾ ਥੋੜਾ ਜਿਹਾ ਹੋ ਜਾਂਦਾ ਟ੍ਰਾਂਸਲੇਸ਼ਨ ਦੇ ਵਿੱਚ। ਤੋ ਆਉਣ ਵਾਲੇ ਸਮੇਂ 'ਚ ਵੀ ਜਿਹੜੀ ਇਹ ਚਿੱਠੀ ਹੈ ਦੀ ਫਰਦਰ ਜਿਹੜੀ ਟ੍ਰਾਂਸਲੇਸ਼ਨ ਹੈ, ਮੈਨੂੰ ਲੱਗਦਾ ਮਾਹਰ ਜਿਹੜੇ ਆਉਣ ਵਾਲੇ ਸਮੇਂ 'ਚ ਵੀ ਹੋਰ ਅੱਗੇ ਦੇ ਅੱਗੇ ਇੰਪਰੂਵਡ ਲੈਵਲ ਤੇ ਕਰਦੇ ਰਹਿਣਗੇ। ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਇੱਥੇ ਦੋਸਤ ਕਹਿੰਦੇ ਸੀ ਆਵਾਜ਼ ਨਹੀਂ ਆਉਂਦੀ, ਮੇਰਾ ਫੈਨ ਚੱਲਦਾ ਸੀ, AC ਲੇਟ ਚਲਾਇਆ ਸੀ, ਹੁਣ ਲੱਗਦਾ ਆਵਾਜ਼ ਤੁਹਾਨੂੰ ਠੀਕ ਆਉਂਦੀ ਹੋਏਗੀ। ਤੇ ਡਾਕਟਰ ਸਾਹਿਬ ਥੋੜਾ ਜਿਹਾ ਤਾਲਮੇਲ ਦੱਸੋਗੇ ਪੁਰਤਗਾਲ ਚਿੱਠੀ ਤੇ ਇੱਥੋਂ ਦਾ? ਥੋੜਾ ਜਿਹਾ ਮੈਨੂੰ ਵੀ ਨਹੀਂ ਪਤਾ, ਥੋੜਾ ਜਿਹਾ ਵੀ ਇਹਨਾਂ ਦਾ ਕਿਵੇਂ ਲਿੰਕ ਬਣਿਆ ਪੁਰਤਗਾਲ? ਜੀ ਇਹ ਹੁਣ ਆਪਾਂ ਥੋੜਾ ਜਿਹਾ ਇਹ ਸਟਾਰਟਿੰਗ ਕਰਦੇ ਹਾਂ ਵੀ ਇਹ ਪੋਰਤੁਗੀਜ਼ ਲੋਕ ਨੇ, ਜਿਹੜੀ ਆਪਾਂ ਗੱਲ ਕਰਦੇ ਹਾਂ ਇਹਨਾਂ ਨੂੰ ਜੀਜ਼ੂਇਟ ਕਹਿੰਦੇ ਆ। ਜੀਜ਼ੂਇਟ ਹੈਗੇ ਆ ਜਿਹੜੇ ਕ੍ਰਿਸਚੀਅਨ ਮਿਸ਼ਨਰੀ ਸੀਗੇ, ਇਹ ਇੰਡੀਆ ਦੇ ਵਿੱਚ ਆਏ ਸੀ ਪੁਰਤਗਾਲ ਤੋਂ ਪਹਿਲਾਂ। ਇਹ ਵਾਇਆ ਪਹਿਲਾਂ ਗੋਆ ਪਹੁੰਚੇ ਨੇ, ਗੋਆ ਤੋਂ ਮੁੜ ਕੇ ਇਹ ਅਲੱਗ-ਅਲੱਗ ਇੰਡੀਆ ਦੇ ਹਿੱਸਿਆਂ 'ਚ ਚਲੇ ਗਏ। ਇਹਨਾਂ ਦਾ ਕੰਮ ਸੀਗਾ ਕ੍ਰਿਸਚੀਅਨ ਮਿਸ਼ਨਰੀਜ਼, ਮਤਲਬ ਇਹਨਾਂ ਨੇ ਆਪਣੇ ਚਰਚ ਸਟੈਬਲਿਸ਼ ਕਰਨੇ, ਆਪਣੇ ਧਰਮ ਨੂੰ ਜਿਹੜਾ ਫੈਲਾਉਣਾ। ਸੋ ਉਹਨਾਂ ਚੋਂ ਇੱਕ ਇਹ ਸੀ ਪੁਰਤਗਾਲ ਦਾ ਬੰਦਾ, ਜਿਹਨੇ ਕਿ ਜਦੋਂ ਇਹ ਸੀਗਾ ਲਾਹੌਰ, ਜਿਹਨੇ ਕਿ ਇਹ ਚਿੱਠੀ ਵਾਪਸ ਲਿਖੀ ਸੀ। ਸੋ ਇਹਦੀ ਮੈਂ ਤੁਹਾਨੂੰ ਥੋੜੀ ਜਿਹੀ ਬੈਕਗਰਾਉਂਡ ਦੱਸ ਦਿੰਦਾ। ਇਹ ਜਿਹੜਾ ਇਹਦਾ ਨਾਮ ਜਿਹੜਾ ਲਿਖਣ ਵਾਲਾ ਹੈਗਾ, ਜਿਹੜਾ ਇਸ ਚਿੱਠੀ ਜਿਹਨੇ ਇਹ ਚਿੱਠੀ ਲਿਖੀ ਹੈ ਢਿੱਲੋਂ ਸਾਹਿਬ, ਇਹਦਾ ਨਾਮ ਹੈਗਾ ਫਾਦਰ ਜੀਰੋਮ ਹਾਵੀਅਰ। ਇਹ ਸੀਗਾ, ਹਾਂਜੀ, ਜੀਰੋਮ ਹਾਵੀਅਰ ਕਰਕੇ ਇਹਦਾ ਨਾਮ ਹੈਗਾ। ਇਹ ਸੀਗਾ ਗ੍ਰਾਂਡ ਨੈਫਿਊ ਸੇਂਟ ਫਰਾਂਸਿਸ ਹਾਵੀਅਰ ਦਾ। ਸੇਂਟ ਫਰਾਂਸਿਸ ਹਾਵੀਅਰ ਹੁਣ ਉਹ ਸੀਗੇ ਜਿਨ੍ਹਾਂ ਨੇ ਕਿ ਸਭ ਤੋਂ ਪਹਿਲਾਂ ਜਿਹੜਾ ਇੰਡੀਆ ਦੇ ਵਿੱਚ ਆਏ ਸੀ। ਹਾਲੇ ਵੀ ਇੰਡੀਆ 'ਚ, ਜਾਂ ਮੈਨੂੰ ਪਤਾ ਨਹੀਂ ਪਾਕਿਸਤਾਨ ਦਾ, ਪਰ ਇੰਡੀਆ 'ਚ ਕਈ ਸਕੂਲ ਹਾਲੇ ਵੀ ਸੇਂਟ ਫਰਾਂਸਿਸ ਦੇ ਨਾਮ ਤੇ ਸਕੂਲ ਹੈਗੇ ਆ। ਸੋ ਬਹੁਤ ਏਦਾਂ ਦੇ ਵੱਡੇ ਜਿਹੜੇ ਆ, ਹਾਂਜੀ ਹਾਂਜੀ ਹਸਪਤਾਲ ਵੀ ਹੈ, ਬਿਲਕੁਲ। ਸੋ ਇਹ ਸੇਂਟ ਫਰਾਂਸਿਸ ਹੋਏ ਨੇ, ਇਹ ਉਹਨਾਂ ਦਾ ਜਿਹੜਾ ਸੀ ਗ੍ਰੈਂਡ ਨੈਫਿਊ ਸੀ, ਮਤਲਬ ਅੱਗੇ ਉਹਨਾਂ ਦਾ ਭਤੀਜਾ ਸੀਗਾ। ਹੁਣ ਇਹ ਜਿਹੜਾ ਫਾਦਰ ਜੀਰੋਮ ਹੈਵੀਅਰ ਹੈ ਜਿਹਦੀ ਗੱਲ ਹੋਈ ਹੈ, ਇਹ ਕ੍ਰਿਸਚੀਅਨ ਮਿਸ਼ਨਰੀ ਮਤਲਬ ਜੀਸੂਇਟ ਬਣ ਗਿਆ ਇਹ 1568 ਦੇ ਵਿੱਚ। ਇਹ ਸੀਗਾ, ਵੈਸੇ ਇੰਟਰਸਟਿੰਗ ਹੈ, ਮੈਨੂੰ ਲਿਖੀ ਹੈ ਚਿੱਠੀ ਪੋਰਤੁਗੀਜ਼ ਹੈ ਪਰ ਹੈਗਾ ਸਪੈਨੀਅਰਡ ਹੈ। ਇਹਦੀ ਜਿਹੜੀ ਅਸਲੀ ਲੈਂਗੁਏਜ ਸੀਗੀ ਉਹ ਸਪੈਨਿਸ਼ ਸੀਗੀ, ਇਸ ਕਰਕੇ ਚਿੱਠੀ ਪੜ੍ਹਨ ਵਾਲੇ ਵੀ ਕਈ ਵਾਰੀ ਜਿਹੜਾ ਹੈਗਾ ਇਹ ਤੇ ਪ੍ਰਭਾਵ ਹੈਗਾ ਸਪੈਨਿਸ਼ ਲੈਂਗੁਏਜ ਦਾ ਵੀ, ਭਾਵੇਂ ਇਹ ਮੁੜ ਕੇ ਜਿਹੜਾ ਪੋਰਤੁਗੀਜ਼ ਰਹਿ ਕੇ ਹੀ ਕੇਮ। ਇਹਦੀ ਚਿੱਠੀ ਜਿਹੜੀ ਉਹਦੀ ਲੈਂਗੁਏਜ ਪੋਰਤੁਗਾਲ ਦੀ ਜਿਹੜੀ ਲੈਂਗੁਏਜ ਹੈਗੀ, ਪਰ ਉੱਥੇ ਪ੍ਰਭਾਵ, ਕਿਉਂਕਿ ਇਹ ਬੇਸਿਕਲੀ ਸਪੈਨੀਅਰਡ ਸੀਗਾ, ਤੋਂ ਲੈਟਰ ਦੇ ਵਿੱਚ ਆਪਾਂ ਨੂੰ ਦੋਨੋਂ ਚੀਜ਼ਾਂ ਦਾ ਪ੍ਰਭਾਵ ਮਿਲ ਜਾਂਦਾ, ਜਿਹੜਾ ਆਪਾਂ ਅੱਗੇ ਜਾ ਕੇ ਡਿਸਕਸ ਕਰਾਂਗੇ। ਇਹ ਇੰਡੀਆ ਪਹੁੰਚਿਆ 1581 ਦੇ ਵਿੱਚ, 1581 ਦੇ ਵਿੱਚ ਜੀਰੋਮ ਹੈਵੀਅਰ ਜਿਹੜਾ ਸੀ ਉਹ ਆਪਣਾ ਇੰਡੀਆ ਪਹੁੰਚਿਆ। ਤੇ ਇਹਨੇ ਇੰਡੀਆ 40 ਸਾਲ, ਢਿੱਲੋਂ ਸਾਹਿਬ 40 ਸਾਲ ਇਹਨੇ ਕ੍ਰਿਸਚੀਅਨ ਮਿਸ਼ਨਰੀ ਦੇ ਤੌਰ ਤੇ ਕੰਮ ਕੀਤਾ। ਤੇ ਬਹੁਤ ਉਸ ਸਮੇਂ ਦਾ ਕਿਹਾ ਜਾਂਦਾ ਵੀ ਇਨਫਲੂਐਂਸ਼ੀਅਲ ਸੀਗਾ, ਮਤਲਬ ਇਹਦਾ ਕਾਫੀ ਪ੍ਰਭਾਵ ਸੀਗਾ ਕ੍ਰਿਸਚੀਅਨ ਮਿਸ਼ਨਰੀ 'ਚ। ਇਹਨੇ ਮੁਗਲ ਦਰਬਾਰਾਂ 'ਚ ਵੀ ਕੰਮ ਕੀਤਾ, ਇਹ ਗੋਆ 'ਚ ਵੀ ਰਿਹਾ ਕਾਫੀ ਦੇਰ, ਮੁੜ ਕੇ ਕੋਚੀਨ 'ਚ ਵੀ ਗਿਆ, ਆਗਰਾ ਵੀ ਗਿਆ, ਆਪਣਾ ਲਾਹੌਰ ਵੀ ਗਿਆ। ਸੋ ਇਹ ਕਾਫੀ ਮੰਨਿਆ ਪਰਮੰਨਿਆ ਇਹਦਾ ਰੋਲ ਹੈਗਾ ਇੰਡੀਆ ਦੇ ਵਿੱਚ ਜਿਹੜਾ ਕ੍ਰਿਸਚੀਅਨਿਟੀ ਫੈਲਾਉਣ ਦੇ ਵਿੱਚ। ਜੀ ਢਿੱਲੋਂ ਸਾਹਿਬ, ਇਹਨੇ ਮੁਗਲਾਂ ਨਾਲ ਕਿੰਨੀ ਦੇਰ ਕੰਮ ਕੀਤਾ? ਮੁਗਲਾਂ ਦੇ ਨਾਲ ਇਹਨੇ 40 ਸਾਲਾਂ ਦੇ ਵਿੱਚੋਂ 20 ਸਾਲ ਅਬਾਊਟ, ਮਤਲਬ ਅੱਧਾ ਸਮਾਂ ਇਹਨੇ ਜੀਰੋਮ ਹੈਵੀਅਰ ਨੇ ਮੁਗਲਾਂ ਦੇ ਨਾਲ ਕੰਮ ਕੀਤਾ। ਜ਼ਿਆਦਾ ਟਾਈਮ ਇਹਨੇ ਆਗਰਾ ਕੀਤਾ, ਪਰ ਕੁਝ ਸਮਾਂ ਜਿਹੜਾ ਸੀ ਉਹ ਅੱਗੇ, ਜਿੱਦਾਂ ਹੁਣ ਇਸ ਸ਼ਹਾਦਤ ਦੀ ਜਿਹੜੀ ਆਪਣੀ ਕਹਾਣੀ ਹੈਗੀ ਆ ਉਹ ਜਿਹੜੀ ਇਹਨੇ ਐਕਸਪਲੇਨ ਕੀਤੀ ਹੈ, ਉਸ ਵੇਲੇ ਇਹ ਜਿਹੜਾ ਸੀਗਾ ਲਾਹੌਰ ਵੀ ਕੁਝ ਦਿਨਾਂ ਲਈ ਆਇਆ ਹੋਇਆ ਸੀਗਾ। ਸੋ ਆਗਰਾ ਜਦੋਂ ਇਹਨੇ ਛੱਡਿਆ ਸੀ 1615 ਦੇ ਵਿੱਚ, ਉਸ ਤੋਂ ਬਾਅਦ ਥੋੜੀ ਦੇਰ ਇਹ ਚੌਲ ਵੀ ਰਿਹਾ। ਉੱਥੋਂ ਬਾਅਦ ਫਿਰ ਜਾ ਕੇ ਰੈਕਟਰ ਬਣਿਆ ਇਹ ਸੇਂਟ ਪੌਲਜ ਕਾਲਜ ਦਾ ਓਲਡ ਗੋਆ 'ਚ ਜਾ ਕੇ, ਜਿੱਥੇ ਜਾ ਕੇ ਫਿਰ ਇਹਦੀ 1617 ਦੇ ਵਿੱਚ ਡੈਥ ਹੋ ਗਈ ਸੀ। ਜਿਹੜਾ ਉਹਦਾ ਆਪਣਾ ਜਿਹੜਾ ਕਮਰਾ ਸੀ ਉਹਨੂੰ ਕਿਸੇ ਤਰ੍ਹਾਂ ਅੱਗ ਲੱਗ ਗਈ ਸੀ, ਉਹਦੇ ਵਿੱਚ ਮਤਲਬ ਨਾਲ ਹੀ ਝੁਲਸ ਗਿਆ ਸੀਗਾ। ਤੇ ਉਹਨੂੰ ਹਾਲੇ ਉਸ ਵੇਲੇ ਇਹ ਆਰਕ ਬਿਸ਼ਪ ਬਣਿਆ ਸੀ ਕੇਰਲਾ ਦੇ ਵਿੱਚ,
ਸੋ ਇਹ ਕਾਫੀ ਇੰਪੋਰਟੈਂਟ ਪੋਜੀਸ਼ਨਸ ਸੀਗੀਆਂ ਕ੍ਰਿਸਚੀਅਨ ਮਿਸ਼ਨਰੀਜ਼ ਦੀਆਂ, ਜਿਹੜੀਆਂ ਨੇ ਫਰੋਮ ਟਾਈਮ ਟੂ ਟਾਈਮ ਇੰਡੀਆ 'ਚ 40 ਸਾਲ ਦੇ ਆਪਣੇ ਸਮੇਂ ਦੇ ਦੌਰਾਨ ਸਪੈਂਡ ਕੀਤੀਆਂ। ਪਰ ਆਪਣੇ ਪਰਪਸ ਦੇ ਲਈ ਮੁਗਲਾਂ ਦੇ ਨਾਲ, ਮੁਗਲ ਦਰਬਾਰ ਦੇ ਵਿੱਚ ਇਹ 20 ਸਾਲ ਦੀ ਇਹਦੀ ਜਿਹੜੀ ਹੈਗੀ ਆ ਉਹ ਆਪਾਂ ਨੂੰ ਰਿਕਾਰਡ ਜਿਹੜਾ ਮਿਲ ਜਾਂਦਾ। ਜੀ ਢਿੱਲੋਂ ਸਾਹਿਬ। ਫਿਰ ਡਾਕਟਰ ਸਾਹਿਬ, ਜਿਹੜੇ ਕ੍ਰਿਸਚੀਅਨ ਲਾਹੌਰ ਦੇ ਵਿੱਚ ਜਿਹੜੇ ਕ੍ਰਿਸਚੀਅਨ ਜੀਸਸ ਨੇ ਉਹ ਕਦੋਂ ਆਉਣੇ ਸ਼ੁਰੂ ਹੋਏ? ਜਿਹੜੇ ਕ੍ਰਿਸਚੀਅਨ ਜੀਸੂਇਟਸ ਹੈਗੇ ਆ, ਇਹਨਾਂ ਦੀ ਜਿਹੜੀ ਸਭ ਤੋਂ ਪਹਿਲੀ ਐਂਟਰੀ ਆਪਾਂ ਨੂੰ ਢਿੱਲੋਂ ਸਾਹਿਬ ਮਿਲਦੀ ਆ ਉਹ ਮਈ 1595 ਚ ਮਿਲ ਜਾਂਦੀ ਹੈ। ਸੋ 1597 ਤੋਂ ਲੈ ਕੇ ਇਹ ਜਿਹੜੇ ਜੀਸੂਇਟ ਸੀਗੇ, ਇਹਨਾਂ ਨੇ ਆਪਣਾ ਜਿਹੜੇ 5 ਜਣੇ ਸੀਗੇ ਇਸ ਇਲਾਕੇ ਦੇ ਵਿੱਚ, ਜਿਨ੍ਹਾਂ ਨੇ ਆਪਣਾ ਟਾਈਮ ਵੰਡਿਆ ਹੋਇਆ ਸੀ ਆਗਰਾ ਤੋਂ ਲਾਹੌਰ ਦੇ ਵਿੱਚ, ਤੇ 2 ਹੋਰ ਸੀਗੇ ਜਿਹੜੇ ਅਕਬਰ ਦੇ ਨਾਲ ਹੀ ਰਹਿੰਦੇ ਸੀਗੇ। ਉਹ ਜਦੋਂ ਕਸ਼ਮੀਰ ਗਿਆ ਉਦੋਂ ਵੀ ਨਾਲ ਗਏ, ਦੱਖਣ ਚ ਵੀ ਨਾਲ ਗਏ, ਤੇ ਇਹ ਮਤਲਬ 5 ਜਣੇ ਸੀਗੇ ਪਲੱਸ 2 ਜਣੇ ਉਹ ਹੋਰ। ਸੋ ਇਹ 6 ਜਣੇ ਦੀ ਜਿਹੜੀ ਕਮਾਂਡ ਸੀਗੀ, 7 ਜਣੇ ਦੀ ਜਿਹੜੀ ਕਮਾਂਡ ਸੀਗੀ, ਇਹ ਸਾਰੇ ਜਿਹੜੇ ਸੀ ਇਹ ਲਾਹੌਰ ਦੇ ਏਰੀਆ, ਆਗਰਾ ਦਾ ਏਰੀਆ ਮਿਲ ਜੁਲ ਕੇ ਕਵਰ ਕਰਦੇ ਸੀ। ਇਹਨਾਂ ਨੇ ਆਪਸ ਵਿੱਚ ਜਿਹੜਾ ਇਹ ਡਿਵਾਈਡ ਕੀਤਾ ਗਿਆ। ਜਿਹੜੇ ਲਾਹੌਰ ਚ ਸੀਗੇ 2, ਉਹਨਾਂ ਦਾ ਨਾਮ ਹੈਗਾ ਫਾਦਰ ਇਮੈਨੂਅਲ ਪਿਨਹੇਰੋ ਤੇ ਫਰਾਂਸਿਸ ਕੋਰਸੀ। ਇਹ 2 ਜਿਹੜੇ ਸੀਗੇ ਆਪਣੇ ਲਾਹੌਰ ਦੇ ਮੇਨ ਸੀਗੇ। ਤੇ ਜਿਹੜੇ ਆਗਰੇ ਦੇ ਸੀਗੇ ਉਹਨਾਂ ਚੋਂ ਇੱਕ ਤੇ ਇਹ ਫਾਦਰ ਜੀਰੋਮ ਹਾਵੀਅਰ, ਜਿਹਦੀ ਆਪਾਂ ਗੱਲ ਕਰਦੇ ਹਟੇ ਆ, ਤੇ ਇੱਕ ਸੀਗਾ ਫਾਦਰ ਐਂਥਨੀ ਮਚਾਡੋ। ਉਹ 2 ਜਿਹੜੇ ਮੇਨ ਆਗਰਾ ਦੇ ਸੀਗੇ। ਸੋ ਇਹਨਾਂ ਦੀ ਸਟਾਰਟਿੰਗ ਹੈਗੀ ਆ ਲਾਹੌਰ ਦੇ ਵਿੱਚ। ਇਹ ਜਿਹੜੇ ਨਾਮ ਹੈਗੇ ਆ ਢਿੱਲੋਂ ਸਾਹਿਬ, ਇਹ ਥੋੜੇ ਜਿਹੇ ਆਪਣੇ ਲਈ ਲੈਣੇ ਮੁਸ਼ਕਿਲ ਆ, ਸਾਡੇ ਲਈ ਥੋੜੇ ਜਿਹੇ ਸੌਖੇ ਆ, ਕਿਉਂਕਿ ਸਾਡੇ ਕੋਲ ਇਹਨਾਂ ਕੰਟਰੀਜ਼ ਦੇ ਸਟਾਫ ਮੈਂਬਰ ਸਾਡੇ ਨਾਲ ਕੰਮ ਕਰਦੇ ਆ। ਸੋ ਥੋੜਾ ਜਿਹਾ ਸੌਖਾ ਹੁੰਦਾ। ਪਲੱਸ ਸਪੈਨਿਸ਼ ਜਿਹੜੀ ਲੈਂਗੁਏਜ ਹੈ ਮੈਕਸੀਕੋ ਚ ਵੀ ਬੋਲੀ ਜਾਂਦੀ ਹੈ, ਇਸ ਕਰਕੇ ਸਾਨੂੰ ਥੋੜਾ ਜਿਹਾ ਇਹ ਅੱਖਰ ਥੋੜੇ ਜਿਹੇ ਸੌਖੇ ਹੋ ਜਾਂਦੇ ਆ। ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਇਸ ਤੋਂ ਹਟ ਕੇ ਇਹਨਾਂ ਦਾ ਜਿਹੜੇ ਮਿਸ਼ਨਰੀਜ਼ ਆਏ ਸੀ, ਇਹਨਾਂ ਦਾ ਪ੍ਰਭਾਵ ਕਿੰਨਾ ਪਿਆ, ਇਹਨਾਂ ਦਾ ਅਸਰ ਕਿੰਨਾ ਪਿਆ ਇੱਥੋਂ ਦੇ ਲੋਕਲ ਪੰਜਾਬ ਦੇ ਵਾਸੀਆਂ ਦੇ, ਜਾਂ ਪਾਕਿਸਤਾਨ ਦੀ ਗੱਲ ਕਰੀਏ ਕਿ ਕਿੰਨੇ ਲੋਕਾਂ ਇਨਫਲੂਐਂਸ ਉਹਨਾਂ ਦੇ ਇਨਫਲੂਐਂਸ ਇਹਨਾਂ ਦਾ ਹੋ ਗਿਆ? ਮੈਂ ਦੇਖਦਾ ਆਪਣੇ ਪਿੰਡਾਂ ਦੇ ਵਿੱਚ ਦੀ ਮੈਂ ਗੱਲ ਕਰਾਂ, ਇੱਥੇ ਜਿਹੜੇ ਸਨ ਲੋਕ, ਜਿਸ ਹੁਣ ਇੰਡੀਆ ਪੰਜਾਬ ਜਿਹੜੇ ਚਲੇ ਗਏ ਜਾਂ ਇੱਧਰ ਜਿਹੜੇ ਰਹਿ ਗਏ, ਸਾਡੀ ਇੱਕ ਜਿਹੜੀ ਪਿੰਡਾਂ ਵਿੱਚ ਪੱਕੀ ਹੁੰਦੀ ਨਾ ਉਹ ਕ੍ਰਿਸਚੀਅਨ ਦੀ ਹੈ, ਲੇਕਿਨ ਉਹ ਬੇਸਿਕਲੀ ਹੈ ਕ੍ਰਿਸਚੀਅਨ ਨਹੀਂ ਜੀ। ਕੁਛ ਜਿਹੜੇ ਪਹਿਲਾਂ ਸਨ ਸਾਡੇ ਦਰਾਵੜ, ਜਿਨ੍ਹਾਂ ਨੂੰ ਦੀਨਦਾਰ ਵੀ ਕਹਿੰਦੇ ਨੇ, ਉਹ ਵੀ ਬਿਲਕੁਲ ਕ੍ਰਿਸਚੀਅਨ ਕੁਛ ਹੋ ਗਏ ਆ। ਜਿਹੜੇ ਦੂਸਰੇ ਕ੍ਰਿਸਚੀਅਨ ਨੇ, ਇਹਨਾਂ ਨੂੰ ਸਹੀ ਦੂਜੀ ਜ਼ੁਬਾਨ ਚੋਂ ਕਹਿੰਦੇ ਹੁੰਦੇ ਸੀ, ਜਿਹੜੇ ਉਹ ਡੰਗਰ ਡੁੰਗਰ ਮਾਰਨਾ ਵੀ ਖੱਲਾ ਖੁੱਲਾ ਲਾਉਣੀਆਂ ਜਾਂ ਬਿਲਕੁਲ ਇੰਡੀਆ ਪਿੰਡਾਂ ਚ ਇਦਾਂ ਜੀ। ਬਿਲਕੁਲ ਉਹ ਇਹਦੇ ਲੋਕ ਜਿਹੜੇ ਉਹਨਾਂ ਦੇ ਮੈਨੂੰ ਚੰਗਾ ਲੱਗਾ ਅੱਜ ਤੁਸੀਂ ਆਪਣੀ ਜਿਹੜੀ ਲੰਬੜਦਾਰੀ ਦੀ ਟਰਮੀਨੋਲੋਜੀ ਆ ਤੇ ਨੌਲੇਜ ਕੱਢ ਕੇ ਲਿਆਏ ਹੋ। ਅੱਜ ਪਤਾ ਲੱਗਦਾ ਵੀ ਢਿੱਲੋਂ ਨੇ ਲੰਬੜਦਾਰੀ ਵਾਕਈ ਪਰਿਵਾਰ ਦੇ ਵਿੱਚ ਜਿਹੜੇ ਪਿੰਡ ਚ ਇਹ ਜਿਹੜੀਆਂ ਗੱਲਾਂ ਬਾਤਾਂ ਸੁਣੀਆਂ ਹੋਈਆਂ। ਹਾਂਜੀ ਢਿੱਲੋਂ ਸਾਹਿਬ, ਇਹਨਾਂ ਦੀ ਸ਼ੁਰੂਆਤ ਜਿਹੜੀ ਹੈ ਨਾ, ਜਿਹੜੀ ਕ੍ਰਿਸਚੀਅਨਿਟੀ ਦੀ ਸ਼ੁਰੂਆਤ, ਜਿਹੜੀ ਹੁਣ ਇਸ ਵੇਲੇ ਜਿਹੜੀ ਕ੍ਰਿਸਚੀਅਨਿਟੀ ਦੀਆਂ ਵੇਵਸ ਚੱਲ ਰਹੀਆਂ ਇੰਡੀਆ ਔਰ ਪਾਕਿਸਤਾਨ ਚ, ਉਹ ਸਾਰੀਆਂ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਬਿਲਕੁਲ ਇਸ ਗੱਲ ਤੋਂ ਸ਼ੁਰੂਆਤ ਹੁੰਦੀ ਹੈ। ਦੇਖ ਲਓ ਕਿਹੜੇ ਦੇ ਵੇਲੇ ਦੀ ਗੱਲ ਕਰ ਰਹੇ ਆਪਾਂ, ਅਕਬਰ ਤੇ ਜਹਾਂਗੀਰ ਦੇ ਵੇਲੇ ਦੀ ਗੱਲ ਕਰ ਰਹੇ ਹਾਂ। ਉਸ ਵੇਲੇ ਕ੍ਰਿਸਚੀਅਨਿਟੀ ਜਿਹੜੀ ਹੈਗੀ ਆ, ਉਹਦਾ ਕਹਿ ਲਓ ਵੀ ਆਪਣੇ ਇਸ ਇਲਾਕੇ ਦੇ ਵਿੱਚ ਜਾਗ ਲਾਇਆ ਜਾ ਰਿਹਾ ਇਹਨਾਂ ਲੋਕਾਂ ਦੇ ਵੱਲੋਂ। ਇਹ ਜਿਹੜੇ ਜੀਸੂਇਟ ਹੈਗੇ ਆ, ਜਿਨ੍ਹਾਂ ਨੂੰ ਇਹ ਜੌਬ ਹੈਗੀ ਹੈ, ਜਿਨ੍ਹਾਂ ਨੇ ਇਲਾਕੇ ਵੰਡੇ ਹੋਏ ਆ, ਆਗਰਾ, ਲਾਹੌਰ ਤੇ ਨਾਲ ਕਸ਼ਮੀਰ ਤੇ ਦੱਖਣ, ਉਸ ਏਰੀਏ ਦੇ ਵਿੱਚ। ਉਸ ਵੇਲੇ ਜਿਹੜਾ ਆਪਣਾ ਲਾਹੌਰ ਸੀਗਾ ਜਹਾਂਗੀਰ ਦੇ ਵੇਲੇ, ਉੱਥੇ ਇਹਨਾਂ ਦਾ ਇੱਕ ਸਮਾਲ ਛੋਟਾ ਜਿਹਾ ਚਰਚ ਵੀ ਸੀ, ਨਾਲ ਛੋਟਾ ਜਿਹਾ ਘਰ ਵੀ ਸੀ ਲਾਹੌਰ ਦੇ ਵਿੱਚ, ਜਿਹੜਾ ਕਿ ਜਿਹਦੀ ਐਂਟਰੀ ਮੈਨੂੰ 1597 ਦੀ ਮਿਲੀ ਆ ਅਕਬਰ ਦੇ ਵੇਲੇ ਦੀ। ਤੇ ਜਹਾਂਗੀਰ ਦੇ ਵੇਲੇ ਜਿਹੜਾ ਉੱਥੇ ਮਤਲਬ ਇਸ ਅਕਾਊਂਟ ਦੇ ਵਿੱਚ 1608 ਤੱਕ ਰਹੇ ਆ, ਤੇ ਇਹਨਾਂ ਦੇ ਨਾਲ ਇੱਕ ਜਿਹੜੀ ਸੀ ਇਹਨਾਂ ਦਾ ਕਬਰਿਸਤਾਨ ਵਗੈਰਾ ਵੀ ਜਿਹੜਾ ਸੀ ਕ੍ਰਿਸਚੀਅਨ ਦੇ ਲਈ ਬਣਾ ਦਿੱਤਾ ਗਿਆ ਸੀ। ਜਹਾਂਗੀਰ ਦੇ ਟਾਈਮ ਦੀ ਗੱਲ ਹੈ। ਤੇ ਇਹ ਸਾਰਾ ਕੁਝ ਪਰ ਬਹੁਤ ਛੇਤੀ 20-30 ਸਾਲਾਂ ਬਾਅਦ ਹੀ 1633 ਦੇ ਵਿੱਚ ਕਹਿੰਦੇ ਆ ਇਹ ਕਾਫੀ ਲਾਹੌਰ ਦੇ ਵਿੱਚੋਂ ਇਹਨਾਂ ਦਾ ਕਾਫੀ ਕੁਝ ਡਿਸਟਰੋਏ ਹੋ ਗਿਆ, ਖਰਾਬ ਹੋ ਗਿਆ, ਬਰਬਾਦ ਹੋ ਗਿਆ। ਤੇ ਜੇ ਜ਼ਿਆਦਾ ਨਹੀਂ ਤਾਂ ਘੱਟੋ ਘੱਟ ਸਿਰਫ ਇੱਕ ਘਰ ਉਹਨਾਂ ਦਾ ਲਾਹੌਰ ਦੇ ਵਿੱਚ ਫਿਰ ਵੀ ਰਹਿ ਗਿਆ ਸੀਗਾ। ਪਰ ਮੁੜ ਕੇ ਫਿਰ ਇਹ ਸਾਊਥ ਇੰਡੀਆ ਜਾਂ ਹੋਰ ਪਾਰਟਸ ਆਫ ਇੰਡੀਆ 'ਚ ਜਿਹੜੇ ਜ਼ਿਆਦਾ ਸੀ, ਉਧਰ ਜਿਹੜਾ ਜ਼ਿਆਦਾ ਸੀ ਉਹਦਾ ਫਲਾਓ ਜਿਹੜਾ ਉਹ ਹੋਣ ਲੱਗ ਪਿਆ ਸੀ। ਇਹ ਜਿਹੜਾ ਲਾਹੌਰ ਦਾ ਘਰ ਆ, ਉਹਦੇ 'ਚ ਇਹੀ ਪਤਾ ਲੱਗਦਾ ਵੀ ਜਿਹੜਾ ਇੱਕ ਘਰ ਇਹਨਾਂ ਦਾ ਰਹਿ ਗਿਆ ਸੀਗਾ, ਉਹ ਮਿਡਲ ਆਫ 17th ਸੈਂਚੁਰੀ ਤੱਕ ਚੱਲਿਆ। ਉਹ ਜਿਹੜਾ ਘਰ ਆ, ਉਹਦੇ ਜਿਹੜਾ ਥੱਲੜੀ ਫਲੋਰ ਆ, ਉੱਥੇ ਇਹਨਾਂ ਦੀ ਜਿਹੜੀ ਰਿਲੀਜੀਅਸ ਸੈਰੇਮਨੀਜ਼ ਉਹ ਹੁੰਦੀਆਂ ਸੀਗੀਆਂ। ਪਰ ਇਹਨਾਂ ਦੇ ਜਿਹੜੇ ਫਾਦਰ ਸੀ, ਜਿਹੜੇ ਫਾਦਰ ਇਹਨਾਂ ਦੇ ਹੈੱਡ ਪ੍ਰੀਸਟ ਹੈਗੇ ਆ, ਉਹ ਕੋਈ ਲਾਹੌਰ ਦੇ ਵਿੱਚ ਉਸ ਵੇਲੇ ਨਹੀਂ ਸੀ ਰਹਿੰਦੇ ਐਨੀਮੋਰ। ਪਹਿਲਾਂ ਰਹੇ ਆ ਕਿੰਨੇ ਸਾਲ, ਜਿਵੇਂ ਆਪਾਂ ਗੱਲ ਕੀਤੀ ਆ ਇਹ ਅਕਬਰ ਦੇ ਟਾਈਮ ਤੇ ਜਾਂ ਜਹਾਂਗੀਰ ਦੇ ਪਹਿਲੇ ਕੁਝ ਸਾਲਾਂ ਤੱਕ, 1608 ਦੇ ਕਰੀਬ ਤੱਕ। ਪਰ ਉਸ ਤੋਂ ਬਾਅਦ ਜਿਹੜੀ ਹੈਗੀ ਆ ਇਹਨਾਂ ਦੀ ਉੱਥੇ ਪਰਮਾਨੈਂਟ ਰਿਹਾਇਸ਼ ਨਹੀਂ ਹੈਗੀ। ਜਾ ਕੇ ਉਸ ਘਰ ਦੇ ਵਿੱਚ ਜਿਹੜੇ ਉਹ ਵਿਜ਼ਿਟ ਜ਼ਰੂਰ ਕਰਦੇ ਰਹੇ, ਜਿਹੜਾ ਇਹਨਾਂ ਦਾ ਇੱਕ ਘਰ ਲਾਹੌਰ ਦੇ ਵਿੱਚ ਹੁੰਦਾ ਸੀ।
ਜੀ ਢਿੱਲੋਂ ਸਾਹਿਬ। ਚਲੋ ਗੱਲ ਉੱਥੇ ਤੋਰਨੇ ਲਾਹੌਰ ਦੇ ਵਿੱਚ ਘਰ ਦੀ ਗੱਲ ਹੋਣੀ ਸੀ। ਇਹਨਾਂ ਦੇ ਜੀਸਸ ਜਿਹੜੇ ਜਦੋਂ ਆਉਣੇ ਸ਼ੁਰੂ ਹੋਏ, ਇਹਨਾਂ ਦਾ ਘਰ ਬਾਰ ਉਦੋਂ ਇਹਦਾ ਮਤਲਬ ਵੀ ਹੈਗੇ ਸੀ ਲਾਹੌਰ ਦੇ ਵਿੱਚ ਪਹਿਲਾਂ। ਹਾਂਜੀ ਬਿਲਕੁਲ, ਦੇਖੋ ਇਹ ਜਿਹੜੀ ਇੱਕ ਪਹਿਲਾ ਚਰਚ ਔਰ ਘਰ ਆ, ਇਹਦੀ ਐਂਟਰੀ ਤਾਂ ਆਪਾਂ ਨੂੰ ਲਾਹੌਰ ਦੇ ਵਿੱਚ ਮਿਲ ਜਾਂਦੀ ਹੈ 1597 ਦੀ। ਉਹ ਓਪਨ ਉੱਥੇ ਹੀ ਹੋਇਆ ਸੀਗਾ ਲਾਹੌਰ ਦੇ ਵਿੱਚ। ਤੇ ਉੱਥੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਪੋਜੈਸ਼ਨ ਸੀਗੀਆਂ, ਕੁਛ ਨਾ ਕੁਛ ਜਿਹੜੀਆਂ ਉਹਨਾਂ ਦੀਆਂ ਹੋਰ ਆਲੇ ਦੁਆਲੇ ਜੋ ਉਹਨਾਂ ਨੂੰ ਕੋਈ ਸਮਾਨ ਮਿਲਿਆ ਹੋਇਆ ਸੀ, ਉਹ ਸਾਰੀਆਂ ਕਨਫਰਮੇਸ਼ਨ ਹੋ ਜਾਂਦੀਆਂ ਜਹਾਂਗੀਰ ਦੇ ਅਰਲੀ ਟਾਈਮ ਦੇ ਸਮੇਂ ਵੀ। ਖਾਸ ਕਰਕੇ ਜਿਹੜਾ ਕਬਰਿਸਤਾਨ ਹੈਗਾ ਉਹ ਨਾਲ ਐਡ ਕੀਤਾ ਗਿਆ। ਦੈਟ ਮੀਨਸ ਕਿ ਇਹਨਾਂ ਦੇ ਕੁਝ ਪਰਿਵਾਰ ਇੱਥੇ ਆਉਣੇ ਸ਼ੁਰੂ ਹੋ ਗਏ ਸੀ, ਤਾਂ ਹੀ ਜਿਹੜਾ ਸਿਮੈਟਰੀ ਆ ਉਹ ਤਾਂ ਹੀ ਐਡ ਕੀਤੀ ਜਾਂਦੀ ਹੈ, ਕਿਉਂਕਿ ਕੁਝ ਫੈਮਿਲੀਜ਼ ਉਹਨਾਂ ਦੀਆਂ ਉੱਥੇ ਜਿਹੜੀਆਂ ਸੀ ਐਸਟੈਬਲਿਸ਼ ਹੋਣੀਆਂ ਸ਼ੁਰੂ ਹੋ ਗਈਆਂ ਸੀ। ਪਰ ਕੁਝ ਕਾਰਨਾਂ ਕਰਕੇ ਜਿਹੜੇ ਮੈਂ ਨਹੀਂ ਲੱਭ ਸਕਿਆ, 1633 ਵਿੱਚ ਇਹਨਾਂ ਦਾ ਸਭ ਕੁਝ ਇੱਥੋਂ ਇਹ ਡਿਸਟਰੋਏ ਹੋ ਗਿਆ, ਸਵਾਏ ਇੱਕ ਘਰ ਦੇ ਜਿੱਥੇ ਇਹ ਆ ਕੇ ਆਪਣਾ ਟੈਂਪਰੇਰੀ ਰਿਸਾਈਡ ਕਰਦੇ ਸੀਗੇ। ਪਰ 1597 ਤੋਂ ਲੈ ਕੇ 1633 ਤੱਕ ਇਹ ਜਿਹੜੇ ਆਪਣੇ 36 ਸਾਲ ਹੈਗੇ ਆ, ਇਹਨਾਂ ਦੇ ਵਿੱਚ ਇਹਨਾਂ ਦਾ ਕਾਫੀ, ਜਿੱਦਾਂ ਤੁਸੀਂ ਪਹਿਲਾਂ ਕਿਹਾ, ਇਹਨਾਂ ਨੇ ਆਪਣਾ ਜਿੰਨਾ ਵੀ ਹੋ ਸਕਦਾ ਸੀ ਮੁਗਲ ਦਰਬਾਰ ਦੀ ਹੈਲਪ ਦੇ ਨਾਲ ਉੱਥੇ, ਕਿਉਂਕਿ ਰਹਿੰਦੇ ਸੀ ਰਾਜੇ ਨੂੰ ਸਲਾਮੀ ਪੇਸ਼ ਕਰਦੇ ਸੀਗੇ, ਉਹਨਾਂ ਦੇ ਨਾਲ ਸਹਿਯੋਗ ਦੇ ਨਾਲ ਮਤਲਬ ਜਿੰਨਾ ਕੁ ਵੀ ਇਹ ਆਪਣੇ ਵੱਲੋਂ ਫੈਲਾ ਸਕੇ ਸੀ ਧਰਮ ਜਿਹੜਾ ਇਹਨਾਂ ਨੇ ਆਪਣਾ ਫੈਲਾਉਣ ਦੀ ਉੱਥੇ ਕੋਸ਼ਿਸ਼ ਕੀਤੀ ਹੈ। ਅੱਛਾ ਡਾਕਟਰ ਸਾਹਿਬ, ਉਸ ਟਾਈਮ ਫਿਰ ਜੇ ਆਪਾਂ ਗੱਲ ਕਰਨੇ ਮੁਗਲਾਂ ਦੀ ਜਾਂ ਉਹਨਾਂ ਗਵਰਨਮੈਂਟ ਦੀ, ਇੰਡੀਆ ਦੇ ਵਿੱਚ ਵੀ ਗਏ, ਚਾਈਨਾ ਦੇ ਵੀ ਦੱਸਿਆ, ਉਦੋਂ ਦੀਆਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੇ ਇਹਨਾਂ ਦਾ ਨਾ ਕੀਤਾ ਇਖਤਲਾਫ ਇਹਨਾਂ ਨਾਲ ਨਾ ਕੀਤਾ ਵੀ ਤੁਸੀਂ ਇਹ ਬਣ ਕੇ ਆਏ ਹੋ, ਲੋਕਾਂ ਨੂੰ ਇਨਫਲੂਐਂਸ ਕਰ ਰਹੇ ਹੋ, ਆਪਣੇ ਵੱਲ ਮੁਤਵੱਜਾ ਕਰ ਰਹੇ ਹੋ। ਜੀ ਬਿਲਕੁਲ, ਇਹ ਬਹੁਤ ਇੰਟਰਸਟਿੰਗ ਚੀਜ਼ ਹੈ ਪੜ੍ਹਨ ਵਾਲੀ, ਔਰ ਜਿਹਦੇ ਉੱਤੇ ਫਰਦਰ ਬਹੁਤ ਜ਼ਿਆਦਾ ਰਿਸਰਚ ਕਰਨ ਦੀ ਲੋੜ ਹੈ। ਮੈਂ ਤਾਂ ਇਸ ਚੈਪਟਰ ਨੂੰ ਜਦੋਂ ਲਿਖ ਰਿਹਾ ਸੀਗਾ ਆਪਣੀ ਕਿਤਾਬ ਦੇ ਲਈ, ਮੈਂ ਬਹੁਤ ਇਸ ਚੀਜ਼ ਤੋਂ ਇੰਪ੍ਰੈਸ ਹੋਇਆ ਕਿ ਕਿਵੇਂ ਮੁਗਲ ਦਰਬਾਰ 'ਚ ਇਹਨਾਂ ਦੀ ਵੀ ਸੁਣਵਾਈ ਹੁੰਦੀ ਸੀਗੀ। ਜਦੋਂ ਅੱਗੇ ਆਪਾਂ ਚਿੱਠੀ ਦਾ ਜ਼ਿਕਰ ਕਰਾਂਗੇ, ਜਿਹੜੀ ਇਹ ਚਿੱਠੀ ਜੋ ਉਹਨੇ ਲਿਖਿਆ, ਉਹ ਤੋਂ ਪਤਾ ਲੱਗਦਾ ਕਿ ਇਹ ਬਹੁਤ ਕਲੋਜ਼ ਸੀਗੇ। ਇਹਦਾ ਮਤਲਬ ਸੀਗੇ ਕਿ ਜਿਹੜੇ ਇਹ ਰਾਜੇ ਮਹਾਰਾਜੇ ਸੀ ਪੁਰਾਣੇ, ਇੱਕ ਪਾਸੇ ਤਾਂ ਆ ਕੇ ਮੁੜ ਕੇ ਆਪਾਂ ਨੂੰ ਨਕਸ਼ਬੰਦੀ ਆ ਜਾਂਦੇ, ਜਿੱਥੋਂ ਪਤਾ ਲੱਗਦਾ ਕਿ ਆਰਥੋਡਾਕਸੀ ਇਸਲਾਮ ਸ਼ੁਰੂ ਹੋ ਰਿਹਾ, ਕਿ ਸਾਰਿਆਂ ਨੂੰ ਉਹ ਮੁਸਲਮਾਨ ਬਣਾਉਣ ਦੀ ਗੱਲ ਕਰ ਰਹੇ ਆ। ਪਰ ਦੂਜੇ ਪਾਸੇ ਇਹ ਚਿੱਠੀਆਂ, ਇਹ ਰਿਕਾਰਡ ਆਪਾਂ ਨੂੰ ਸ਼ੋਅ ਕਰਦੇ ਆ ਕਿ ਇਹਨਾਂ ਦਰਬਾਰਾਂ ਦੇ ਵਿੱਚ ਇਹੋ ਜਿਹੇ ਲੋਕ ਵੀ ਹੈਗੇ ਜਿਹੜੇ ਆਪਣਾ ਧਰਮ ਫੈਲਾ ਰਹੇ ਸੀ, ਔਰ ਜਿਹੜੇ ਰਾਜੇ ਮਹਾਰਾਜੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਸੀ ਪਹੁੰਚਾ ਰਿਹਾ। ਸੋ ਇਹ ਸਬਜੈਕਟ ਟੂ ਫਰਦਰ ਰਿਸਰਚ ਹੈਗਾ। ਇਹ ਚੀਜ਼ਾਂ ਇੰਟਰਸਟਿੰਗਲੀ ਸਟੱਡੀ ਕਰਨ ਵਾਲੀਆਂ ਹੈਗੀਆਂ। ਇਹ ਹੈ ਸਾਰਾ ਕੁਝ ਔਰੰਗਜ਼ੇਬ ਤੋਂ ਪਹਿਲਾਂ ਹੀ ਆ। ਸੋ ਆਈ ਡੋਂਟ ਨੋ ਐਗਜ਼ੈਕਟਲੀ ਕਿ ਕਦੋਂ ਇਹ ਚੀਜ਼ਾਂ ਬੰਦ ਹੋਈਆਂ ਜਾਂ ਮੁੜ ਕੇ ਕ੍ਰਿਸਚੀਅਨਿਟੀ ਕਿਹੜੇ ਇਲਾਕੇ 'ਚ ਇੰਡੀਆ 'ਚ ਫੈਲਦੀ ਰਹੀ। ਫॉर श्योर ਗੋਆ, ਪੋਰਤੁਗਾਲ, ਸੌਰੀ ਜਿਹੜਾ ਆਪਣਾ ਜਿਹੜਾ ਸਾਊਥਰਨ ਇੰਡੀਆ ਦੇ ਜਿਹੜੇ ਕੁਝ ਸ਼ਹਿਰ ਹੈਗੇ ਆ, ਪੋਰਤੁਗਾਲ ਤੋਂ ਜਿਹੜੇ ਲੋਕ ਆਏ ਸੀ ਉੱਥੇ ਸਟੈਬਲਿਸ਼ ਹੋਏ ਸੀ ਪਹਿਲਾਂ, ਮੁੜ ਕੇ ਪੌਂਡੀਚੇਰੀ, ਉਸ ਬੈਲਟ ਦੇ ਵਿੱਚ ਹਾਲੇ ਵੀ ਜਿਹੜੀ ਕ੍ਰਿਸਚੀਅਨਿਟੀ ਹੈਗੀ ਬਹੁਤ ਜ਼ਿਆਦਾ ਹੈਗੀ ਐਜ਼ ਕੰਪੇਅਰ ਟੂ ਇੰਡੀਆ, ਪਾਕਿਸਤਾਨ ਦੇ ਹੁਣ ਜਿਹੜੇ ਏਰੀਆ ਹੈਗੇ ਸਾਊਥਰਨ ਏਰੀਆ ਦੇ ਬਿਲਕੁਲ, ਕਿਉਂਕਿ ਇਹਨਾਂ ਦੇ ਜਹਾਜ਼ ਪਹਿਲਾਂ ਜਿਹੜੇ ਸ਼ਿਪ ਸੀਗੇ ਆ ਕੇ ਉੱਥੇ ਆ ਕੇ ਉਤਰਦੇ ਹੁੰਦੇ ਸੀਗੇ ਐਟ ਦੈਟ ਜਿਹੜਾ ਉਹ ਕੋਚੀਨ ਏਰੀਆ ਹੋ ਗਿਆ, ਮੁੜ ਕੇ ਕੇਰਲਾ ਹੋ ਗਿਆ, ਗੋਆ, ਪੌਂਡੀਚੇਰੀ, ਉਹ ਜਿਹੜਾ ਬੈਲਟ ਹੈਗੀ ਆ, that's where they were more localized with period of time. But to answer your question, yes, ਮੁਗਲ ਜਿਹੜੇ ਇਹ ਦੋ ਖਾਸ ਕਰਕੇ ਅਕਬਰ ਔਰ ਜਹਾਂਗੀਰ ਦੇ ਸ਼ੁਰੂ ਵਾਲੇ ਇਹ ਜਿਹੜੇ ਕੁਝ ਸਾਲ ਹੈਗੇ ਆ, ਜਿਨ੍ਹਾਂ ਨੂੰ ਮੈਂ ਰਿਸਰਚ ਕੀਤਾ 5ਵੇਂ ਪਾਤਸ਼ਾਹ ਦੀ ਸ਼ਹਾਦਤ ਦੇ ਲਈ, ਉਸ ਸਮੇਂ ਦੇ ਦੌਰਾਨ ਇਹਨਾਂ ਨੂੰ ਕਹਿ ਲਓ ਵੀ ਕਿਸੇ ਤਰ੍ਹਾਂ ਦਾ ਕੋਈ ਰਾਜੇ ਵੱਲੋਂ obstruction ਨਹੀਂ ਸੀ ਮੈਂ ਪੜ੍ਹੀ, ਜਿੱਥੇ ਉਹਨਾਂ ਨੂੰ ਰੋਕਿਆ ਗਿਆ ਹੋਵੇ ਕਿ ਤੁਸੀਂ ਇਹ ਕ੍ਰਿਸਚੀਅਨ ਮਿਸ਼ਨਰੀ ਕਿਉਂ ਸਾਡੇ ਇਲਾਕੇ 'ਚ ਘੁੰਮ ਰਹੇ ਹੋ, ਜਾ ਕੇ ਨਾਲ ਕਿਉਂ ਰਹੇ। ਅਕਬਰ ਦੇ ਤਾਂ ਇਵਨ ਨਾਲ ਕਸ਼ਮੀਰ ਔਰ ਦੱਖਣ ਤੱਕ ਇੱਕ ਜੀਜ਼ੂਟ ਨਾਲ ਗਿਆ ਹੈ। ਜੀ ਡਾਕਟਰ ਸਾਹਿਬ, ਇਸ ਤੋਂ ਬਾਅਦ ਫਿਰ ਜਦੋਂ ਅੰਗਰੇਜ਼ ਦੌਰ ਆਇਆ, ਅੰਗਰੇਜ਼ਾਂ ਦੀ ਹਕੂਮਤ ਆਈ, ਫਿਰ ਤਾਂ ਖੁੱਲ੍ਹ ਖੁਲਾ ਕੇ ਹੋ ਗਏ, ਸਾਹਮਣੇ ਆ ਗਏ ਲੋਕ। ਉਦੋਂ ਜਿਹੜੇ ਉਹ ਲੋਕ ਸਨ ਉਹ ਕਨਵਰਟ ਹੋ ਗਏ, ਜਿਨ੍ਹਾਂ ਦੀ ਹੁਣ ਆਬਾਦੀ ਬਹੁਤ ਸਾਰੀ ਆ ਸਾਡੇ ਇੱਥੇ ਪੰਜਾਬ ਦੇ ਵਿੱਚ। ਜੀ ਬਿਲਕੁਲ ਬਿਲਕੁਲ, ਉਹ ਨਾ ਇਹ ਹੁਣ ਸਿਲਸਿਲਾ ਅੱਜ ਤੱਕ ਵੀ ਚੱਲ ਰਿਹਾ। ਹੁਣ ਵੀ ਮੈਂ ਇੰਡੀਆ ਰੀਸੈਂਟਲੀ ਜਾ ਕੇ ਆਇਆ, ਤੇ ਜਦੋਂ ਹਾਲੇ ਮੈਂ ਇੰਡੀਆ ਤੋਂ 20 ਸਾਲ ਪਹਿਲਾਂ ਜਦੋਂ ਅਮਰੀਕਾ ਮੂਵ ਹੋਇਆ ਸੀ, ਉਦੋਂ ਇੰਨੀ ਜ਼ਿਆਦਾ ਕਨਵਰਜਨ ਨਹੀਂ ਸੀ। ਪਰ ਹੁਣ ਇਸ ਵੇਲੇ ਫਿਰ ਪਾਕਿਸਤਾਨ ਦਾ ਤਾਂ ਮੈਨੂੰ ਪਤਾ ਨਹੀਂ ਹੈ, ਪਰ ਇੰਡੀਆ ਵਿੱਚ ਹਾਲੇ ਵੀ ਬਹੁਤ ਜ਼ਿਆਦਾ ਹਾਈ ਸਪੀਡ ਨਾਲ ਕਨਵਰਜਨ ਟੂ ਕ੍ਰਿਸਚੀਅਨਿਟੀ ਹੈਗੀ ਹੈ। ਸੋ ਕ੍ਰਿਸਚੀਅਨਿਟੀ ਜਿਹੜਾ ਧਰਮ ਹੈਗਾ, ਇਹ ਵੀ ਇੱਕ ਬਹੁਤ ਫਾਸਟ ਸਪਰੈਡਿੰਗ ਰਿਲੀਜਨ ਹੈਗਾ। ਇਹ ਬਹੁਤ ਇੰਟਰਸਟਿੰਗ ਹਿਸਟਰੀ ਹੈ। ਤੁਸੀਂ ਸਪੇਨ, ਇੱਧਰ ਪੁਰਤਗਾਲ, ਇਹਨਾਂ ਕੰਟਰੀਜ਼ 'ਚ ਜਦੋਂ ਜਾਂਦੇ, ਇੱਥੋਂ ਪਤਾ ਲੱਗਦਾ ਵੀ ਕਿੱਦਾਂ ਇਹਨਾਂ ਦੇ ਮਿਸ਼ਨਰੀਜ਼, ਜਿਹੜੀ ਆਪਣੀ ਇੰਟਰਸਟਿੰਗ ਚੀਜ਼ ਹੈਗੀ ਵੀ ਜਿਹੜੀ ਚੀਜ਼ ਹੁਣ ਆਪਾਂ ਇਫੈਕਟ ਦੇਖ ਰਹੇ ਹਾਂ ਅੱਜ 2020 ਦੇ ਵਿੱਚ, ਇਹਦੀ ਸ਼ੁਰੂਆਤ ਕਦੋਂ ਹੋਈ ਆ? ਉਸ ਵੇਲੇ ਤੋਂ ਹੋਈ ਆ ਜਦੋਂ 5ਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਜਿਹੜਾ ਸਮਾਂ ਹੈਗਾ 1606। ਸੋ ਉਹ ਕੁਝ ਟਾਈਮ ਹੈਗਾ ਜਦੋਂ ਕ੍ਰਿਸਚੀਅਨ ਮਿਸ਼ਨਰੀਜ਼ ਨੇ ਆ ਕੇ ਆਪਣੇ ਜਿਹੜੇ ਬਕਾਇਦਾ ਕਹ ਲਓ ਵੀ ਫਾਰਮਲ ਐਸਟੈਬਲਿਸ਼ਮੈਂਟਸ ਸ਼ੁਰੂ ਕੀਤੀਆਂ। ਫਿਰ ਉਹਨਾਂ ਨੂੰ ਸੇਫ ਸਾਈਡ ਮਿਲ ਗਈ ਅੰਗਰੇਜ਼ ਦੌਰ 'ਚ ਆ ਕੇ। ਆਫ ਕੋਰਸ ਜੀ, ਜਦੋਂ ਅੰਗਰੇਜ਼ ਆਏ ਗਏ, ਅੰਗਰੇਜ਼ਾਂ ਦਾ ਆਪਣਾ ਧਰਮ ਸੀ, ਉਹਨਾਂ ਨੂੰ ਤਾਂ ਮਤਲਬ ਇਹ ਤਾਂ ਕੁਦਰਤੀ ਹੈ। ਇਹ ਤਾਂ ਇਦਾਂ ਹੈ ਨਾ ਵੀ ਜਿੱਦਾਂ ਆਪਣੇ ਮੁਗਲਸ ਆਏ, ਉਹ ਤੋਂ ਪਹਿਲਾਂ ਮੁਹੰਮਦ ਬਿਨ ਕਾਸਮ ਦੀ ਰੇਡ ਹੋਈ ਸੀਗੀ 712-13 ਚ ਸਿੰਧ ਦੇ ਏਰੀਆ ਤੋਂ। ਉਦੋਂ ਦੇ ਕਈ ਸੂਫੀ ਸੰਤ ਮੁਸਲਮਾਨ ਜਿਹੜੇ ਸੀ ਇੱਧਰ ਮੁਲਤਾਨ ਏਰੀਆ 'ਚ ਬੈਠੇ ਹੋਏ ਸੀ। ਸੋ ਜਦੋਂ ਮੁਗਲਸ ਆਏ
13ਵੀਂ 14ਵੀਂ ਸੈਂਚਰੀ 'ਚ ਇੱਧਰ ਅਫਗਾਨਿਸਤਾਨ ਵੱਲੋਂ, ਉਹਨਾਂ ਨੂੰ ਕਈ ਮੁਸਲਿਮ ਤਾਂ ਆਲਰੇਡੀ ਲੋਕਾਂ 'ਚ ਮਿਲ ਗਏ। ਇਹ ਜਿਹੜੇ ਆਪਾਂ ਹੁਣ ਇਸ ਵੇਲੇ ਸੋਚਦੇ ਹਾਂ ਵੀ ਹਾਂਜੀ ਜਿਹੜਾ ਮੁਗਲਸ ਆਏ ਇਹ 12ਵੀਂ 13ਵੀਂ ਸਦੀ 'ਚ ਆਏ, ਪਰ ਜਿਹੜੇ ਮੁਸਲਮਾਨ ਸੀ ਆਪਣੇ ਏਰੀਆ ਦੇ ਲੋਕ ਉਹ ਤਾਂ ਬਹੁਤ ਪਹਿਲਾਂ ਤੋਂ ਹੋਣੇ ਸ਼ੁਰੂ ਹੋ ਗਏ ਸੀ, ਖਾਸ ਕਰਕੇ ਸਾਊਦਰਨ ਪੰਜਾਬ ਦੇ, ਮੁਲਤਾਨ ਦੇ, ਕਿਉਂਕਿ ਜਦੋਂ ਆਪਣੇ ਬਿਨ ਕਾਸਮ ਹੀ ਰਿਟਰਨਡ ਬੈਕ, ਪਰ ਉਸ ਵੇਵ ਦੇ ਨਾਲ ਵੀ ਆਹ ਜਿਹੜੇ ਆਪਣੀ ਮੁਲਤਾਨ, ਸਿੰਧ, ਬਲੂਚਿਸਤਾਨ, ਈਵਨ ਅਪ ਟੂ ਕਸੂਰ ਤੱਕ ਦਾ ਜਿਹੜਾ ਇਲਾਕਾ ਹੈਗਾ, ਇੱਥੇ ਹੌਲੀ ਹੌਲੀ ਜਿਹੜਾ ਮੁਸਲਿਮ ਧਰਮ ਸੀ ਉਹਦੇ ਕੁਝ ਲੋਕੀ ਰਹਿ ਗਏ ਸੀ। ਸੋ ਜਦੋਂ ਮੁੜ ਕੇ ਉਹ ਆਉਂਦੇ ਆ, ਰਾਜੇ ਆਉਂਦੇ ਆ, ਉਹਨਾਂ ਦੇ ਲਈ ਕੋਈ ਬਹੁਤ ਕੰਮ ਸੌਖਾ ਹੋ ਜਾਂਦਾ ਤੇ ਲੋਕਲ ਜਿਹੜੇ ਮੁਸਲਿਮ ਸੀ ਉਹਨਾਂ ਨੂੰ ਵੀ ਇੱਕ ਕਨੈਕਸ਼ਨ ਮਿਲ ਜਾਂਦਾ। ਇਦਾਂ ਹੀ ਇਹ ਜਿਹੜੇ ਕ੍ਰਿਸਚੀਅਨ ਉਦੋਂ ਥੋੜੇ ਲੋਕੀ ਬਣੇ ਹੋਣਗੇ, ਜਦੋਂ ਜਿੱਦਾਂ ਤੁਸੀਂ ਕਿਹਾ ਅੰਗਰੇਜ਼ਾਂ ਦਾ ਜਦੋਂ ਦੌਰ ਆਇਆ ਉਹਨਾਂ ਦਾ ਕੰਮ ਸੌਖਾ ਹੋ ਗਿਆ ਕਿ ਥੋੜੇ ਚਰਚ ਸਟੈਬਲਿਸ਼ ਸੀਗੇ, ਥੋੜਾ ਜਿਹਾ ਜੀਸਸ ਬਾਰੇ ਲੋਕਾਂ ਨੂੰ ਪਤਾ ਸੀਗਾ, ਮੁੜ ਕੇ ਉਹਨਾਂ ਨੇ ਵੀ ਆਪਣੀ ਪ੍ਰੇਅਰਸ ਕਰਨੀਆਂ ਹੁੰਦੀਆਂ। ਮੁੜ ਕੇ ਉਹਨਾਂ ਦੀਆਂ ਤੁਸੀਂ ਹੁਣ ਦੇਖੋ ਜਿਹੜਾ ਲਾਹੌਰ ਦੇ ਵਿੱਚ ਕਿੰਨਾ ਵੱਡਾ ਗੋਰਾ ਕਬਰਿਸਤਾਨ ਹੈਗਾ, ਔਰ ਹਰੇਕ ਸ਼ਹਿਰ ਦੇ ਵਿੱਚ ਹੀ ਇੱਕ ਬਹੁਤ ਖੂਬਸੂਰਤ ਚਰਚ ਜਿਹੜਾ ਬਣਿਆ ਹੋਇਆ ਇੰਡੀਆ 'ਚ ਹਾਲੇ ਵੀ ਹੈਗੇ। ਅੰਮ੍ਰਿਤਸਰ ਵੀ ਮੈਂ ਦੇਖਿਆ, ਲੁਧਿਆਣੇ ਵੀ ਮੈਂ ਦੇਖਿਆ ਹੋਇਆ, ਪੰਜਾਬ ਦੇ ਵਿੱਚ, ਇੱਧਰ ਜ਼ਰੂਰ ਪਾਕਿਸਤਾਨ ਦੇ ਵਿੱਚ ਵੀ ਚਰਚ ਪੁਰਾਣੇ ਜਿਹੜੇ ਮਤਲਬ ਅੰਗਰੇਜ਼ਾਂ ਦੇ ਸਮੇਂ ਦੇ ਹੈਗੇ, ਔਰ ਬਹੁਤ ਖੂਬਸੂਰਤ ਉਹਨਾਂ ਦੀ ਬਿਲਡਿੰਗ, ਉਹਨਾਂ ਦਾ ਜਿਹੜਾ ਕੰਮ, ਉਹਨਾਂ ਦਾ ਸੋਹਣਾ ਕੰਮ ਹੋਇਆ ਹੋਇਆ। ਜਿਹੜਾ ਸਭ ਲੈਟਰਲੀ ਹੁੰਦੇ, ਲੈਟਰ ਅਫੀਸ਼ੀਅਲ ਸੀ ਜਾਂ ਪਰਸਨਲ ਸੀ ਲੈਟਰ? ਨਹੀਂ ਜੀ, ਇਹ ਵਾਲੀ ਜਿਹੜੀ ਚਿੱਠੀ ਦੇਖੋ, ਜਿਹੜੀ ਚਿੱਠੀਆਂ ਲਿਖਦੇ ਸੀ ਨਾ ਜੀਜ਼ੂਇਟ ਆਪਣੇ ਆਪਣੇ ਇਲਾਕੇ ਚੋਂ, ਇਹਨਾਂ ਨੇ ਆਪਣੇ ਪਿੱਛੇ ਜਿਹੜਾ ਇਹਨਾਂ ਦਾ ਕਹਿ ਲਓ ਵੀ ਹੈਡ ਹੈਗਾ, ਉਹਨੂੰ ਚਿੱਠੀਆਂ ਲਿਖਣੀਆਂ ਹੁੰਦੀਆਂ। ਸੋ ਜਿਹੜੇ ਲਾਹੌਰ ਵਾਲੇ ਦੋਸਤ ਗਏ ਫਾਦਰ ਇਮੈਨੂਅਲ ਪਿਨਹੇਰੋ ਤੇ ਫ੍ਰਾਂਸਿਸ ਕੋਰਸੀ, ਤੇ ਜਿਹੜੇ ਆਗਰੇ ਵਾਲੇ ਫਾਦਰ ਐਂਥੋਨੋ ਮੰਚਾਡੋ ਤੇ ਇਹ ਜ਼ਰੋਮ ਹੇਵੀਅਰ, ਇਹ ਸਾਰੇ ਜਿਹੜੀਆਂ ਅਫੀਸ਼ੀਅਲ ਲੈਟਰਸ ਲਿਖਦੇ ਹੁੰਦੇ ਸੀ। ਪਰ ਜਿਹੜੀ ਇਹ ਚਿੱਠੀ ਹੈਗੀ ਆ ਜਿਹਦੇ ਵਿੱਚ ਪੰਜਵੇਂ ਪਾਤਸ਼ਾਹੀ ਦੀ ਸ਼ਹਾਦਤ ਦਾ ਜ਼ਿਕਰ ਹੈਗਾ, ਇਹ ਇੱਕ ਪ੍ਰਾਈਵੇਟ ਲੈਟਰ ਸੀਗੀ ਐਜ਼ ਕੰਪੇਅਰਡ ਟੂ ਅਫੀਸ਼ੀਅਲ ਐਨੂਅਲ ਲੈਟਰਸ, ਜਿਹੜੀ ਹਰੇਕ ਜੀਜ਼ੂਇਟ ਨੇ ਆਪਣੇ ਪ੍ਰੋਵਿੰਸ ਚੋਂ, ਆਪਣੇ ਇਲਾਕੇ ਚੋਂ ਸੈਂਡ ਕਰਨੀ ਹੁੰਦੀ ਸੀ। ਆਪਣਾ ਜਿਹੜਾ ਸੁਪੀਰੀਅਰ ਹੁੰਦਾ ਸੀ, ਜਿਹੜਾ ਉਸ ਵੇਲੇ ਸੀਗਾ ਜਾਂ ਤਾਂ ਪ੍ਰੋਵਿੰਸ਼ੀਅਲ ਇਨ ਗੋਆ ਜਾਂ ਹੁੰਦਾ ਸੀਗਾ ਜਨਰਲ ਇਨ ਰੋਮ। ਇਹ ਦੋ ਇਹਨਾਂ ਦੇ ਸੁਪੀਰੀਅਰ ਹੁੰਦੇ ਸੀ, ਇੱਕ ਤਾਂ ਗੋਆ ਦੇ ਵਿੱਚ ਜਾਂ ਸਿੱਧਾ ਜਾ ਕੇ ਫਿਰ ਰੋਮ ਇਟਲੀ ਦੇ ਵਿੱਚ। ਹਰੇਕ ਸਾਲ ਦੇ ਐਂਡ ਤੇ ਜਾ ਕੇ ਚਿੱਠੀ ਲਿਖਦੇ ਸੀ। ਪਰ ਇਹ ਚਿੱਠੀ ਜਿਹਦੇ ਵਿੱਚ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਜ਼ਿਕਰ ਹੈਗਾ, ਇਹ ਚਿੱਠੀ ਜਿਹੜੀ ਹੈ ਇੱਕ ਪਰਸਨਲ ਚਿੱਠੀ ਹੈਗੀ ਹੈ, ਕੋਈ ਅਫੀਸ਼ੀਅਲ ਇਦਾਂ ਦੀ ਐਨੂਅਲ ਰਿਪੋਰਟ ਨਹੀਂ ਸੀਗੀ। ਅੱਛਾ, ਹੁਣ ਦੱਸ ਵੀ ਦਿਓ ਸਾਰੇ, ਮੈਨੂੰ ਥੋੜਾ ਜਿਹਾ ਤਜੱਸਸ ਹੈ ਵੀ ਚਿੱਠੀ 'ਚ ਲਿਖਿਆ ਕੀ ਸੀ। ਇਹ ਚਿੱਠੀ 'ਚ ਪਹਿਲਾਂ ਮੈਂ ਦੱਸਦਾ ਵੀ ਇਨ ਜਨਰਲ ਉਹ ਜਿਹੜੀ ਚਿੱਠੀ ਦੀ ਸਟਾਰਟਿੰਗ ਹੈਗੀ ਆ, ਉਹਦੀ ਚਿੱਠੀ ਦੀ ਸਟਾਰਟਿੰਗ ਦੇ ਵਿੱਚ ਉਹ ਮਤਲਬ ਇਨ ਜਨਰਲ ਉਹ ਦੱਸਦਾ ਪਈ ਆਪਣੇ ਮਤਲਬ ਬੌਸ ਨੂੰ ਦੱਸ ਰਿਹਾ ਪਈ, ਜ਼ਰੋਮ ਹੇਵੀਅਰ ਦੱਸ ਰਿਹਾ ਪਈ ਜਿਹੜੇ ਕ੍ਰਿਸਚੀਅਨਸ ਹੈਗੇ ਆ ਉਹਨਾਂ ਬਾਰੇ ਗੱਲਾਂ ਬਾਤਾਂ ਲਿਖਦਾ ਪਹਿਲਾਂ ਪਈ, ਕਿਵੇਂ ਆਗਰਾ ਤੇ ਲਾਹੌਰ ਦੋਹਾਂ ਸ਼ਹਿਰਾਂ ਬਾਰੇ ਲਿਖਦਾ ਨਾ ਉਹ, ਕੀ ਉਹਨਾਂ 'ਚ ਕੀ ਉਹਨਾਂ ਦੇ ਹਾਲਾਤ ਹੈਗੇ, ਜਿਹੜੇ ਲੋਕੀ ਕ੍ਰਿਸਚੀਅਨਿਟੀ 'ਚ ਕਨਵਰਟ ਹੋਏ ਆ, ਉਹਨਾਂ ਦੀ ਕੁਝ ਕੰਡੀਸ਼ਨਸ ਬਾਰੇ ਲਿਖਦਾ। ਫਿਰ ਉਹ ਪੋਲੀਟੀਕਲ ਚੀਜ਼ਾਂ ਬਾਰੇ ਲਿਖਣ ਲੱਗਦਾ ਉਸ ਚਿੱਠੀ ਦੇ ਵਿੱਚ, ਜਿਹਦੇ 'ਚ ਸਭ ਤੋਂ ਪਹਿਲਾਂ ਤਾਂ ਆ ਜਾਂਦੀ ਹੈ ਅਕਬਰ ਦੀ ਡੈਥ, ਅਕਬਰ ਦੀ ਮੌਤ ਬਾਰੇ ਲਿਖਦਾ। ਤੇ ਉਹਦੇ ਆਪਣੇ ਜਿਹੜਾ ਜ਼ਰੋਮ ਹੇਵੀਅਰ ਹੈਗਾ ਉਹਦੇ ਚੰਗੇ ਸੰਬੰਧਾਂ ਬਾਰੇ ਲਿਖਦਾ ਵੀ ਜਦੋਂ ਅਕਬਰ ਦੀ ਡੈਥ ਵੇਲੇ ਜਦੋਂ ਉਹ ਬਿਮਾਰ ਸੀਗਾ ਐਂਡ ਤੇ, ਜਾਂ ਮਤਲਬ ਉਹਦੀ ਜਿਹੜੇ ਗੁੱਡ ਜਿਹੜੇ ਸੀ ਉਹਦੇ ਨਾਲ ਰਿਲੇਸ਼ਨ ਗੁੱਡ ਸੀਗੇ। ਫਿਰ ਉਹਦੇ ਫਿਊਨਰਲ ਬਾਰੇ ਲਿਖਦਾ। ਫਿਰ ਜਹਾਂਗੀਰ ਜਦੋਂ ਰਾਜਾ ਬਣਿਆ ਉਹਦੇ ਬਾਰੇ ਲਿਖਦਾ। ਫਿਰ ਖੁਸਰੋ ਦੀ ਬਗਾਵਤ ਬਾਰੇ ਬੜੀ ਡਿਟੇਲ 'ਚ ਲਿਖਦਾ ਕਿ ਕਿਵੇਂ ਉਹ ਆਗਰਾ ਤੋਂ ਚੱਲ ਕੇ ਜਿਹੜਾ ਸੀ ਲਾਹੌਰ ਪਹੁੰਚਿਆ, ਜਿਹੜਾ ਆਪਾਂ ਪਿਛਲੀ ਵਾਰੀ ਆਪਣੀ ਇੱਕ ਟੌਪ ਐਪੀਸੋਡ ਵਿੱਚ ਜ਼ਿਕਰ ਕੀਤਾ ਸੀ। ਫਿਰ ਉਹ ਜਹਾਂਗੀਰ ਨੇ ਜਿਸ ਤਰ੍ਹਾਂ ਖੁਸਰੋ ਨੂੰ ਫੜਿਆ ਤੇ ਖੁਸਰੋ ਨੂੰ ਹਰਾਇਆ, ਤੇ ਜਦੋਂ ਖੁਸਰੋ ਜਿਹੜਾ ਸੀ ਕਾਬਲ ਨੂੰ ਭੱਜਣ ਦਾ ਇੰਤਜ਼ਾਮ ਕਰ ਰਿਹਾ ਸੀ, ਉਹਦੀ ਜਿਹੜੀ ਫੁੱਲ ਡਿਟੇਲ ਹੈਗੀ ਹੈ ਇਸ ਚਿੱਠੀ ਦੇ ਵਿੱਚ। ਫਿਰ ਜਦੋਂ ਖੁਸਰੋ ਦੇ ਫੜਨ ਹੋਣ ਤੋਂ ਬਾਅਦ ਜਹਾਂਗੀਰ ਲਾਹੌਰ ਪਹੁੰਚਿਆ, ਜਦੋਂ ਉਹਨੂੰ ਪਤਾ ਲੱਗ ਗਿਆ ਕਿ ਉਹਦਾ ਬੇਟਾ ਫੜ ਲਿਆ, ਮਈ 8 1606 ਨੂੰ, ਇਹ ਚੀਜ਼ ਵੀ ਉਸ ਚਿੱਠੀ ਦੇ ਵਿੱਚ ਲਿਖੀ ਹੋਈ ਹੈ। ਫਿਰ ਉੱਥੇ ਇਹ ਵੀ ਲਿਖਦਾ ਚਿੱਠੀ ਵਿੱਚ ਵੀ ਜਦੋਂ ਉਹ ਲਾਹੌਰ ਪਹੁੰਚਿਆ ਉੱਥੇ ਦੋ ਜੀਜ਼ੂਇਟ ਸੀਗੇ। ਜਦੋਂ ਜਹਾਂਗੀਰ ਫੋਰਟ ਦੇ ਅੰਦਰ ਵੱਲ ਨੂੰ ਜਾ ਰਿਹਾ ਸੀ, ਉੱਥੇ ਜਿਹੜੇ ਦੋ ਜੀਜ਼ੂਇਟ ਸੀਗੇ ਉਹਨਾਂ ਨੇ ਉਹਨੂੰ ਗ੍ਰੀਟਿੰਗ ਕੀਤੀ ਲਾਹੌਰ ਫੋਰਟ ਦੇ ਬਾਹਰ ਜਹਾਂਗੀਰ ਨੂੰ ਐਂਟਰੀ ਕਰਨ ਵੇਲੇ। ਮਤਲਬ ਇੰਨੀ ਡਿਟੇਲਡ ਐਂਟਰੀ ਜਿੱਦਾਂ ਦੀ ਵੀ ਚਿੱਠੀ ਲਿਖੀ ਦੀ ਹੈ ਇਦਾਂ ਲਿਖ ਰਿਹਾ ਉਹ। ਫਿਰ ਨਾਲ ਉਹ ਜਿਹੜਾ ਆਪ ਜ਼ਰੋਮ ਹੇਵੀਅਰ ਹੈਗਾ, ਇਹਨੇ ਜਿਹੜੇ ਸੀਗੇ ਜਹਾਂਗੀਰ ਤੋਂ 5 ਦਿਨਾਂ ਬਾਅਦ ਇਹ ਆਗਰਾ ਤੋਂ ਜਿਹੜਾ ਲਾਹੌਰ ਆਇਆ ਸੀ, ਇਹਨੇ ਫਿਰ ਇੱਥੇ ਇੱਕ ਹੋਰ ਚੀਜ਼ ਜਿਹੜੀ ਲਿਖਦਾ ਕਿ ਉਹ ਨਾਮ ਨਹੀਂ ਲਿਖਦਾ ਕਿਸੇ ਦਾ, ਜਿਹਦੇ ਬਾਰੇ ਹੁਣ ਆਪਾਂ ਗੱਲਬਾਤ ਕਰਾਂਗੇ। ਉਹ ਲਿਖਦਾ ਵੀ ਜਿਹੜੇ ਆਪਣੇ ਖੁਸਰੋ ਦੇ ਜਿਹੜੇ ਸਾਥੀ ਸੀ ਕਈ, ਉਹਨਾਂ ਦੇ ਨਾਲ ਬਹੁਤ ਸਲੂਕ ਜ਼ਾਲਮਾਨਾ ਕੀਤਾ ਗਿਆ, ਉਹਨਾਂ ਨਾਲ ਐਗਜ਼ੀਕਿਊਸ਼ਨ ਵੀ ਕੀਤੀ ਗਈ, ਮਤਲਬ ਇੱਕ ਜਣੇ ਨੂੰ ਮਾਰਿਆ ਵੀ ਗਿਆ। ਤੇ ਉਹ ਜਿਹੜੇ ਉਹਦੇ ਸੋਲਜਰ ਸੀਗੇ, ਉਹਨਾਂ ਦਾ ਜਿਹੜੇ ਖੁਸਰੋ ਦੇ ਸੋਲਜਰ ਸੀ, ਇਹਨਾਂ ਨੂੰ ਫੜ ਕੇ ਨਾ ਜਹਾਂਗੀਰ ਨੇ ਸ਼ਹਿਰ ਦੇ ਵਿੱਚ ਹਾਥੀਆਂ ਤੇ ਬਿਠਾ ਕੇ
ਬੇਇੱਜ਼ਤੀ ਵਾਂਗੂ ਇੱਕ ਜਲੂਸ ਕੱਢਿਆ ਸੀ ਪਨਿਸ਼ਮੈਂਟ ਦੇ ਤੌਰ ਤੇ। ਤੋ ਉਹਦੇ ਜਲੂਸ ਦੀ ਜਿਹੜੀ ਹੈਗੀ ਆ ਉਹ ਇੰਟਰਸਟਿੰਗ ਚੀਜ਼ ਦੱਸਦਾ। ਤੇ ਜਿਹੜੀ ਚੀਜ਼ ਆਪਣੇ ਮਤਲਬ ਦੀ ਹੈਗੀ ਹੈ, ਜਿਹੜਾ ਆਪਣੇ ਮਤਲਬ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਦੇ ਨਾਲ ਜਿਹੜਾ ਪੈਰਾਗ੍ਰਾਫ ਜੁੜਦਾ, ਜੇ ਤੁਸੀਂ ਚਾਹੁੰਦੇ ਤਾਂ ਮੈਂ ਤੁਹਾਨੂੰ ਉਹ ਪੈਰਾਗ੍ਰਾਫ ਪੂਰਾ ਹੀ ਢਿੱਲੋਂ ਸਾਹਿਬ ਪੂਰਾ ਵੀ ਸੁਣਾ ਸਕਦਾ। ਜਿਹੜੀ ਹੁਣ ਆਪਣੇ ਮਤਲਬ ਦੀ ਗੱਲ ਆਉਣ ਲੱਗੀ ਹੈ, ਜਿਹੜੀ ਮੈਂ ਤੁਹਾਨੂੰ ਜਿਹੜੀ ਸੁਣਾ, ਇਹ ਡਾਕਟਰ ਗੰਡਾ ਸਿੰਘ ਜੀ ਦੀ ਐਡੀਟਡ ਬੁੱਕ ਦੇ ਵਿੱਚ ਮੈਂ ਤੁਹਾਨੂੰ ਸੁਣਾਉਣਾ, ਜਿਹੜਾ ਮੈਂ ਆਪਣੀ ਕਿਤਾਬ ਦੇ ਵਿੱਚ ਵੀ ਇਹਦਾ ਜ਼ਿਕਰ ਕੀਤਾ ਹੋਇਆ। ਉਹ ਪਹਿਲਾਂ ਆਹ ਸਾਰੀਆਂ ਗੱਲਾਂ ਲਿਖ ਕੇ, ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸੀਆਂ ਹੁਣ, ਠੀਕ ਹੈ ਨਾ, ਮਤਲਬ ਕੱਲੀ ਚਿੱਠੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਬਾਰੇ ਨਹੀਂ ਹੈਗੀ, ਚਿੱਠੀ 'ਚ ਉਹਨੇ ਸਾਰਾ ਕੁਝ ਪਹਿਲਾਂ ਆਹ ਲਿਖਿਆ ਜਿਹੜਾ ਮੈਂ ਤੁਹਾਨੂੰ ਬੋਲ ਕੇ ਦੱਸਿਆ। ਫਿਰ ਉਹ ਲਿਖਦਾ ਵੀ ਜਦੋਂ ਇਹ ਪ੍ਰਿੰਸ ਜਿਹੜਾ ਖੁਸਰੋ ਆ, ਜਹਾਂਗੀਰ ਦਾ ਬੇਟਾ, ਇਹ ਆਗਰਾ ਤੋਂ ਜਾ ਰਿਹਾ ਸੀ, ਰਾਹ ਵਿੱਚ ਉਹ ਇੱਕ ਪਗਾਨ ਨੂੰ ਮਿਲਿਆ। ਪਗਾਨ ਕਿਸੇ ਨੇ ਲਿਖਿਆ, ਟਰਾਂਸਲੇਸ਼ਨ ਵਾਲੇ ਨੇ, ਕਿਸੇ ਨੇ ਜੈਂਟਾਈਲ ਲਿਖਿਆ। ਇਹ ਹੁੰਦੇ ਆ ਜੈਂਟਾਈਲ ਹੁੰਦੇ ਆ ਜਾਂ ਪਗਾਨ ਹੁੰਦੇ ਆ ਵੀ ਜਿਹੜੇ ਨੌਨ ਕ੍ਰਿਸਚਨ ਜਾਂ ਨੌਨ ਇਸਲਾਮਿਕ ਜਾਂ ਨੌਨ ਜਿਊ ਹੈਗੇ, ਮਤਲਬ ਇਹ ਜਿਹੜੇ ਮੇਨ ਧਰਮ ਸੀਗੇ ਤਿੰਨ ਉਸ ਵੇਲੇ, ਕ੍ਰਿਸਚੈਨਿਟੀ, ਜੂਇਜ਼ ਜਾਂ ਇਸਲਾਮ, ਉਹਨਾਂ 'ਚ ਨਹੀਂ ਹੈਗੇ, ਠੀਕ ਹੈ। ਮਤਲਬ ਇਹਨੇ ਇਹ ਵਰਡ ਯੂਜ਼ ਕੀਤਾ। ਇਹਦੀ ਖਾਸੀਅਤ ਇਹ ਹੈ ਕਿ ਉਹਨੇ ਮਤਲਬ ਕੋਈ ਨਾਮ ਗੁਰੂ ਦਾ ਨਹੀਂ ਲਿਖਿਆ, ਤੇ ਉਹਨੇ ਇਦਾਂ ਲਿਖਿਆ ਕਾਲਡ ਦਾ ਗੁਰੂ, ਵੀ ਉਹਨੂੰ ਗੁਰੂ ਕਹਿੰਦੇ ਸਾਰੇ। ਵੀ ਉਹ ਨਾਲ ਇਹ ਲਿਖਦਾ ਵੀ ਉਹਦਾ ਲੈਵਲ ਉਹ ਆ ਵੀ ਜਿੱਦਾਂ ਸਾਡੇ ਕ੍ਰਿਸਚਨ 'ਚ ਪੋਪ ਆ, ਮਤਲਬ ਇਹ ਬਹੁਤ ਇੱਕ, ਉਹਨੇ ਇਹ ਚੀਜ਼ ਨਾਲ ਕੰਪੇਅਰ ਕੀਤਾ ਵੀ ਉਹ ਗੁਰੂ ਜਿਹੜਾ ਹੈ ਇਹਨਾਂ ਲੋਕਾਂ 'ਚ ਪੋਪ ਵਾਂਗੂ, ਸਾਡੇ ਵਾਂਗੂ, ਵੀ ਉਹਨੂੰ ਜਿਹੜਾ ਬੜਾ ਇਹ ਹੋਲੀ ਮੈਨ ਸਮਝਦੇ ਆ। ਵੀ ਉਹਦੀ ਰੈਪੂਟੇਸ਼ਨ ਜਾਣ ਕੇ, ਉਹਦੇ ਬਾਰੇ ਬਹੁਤ ਉੱਚਾ ਸੁਣ ਕੇ, ਜਿਹੜਾ ਇਹ ਪ੍ਰਿੰਸ ਖੁਸਰੋ ਸੀ ਉਹਦੇ ਕੋਲੋਂ ਜਿਹੜਾ ਸੀ ਬਲੈਸਿੰਗ ਲੈਣ ਆਇਆ, ਤੇ ਗੁਰੂ ਨੇ ਉਹਦੇ ਮੱਥੇ ਦੇ ਉੱਤੇ ਜਿਹੜੇ ਸੀ 3 ਨਿਸ਼ਾਨ ਲਾਏ, 3 ਤਿਲਕ ਲਾਏ। ਤੇ ਜਿਹੜਾ ਪ੍ਰਿੰਸ ਸੀਗਾ ਖੁਸਰੋ ਸੀ, ਇਸ ਚੀਜ਼ ਤੋਂ ਬਹੁਤ ਖੁਸ਼ ਹੋਇਆ। ਤੇ ਜਦੋਂ ਰਾਜੇ ਨੂੰ ਪਤਾ ਲੱਗਾ, ਜਹਾਂਗੀਰ ਨੂੰ ਇਸ ਗੱਲ ਦਾ ਪਤਾ ਲੱਗਾ, ਉਹਨੇ ਪ੍ਰਿੰਸ ਨੂੰ ਤਾਂ ਉਸ ਵੇਲੇ ਪ੍ਰਿਜ਼ਨਰ ਬਣਾਇਆ ਹੋਇਆ ਸੀ, ਉਹਨੇ ਕਿਹਾ ਵੀ ਜਿਹੜਾ ਗੁਰੂ ਆ ਇਹਨੂੰ ਵੀ ਲੈ ਕੇ ਆਓ, ਤੇ ਉਹਦੇ ਅੱਗੇ ਜਿਹੜਾ ਸੀ ਗੁਰੂ ਨੂੰ ਪੇਸ਼ ਕੀਤਾ ਗਿਆ। ਤੇ ਉਸ ਵੇਲੇ ਕੁਝ ਹੋਰ ਪਗਾਨਸ ਸੀਗੇ, ਕੁਝ ਹੋਰ ਜੈਂਟਾਈਲ ਸੀਗੇ, ਮਤਲਬ ਜਿਹੜੇ ਉਸ ਫੇਥ ਦੇ ਲੋਕ ਆ, ਜਿਹੜੇ ਮਤਲਬ ਗੁਰੂ ਦੇ ਨਾਲ ਦੇ ਲੋਕ ਸੀਗੇ, ਉਹਨਾਂ ਨੇ ਰਾਜੇ ਨੂੰ ਬੇਨਤੀ ਕੀਤੀ ਕਿ ਛੱਡਿਆ ਜਾਵੇ, ਕਿ ਇਹ ਉਹਨਾਂ ਦਾ ਸੰਤ ਹੈ, ਉਹਨਾਂ ਦਾ ਸੇਂਟ ਹੈ। ਇਸ ਚਿੱਠੀ ਦੇ ਵਿੱਚ ਫਿਰ ਉਹ ਲਿਖਦਾ ਹੈ ਵੀ ਰਾਜੇ ਨੇ ਇਹ ਫੈਸਲਾ ਕੀਤਾ ਵੀ ਗੁਰੂ ਸਾਹਿਬ ਨੂੰ ਜਿਹੜਾ ਇਹ ਫਾਈਨ ਆ 1 ਲੱਖ ਰੁਪਏ ਦਾ, ਕਰੂਜ਼ੈਡੋਸ ਵਰਡ ਉਹਨੇ ਲਿਖਿਆ, ਕਰੂਜ਼ੈਡੋਸ ਜਿਹੜਾ ਹੈਗਾ ਮਤਲਬ 1 ਲੱਖ ਦਾ ਜਿਹੜਾ ਹੈਗਾ ਉਹ ਜੁਰਮਾਨਾ ਕੀਤਾ ਜਾਵੇ। ਇੱਕ ਰਿਚ ਪਗਾਨ ਸੀਗਾ ਜਿਹਨੇ ਕਿ ਸ਼ੋਰਟੀ ਦਿੱਤੀ, ਮਤਲਬ ਜਿੱਦਾਂ ਨਾ ਬੌਂਡ ਕਰਨ ਵਾਲੇ ਨੇ ਬੌਂਡ ਭਰਿਆ ਕਿਸੇ ਨੇ ਵੀ ਹਾਂਜੀ ਜੇ ਇਹ ਮੈਨੂੰ ਗੁਰੂ ਸਾਹਿਬ ਨੂੰ ਦੇ ਦਿਓ ਤੇ ਮੈਂ ਜਿਹੜਾ ਇਹ ਲੱਖ ਰੁਪਈਆ ਦੇ ਦਿੰਦਾ। ਸੋ ਉਸ ਬੰਦੇ ਨੇ, ਅਗੇਨ ਉਹਦਾ ਨਾਮ ਨਹੀਂ ਲਿਖਿਆ, ਉਹਨੇ ਜਿਹੜਾ ਚਿੱਠੀ ਲਿਖਣ ਵਾਲਾ ਹੈਗਾ ਉਹਨੇ ਉਸ ਬੰਦੇ ਦਾ ਨਾਮ ਨਹੀਂ ਲਿਖਿਆ ਜਿਹਨੇ ਸ਼ੋਰਟੀ ਭਰੀ ਹੈ। ਉਹਨੇ ਲਿਖਿਆ ਵੀ ਉਹਨੇ ਲੱਖ ਰੁਪਏ ਦੀ ਸ਼ੋਰਟੀ ਭਰ ਕੇ ਜਿਹੜਾ ਸੀ ਗੁਰੂ ਨੂੰ ਆਪਣੇ ਕੋਲ ਲੈ ਲਿਆ, ਤੇ ਉਹਨੂੰ ਆਸ ਇਹ ਸੀ ਵੀ ਜਿਹੜੇ ਲੋਕੀ ਹੋਰ ਸ਼ਰਧਾਲੂ ਹੈਗੇ ਆ, ਸੇਵਕ ਹੈਗੇ ਆ, ਉਹ ਜਿਹੜੇ ਸੀ ਇਹ ਪੈਸੇ ਉਹਨੂੰ ਮੋੜ ਦੇਣਗੇ, ਤੇ ਉਹ ਇਸ ਡੀਲ ਦੇ ਨਾਲ ਜਿਹੜਾ ਸੀ ਉਹ ਗੁਰੂ ਨੂੰ ਬਚਾ ਲਊਗਾ, ਜਾਂ ਮਤਲਬ ਉਹ ਪੈਸੇ ਬਣਾਉਣਾ ਚਾਹੁੰਦਾ ਸੀ। ਉਹ ਹੁਣ ਅੱਗੇ ਜਾ ਕੇ ਆਪਣੀ ਚਿੱਠੀ 'ਚ ਲਿਖਦਾ ਵੀ ਉਹ ਬੰਦਾ ਗੁਰੂ ਨੂੰ ਪੋਪ ਲਿਖਦਾ, ਉਹ ਪੋਪ ਨੂੰ ਆਪਣੇ ਘਰ 'ਚ ਲੈ ਕੇ ਆਇਆ, ਤੇ ਉਹਨੇ ਜੋ ਵੀ ਚੀਜ਼ਾਂ ਉਹਦੇ ਗੁਰੂ ਦੀਆਂ ਸੀਗੀਆਂ, ਗੁਰੂ ਦਾ ਘਰ, ਗੁਰੂ ਦਾ ਫਰਨੀਚਰ, ਈਵਨ ਕੱਪੜੇ, ਉਹਦੀ ਵਾਈਫ ਦੇ ਕੱਪੜੇ, ਬੱਚਿਆਂ ਦੇ ਕੱਪੜੇ, ਤੇ ਸਭ ਕੁਝ ਖਾਲੀ ਕਰਕੇ ਉਸ ਗੁਰੂ ਦਾ ਜਿਹੜਾ ਸੀ ਉਹ ਨਾਲ ਲੈ ਆਇਆ। ਜਦੋਂ ਪੈਸੇ ਨਹੀਂ ਸੀ ਇਕੱਠੇ ਹੋਏ, ਬਾਰ-ਬਾਰ ਜਾ ਕੇ ਗੁਰੂ ਦੀਆਂ ਜਿਹੜੀਆਂ ਵੀ ਚੀਜ਼ਾਂ ਉਹਨੂੰ ਲੱਭਦੀਆਂ ਸੀਗੀਆਂ ਉਹ ਇਕੱਠੀਆਂ ਕਰ ਕਰਕੇ ਲੈ ਆਇਆ। ਉਹਦਾ ਫਾਈਨ ਜਿਹੜਾ ਪੂਰਾ ਨਹੀਂ ਸੀ ਹੋ ਰਿਹਾ, ਤੇ ਉਹ ਗੁਰੂ ਨੂੰ ਬਹੁਤ ਜਿਹੜਾ ਸੀ ਉਹ ਰੋਜ਼ ਜਿਹੜਾ ਸੀ ਉਹ ਤੰਗ ਕਰਦਾ ਸੀਗਾ, ਔਰ ਡੇਲੀ ਕੋਈ ਨਾ ਕੋਈ ਨਵੀਂ ਜਿਹੜੀ ਇਨਸਲਟ ਗੁਰੂ ਦੀ ਕਰਦਾ ਸੀ। ਅੱਗੇ ਜਾ ਕੇ ਉਹ ਲਿਖਦਾ, the poor saint even received kicks on his face on many occasions and was prevented from eating। ਕਈ ਦਿਨ ਤੱਕ ਉਹਨੂੰ ਖਾਣ ਨਹੀਂ ਦਿੱਤਾ ਗਿਆ, ਜਦੋਂ ਤੱਕ ਜਿਹੜੇ ਹੋਰ ਪੈਸੇ ਦਾ ਇੰਤਜ਼ਾਮ ਨਹੀਂ ਹੁੰਦਾ, ਪੈਸੇ ਦਾ ਇੰਤਜ਼ਾਮ ਹੋਇਆ ਨਹੀਂ ਆ। ਸੋ ਜਿਹੜਾ ਇਹ ਰਿਚ ਮੈਨ ਸੀਗਾ, ਜਿਹੜਾ ਇਹ ਅਮੀਰ ਬੰਦਾ ਸੀ, ਸੋ ਇਹਨੂੰ ਲੱਗਿਆ ਵੀ ਹੁਣ ਹੋਰ ਜਿਹੜੇ ਪੈਸੇ ਨਹੀਂ ਹੈਗੇ, ਮਤਲਬ ਜਿਹੜੇ ਕੋਈ ਜਿਹੜਾ ਪੈਸਾ ਹੈਗਾ ਉਸ ਵੇਲੇ ਅੱਗੇ ਜਿਹੜਾ ਪੈਸਾ ਹੈ ਕੋਈ ਨਹੀਂ ਪ੍ਰਾਪਤ ਹੋਇਆ, ਇਸ ਕਰਕੇ ਉਹਨੇ ਜਿਹੜੀ ਆਪਣੀ ਇਨਸਲਟ ਸੀ ਜਾਂ ਜਿਹੜਾ ਟੌਰਚਰ ਸੀ ਜੋ ਵੀ ਉਹ ਜਾਰੀ ਰੱਖਿਆ, ਜਿਹਦੇ ਕਰਕੇ ਇਹ ਸਾਰੀਆਂ ਜਿਹੜੀਆਂ ਮੁਸ਼ਕਿਲ ਸਮੇਂ ਸੀਗੇ, ਇੰਜਰੀਜ਼, ਪੇਨਸ ਐਂਡ ਇਨਸਲਟਸ ਨੂੰ ਨਾ ਸਾਰਦੇ ਹੋਏ ਇਹ ਗੁਰੂ ਸੀ ਉਹਨਾਂ ਦੀ ਜਿਹੜੀ ਸ਼ਹਾਦਤ ਹੋ ਗਈ, ਉਹਨਾਂ ਦੀ ਜਿਹੜੀ ਸੀ ਉਹ ਡੈਥ ਹੋ ਗਈ। ਸੇ ਅੱਗੇ ਜਾ ਕੇ ਇਹ ਚਿੱਠੀ 'ਚ ਉਹ ਵੀ ਲਿਖਦਾ ਵੀ ਇਹ ਸ਼ੋਰਟੀ ਦੇਣ ਵਾਲਾ ਜਿਹੜਾ ਬੰਦਾ ਸੀ ਉਹ ਭੱਜਣਾ ਚਾਹੁੰਦਾ ਸੀ, ਪਰ ਉਹਨੂੰ ਛੇਤੀ ਮੁਗਲਾਂ ਨੇ ਕਾਬੂ ਕਰ ਲਿਆ, ਮੁਗਲ ਦਰਬਾਰੀਆਂ ਨੇ, ਤੇ ਬਹੁਤ ਛੇਤੀ ਸੀ ਜਿਹੜੀ ਉਹਦੀ ਪ੍ਰਾਪਰਟੀ ਵੀ ਜ਼ਬਤ ਕਰ ਲਈ, ਤੇ ਉਹਨੂੰ ਵੀ ਜਿਹੜਾ ਸੀ ਉਹ ਮਾਰ ਦਿੱਤਾ ਗਿਆ ਨਾਲੇ। ਸੋ ਇਹ ਇੱਕ ਚਿੱਠੀ ਦੀ ਮੈਂ ਤੁਹਾਨੂੰ ਸਮਰੀ ਜੀ ਦੱਸੀ ਆ, ਜਿਹੜੀ ਉਸ ਚਿੱਠੀ ਦੇ ਵਿੱਚ ਲਿਖਿਆ ਜਾਂਦਾ ਹੈ। ਪੜ੍ਹ ਕੇ ਕਈ ਵਾਰੀ ਬਹੁਤ ਦਰਦਨਾਕ ਹੈਗੀ ਹੈ, ਮੈਂ ਖੁਦ ਭਾਵੁਕ ਹੋਇਆ ਨਾ, ਸੋ ਸੌਰੀ ਜੇ ਮੈਂ ਇਹਨੂੰ ਵਧੀਆ ਤਰੀਕੇ ਨਾਲ ਐਕਸਪਲੇਨ ਨਹੀਂ ਕਰ ਸਕਿਆ। ਜੀ ਢਿੱਲੋਂ ਸਾਹਿਬ।
ਅੱਛਾ, ਇਹ ਆਪਾਂ ਪੁਰਤਗਾਲ ਚਿੱਠੀ ਦੀ ਗੱਲ ਕਰਨ ਡਏ ਹਾਂ। ਉਹਦੇ ਜੀ 'ਚ ਜੋ ਉਹਨਾਂ ਲਿਖਿਆ ਸ਼ਹੀਦੀ ਬਾਰੇ, ਤੇ ਜੀ ਇਹਦੇ 'ਚ ਤਾਂ ਕੋਈ ਕੰਟਰੋਵਰਸੀ ਨਹੀਂ ਪਾਈ ਜਾਂਦੀ ਹੈ ਹੋਰ ਸਾਖੀਆਂ ਜੇ ਹੋਰ ਕਿਤੇ ਕੁਝ ਲਿਖਿਆ ਹੋਇਆ ਪੁਰਾਣੀਆਂ ਕਿਤਾਬਾਂ 'ਚ? ਹਾਂਜੀ ਢਿੱਲੋਂ ਸਾਹਿਬ, ਇਹਦੇ ਚ ਹੁਣ ਇਹੀ ਚੀਜ਼ਾਂ ਇੰਟਰਸਟਿੰਗ ਹੈਗੀਆਂ। ਮੈਂ ਤੁਹਾਨੂੰ ਦੱਸਦਾ, ਇਹ ਹੁਣ ਚਿੱਠੀ ਦੇ ਵਿੱਚ ਇਸ ਕੰਟਰੋਵਰਸੀ ਇਹ ਹੈ, ਮੈਨੂੰ ਇੰਟਰਸਟਿੰਗ ਚੀਜ਼ ਮੈਨੂੰ ਇਹ ਲੱਗਦੀ ਹੈ, ਜਿੱਦਾਂ ਇਸ ਚਿੱਠੀ ਦੇ ਵਿੱਚ ਲਿਖਿਆ ਕਿ ਇੱਕ ਪਗਾਨ ਨੇ ਮਾਰਿਆ ਗੁਰੂ ਸਾਹਿਬ ਨੂੰ। ਪਗਾਨ ਮਤਲਬ ਨਾਨ ਮੁਸਲਿਮ, ਨਾਨ ਜੂਇਸ਼, ਨਾਨ ਕ੍ਰਿਸਚਨ, ਮਤਲਬ ਜਿਹੜਾ ਮੇਨ ਚੋਂ ਬੰਦਾ ਹੈਗਾ, ਠੀਕ ਹੈ, ਜਿਹਨੂੰ ਸਿੱਖ ਇਤਿਹਾਸ 'ਚ ਕਿਹਾ ਜਾਂਦਾ ਵੀ ਚੰਦੂ ਦਾ ਨਾਮ ਦੇ ਦਿੱਤਾ ਜਾਂਦਾ, ਜਾਂ ਕਈ ਕਹਿੰਦੇ ਵੀ ਚੰਦੂ ਨਹੀਂ ਸੀ। ਚਲੋ ਆਪਾਂ ਇਸ ਵੇਲੇ ਮੰਨਦੇ ਹਾਂ ਵੀ ਉਹ ਜਿਹੜਾ ਵੀ ਬੰਦਾ ਸੀਗਾ, ਕੋਈ ਬੰਦਾ ਸੀ ਜਿਹਨੇ ਗੁਰੂ ਸਾਹਿਬ ਦੀ ਗਾਰੰਟੀ ਦਿੱਤੀ ਸੀ, ਪਰ ਉਹ ਮੇਨ ਨਹੀਂ ਸੀਗਾ। ਜਦ ਕਿ ਜਿਹੜੀ ਤੁਜ਼ਕੀ ਜਹਾਂਗੀਰੀ ਹੈਗੀ ਹੈ, ਉਹ 'ਚ ਜਹਾਂਗੀਰ ਬੜਾ ਕਲੀਅਰ ਲਿਖਦਾ ਕਿ ਮੈਂ ਗੁਰੂ ਅਰਜਨ ਨੂੰ ਮੁਰਤਜ਼ਾ ਖਾਨ ਦੇ ਹਵਾਲੇ ਕੀਤਾ। ਤੋ ਉਹਦੇ 'ਚ ਬਕਾਇਦਾ ਨਾਮ ਹੈਗਾ ਮੁਰਤਜ਼ਾ ਖਾਨ ਦਾ। ਇੱਕ ਤਾਂ ਚੀਜ਼ ਇਹ ਜਿਹੜੀ ਹੈਗੀ ਆ, ਆਪਾਂ ਨੂੰ ਇਹ ਫਰਕ ਲੱਗਦਾ ਤੁਜ਼ਕੇ ਜਹਾਂਗੀਰ ਦੇ ਵਿੱਚੋਂ। ਦੂਸਰਾ ਇਹ ਹੈ ਵੀ ਇਸ ਚਿੱਠੀ ਦੇ ਮੁਤਾਬਕ ਜਿਹੜਾ ਇਹ ਬੰਦਾ ਸ਼ੋਰਟੀ ਦੇਣ ਵਾਲਾ ਸੀ, ਉਹਨੂੰ ਬਹੁਤ, ਹੁਣ ਇਹ ਚਿੱਠੀ ਹੁਣ 4 ਮਹੀਨਿਆਂ ਬਾਅਦ ਲਿਖ ਦਿੱਤੀ ਗਈ ਹੈ ਗੁਰੂ ਸਾਹਿਬ ਦੀ ਸ਼ਹਾਦਤ ਦੇ ਵਿੱਚ 4 ਮਹੀਨਿਆਂ ਬਾਅਦ ਜਿਹੜੀ ਚਿੱਠੀ ਲਿਖ ਹੋ ਗਈ ਹੈ। ਇਹਦਾ ਮਤਲਬ ਹੈ ਵੀ ਜਦੋਂ ਚਿੱਠੀ ਲਿਖੀ ਗਈ ਆ, ਉਸ ਵੇਲੇ ਚਿੱਠੀ ਦੇ ਮੁਤਾਬਕ ਉਹ ਜਿਹੜਾ ਸ਼ੋਰਟੀ ਵਾਲਾ ਬੰਦਾ ਸੀ ਜਿਹਨੇ ਗੁਰੂ ਸਾਹਿਬ ਨੂੰ ਟੌਰਚਰ ਕੀਤਾ, ਉਹਨੂੰ ਫੜ ਲਿਆ ਸੀ ਮੁਗਲਾਂ ਨੇ, ਵੀ ਉਹਨੇ ਪੈਸੇ ਨਹੀਂ ਮੋੜੇ, ਤੇ ਉਹਨੂੰ ਵੀ ਜਿਹੜਾ ਸੀ ਉਹ ਮਾਰ ਦਿੱਤਾ ਗਿਆ ਸੀ, ਤੇ ਉਹ ਪ੍ਰਾਪਰਟੀ ਜ਼ਬਤ ਕਰ ਲਈ ਸੀ। ਪਰ ਜਿਹੜੀ ਸਿੱਖ ਇਤਿਹਾਸ ਦੇ ਵਿੱਚ ਚੰਦੂ ਦੀ ਸਟੋਰੀ ਸੁਣਾਈ ਜਾਂਦੀ ਆ, ਉਹ ਕੁਝ ਸਾਲਾਂ ਦੇ ਬਾਅਦ ਦੀ ਆ ਕਿ ਗੁਰੂ ਹਰਗੋਬਿੰਦ ਜੀ ਪਾਤਸ਼ਾਹ ਨੇ ਮੁੜ ਕੇ ਉਹਨਾਂ ਦੇ ਸਿੱਖਾਂ ਦੇ ਨਾਲ, ਜਿਹੜਾ ਆਪਾਂ ਪਹਿਲਾ ਚੈਪਟਰ ਕੀਤਾ ਸੀਗਾ ਵੀ ਚੰਦੂ ਦੀ ਹਵੇਲੀ ਤੇ ਜਾ ਕੇ ਉਹਨੂੰ ਜਿਹੜਾ ਮਾਰਿਆ ਗਿਆ, ਲਾਹੌਰ ਦੀਆਂ ਸੜਕਾਂ 'ਚ ਘੜੀਸਿਆ ਗਿਆ, ਨੱਕ 'ਚ ਨਕੇਲ ਪਾਈ ਗਈ, ਉਹ ਕੁਝ ਸਾਲਾਂ ਬਾਅਦ ਦੀ ਸਟੋਰੀ ਹੈਗੀ ਹੈ। ਜਦ ਕਿ ਇਹਦੇ ਵਿੱਚ ਜਿਹੜਾ ਉਹ ਕਰੈਕਟਰ ਹੈਗਾ, ਉਹ ਬਹੁਤ ਛੇਤੀ ਜਿਹੜਾ ਸੀਗਾ ਉਹ ਜਿਹੜਾ ਸੀ ਉਹਨਾਂ ਦੇ ਕਾਬੂ ਆ ਜਾਂਦਾ, ਮੁਗਲਸ ਦੇ, ਉਹਨੂੰ ਮਾਰ ਦਿੰਦੇ ਆ, ਜਿਹੜਾ ਛੋਟੀ ਦੇਣ ਵਾਲਾ ਬੰਦਾ ਸੀ। ਇੱਕ ਚੀਜ਼ ਹੋਰ ਬੜੀ ਇੰਟਰਸਟਿੰਗ ਇਹਦੇ ਵਿੱਚ ਹੈਗੀ ਆ ਕਿ ਇਹਦੇ ਵਿੱਚ ਪਗਾਨ ਯੂਜ਼ ਕੀਤਾ ਗਿਆ ਵਰਡ, ਮਤਲਬ ਵਿੱਚ ਹਿੰਦੂ ਨਹੀਂ ਕਿਹਾ ਗਿਆ। ਜਦ ਕਿ ਜਿਹੜਾ ਆਪਣਾ ਤੁਜ਼ਕ ਹੈਗਾ, ਉਹਦੇ ਚ ਜਹਾਂਗੀਰ ਗੁਰੂ ਸਾਹਿਬ ਦੇ ਲਈ ਵੀ ਹਿੰਦੂ ਵਰਡ ਯੂਜ਼ ਕਰਦਾ ਹੈ, ਗੋਇੰਦਵਾਲ ਦੇ ਕੰਢੇ ਤੇ ਇੱਕ ਹਿੰਦੂ ਬੈਠਾ। ਸੋ ਇਹ ਵੀ ਬੜੀ ਮੈਨੂੰ ਇੰਟਰਸਟਿੰਗ ਚੀਜ਼ ਇਸ ਚਿੱਠੀ ਦੇ ਵਿੱਚ ਲੱਗੀ ਹੈ ਵੀ ਉਹਨੇ ਹਿੰਦੂਆਂ ਤੋਂ ਸੈਪਰੇਟ ਗਿਣਿਆ ਗੁਰੂ ਸਾਹਿਬ ਦਾ ਧਰਮ। ਹਾਲੇ ਸਿੱਖ ਵਰਡ ਤਾਂ ਨਹੀਂ ਆਪਾਂ ਨੂੰ ਐਂਟਰੀ ਦੇ ਵਿੱਚ ਆਇਆ, ਪਰ ਘੱਟੋ ਘੱਟ ਇਹ ਆ ਗਿਆ ਜ਼ਰੂਰ ਕਿ ਜਿਹੜੇ ਹਿੰਦੂਆਂ ਨਾਲੋਂ ਸੈਪਰੇਟ ਆ। ਸੋ ਇਹ ਇੱਕ ਬੜੀ ਇੰਟਰਸਟਿੰਗ, ਜਿਵੇਂ ਲੱਗਦਾ ਵੀ ਆਪਣੇ ਧਰਮ ਤੇ ਜਿਹਨੂੰ ਰੁਤਬਾ ਦਿੱਤਾ ਜਾਂਦਾ, ਮਤਲਬ ਵੀ ਉਹ ਇੱਕ ਵਧੀਆ ਪੀਰ ਫਕੀਰ ਸਨ। ਜੇ ਆਪਾਂ ਇੱਧਰ ਦੀ ਗੱਲ ਕਰੀਏ ਜੀ ਬਿਲਕੁਲ ਸਨ, ਉਧਰ ਜੇ ਹਿੰਦੂਆਂ ਦੀ ਗੱਲ ਕਰ ਲਈ, ਉਹ ਆਪਣੇ ਹਿਸਾਬ ਨਾਲ ਗੱਲ ਕਰਦੇ ਸਨ। ਬਿਲਕੁਲ ਥੋੜਾ ਜਿਹਾ ਇੱਜ਼ਤ ਮਾਨ ਦੇ ਹਿਸਾਬ ਨਾਲ ਵੀ ਕਹਿਣਾ ਵੀ ਜਿਹੜੇ ਸਿੱਖ ਨਹੀਂ ਇਸ ਤਰ੍ਹਾਂ ਉਹਨਾਂ ਨੂੰ ਮੰਨਦੇ ਵੀ ਜਿਵੇਂ ਅਸੀਂ ਫਲਾਣੇ ਨੂੰ ਮੰਨਦੇ ਹਾਂ। ਬਿਲਕੁਲ, ਮਤਲਬ ਉਸ ਕੈਟੇਗਰੀ ਦਾ ਉਹਨਾਂ ਦਾ ਗੁਰੂ ਸੀਗਾ। ਪਰ ਉਹਦੀ ਗੱਲ ਤੋਂ ਇਹ ਕਲੀਅਰ ਹੋ ਜਾਂਦਾ ਵੀ ਉਹ ਹਿੰਦੂ ਨਹੀਂ ਸੀ, ਕਿਉਂਕਿ ਬਹੁਤ ਇਤਿਹਾਸ 'ਚ ਇਹ ਚੱਕਰ ਰਹਿੰਦਾ ਵੀ ਸਿੱਖ ਹਿੰਦੂ ਹਨ, ਤੇ ਕਦੋਂ ਜਾ ਕੇ ਸੈਪਰੇਸ਼ਨ ਸ਼ੁਰੂ ਹੋਈ। ਇਹ ਤੁਜ਼ਕ ਦੇ ਵਿੱਚ ਜਹਾਂਗੀਰ ਤਾਂ ਭਾਵੇਂ ਲਿਖ ਰਿਹਾ ਵਰਡ ਹਿੰਦੂ ਯੂਜ਼ ਕਰ ਰਿਹਾ ਗੁਰੂ ਸਾਹਿਬ ਦੇ ਲਈ, ਪਰ ਜਿਹੜਾ ਇਹ ਹੈਗਾ ਆਪਣਾ ਇਹ ਪੋਰਟੁਗੀਜ਼ ਲੈਟਰ ਹੈਗੀ ਆ, ਇਹਦੇ ਵਿੱਚ ਵਰਡ ਹਿੰਦੂ ਨਹੀਂ ਯੂਜ਼ ਕੀਤਾ ਹੈਗਾ। ਸੋ ਇਹ ਕੁਝ ਜਿਹੜੀਆਂ ਹੈਗੀਆਂ ਡਿਸਕ੍ਰਿਪੈਂਸੀਜ਼ ਆਪਾਂ ਨੂੰ ਜਿਹੜੀਆਂ ਹੈਗੀਆਂ ਇਹ ਨਜ਼ਰ ਆਉਂਦੀਆਂ ਆ ਐਜ਼ ਕੰਪੇਅਰ ਟੂ ਜਨਰਲ ਸਿੱਖ ਇਤਿਹਾਸ। ਦੂਜਾ, ਸਿੱਖ ਇਤਿਹਾਸ ਦੇ ਵਿੱਚ ਇਹ ਬਾਰ-ਬਾਰ ਹੈਗਾ ਕਿ ਗੁਰੂ ਸਾਹਿਬ ਨੂੰ ਤੱਤੀ ਤਵੀ ਤੇ ਬਿਠਾ ਕੇ ਜਿਹੜਾ ਉੱਤੇ ਜਿੱਦਾਂ ਉਹ ਜਿਹੜੇ ਟੌਰਚਰ ਹੈਗੇ, ਉਹ ਮੁਗਲਸ ਦੀ ਫੋਟੋ ਦਿਖਾਈ ਜਾਂਦੀ ਆ। ਮੁਗਲ ਜਲਾਦ ਹੁੰਦੇ ਆ ਉਹ, ਜਿਹੜੇ ਮੁਸਲਿਮ ਕਰੈਕਟਰਸ ਹੈਗੇ ਆ, ਅਕਸਰ ਅਸੀਂ ਮਿਊਜ਼ੀਅਮ 'ਚ ਦੇਖ ਸਕਦੇ ਹਾਂ। ਜਦ ਕਿ ਇਸ ਚਿੱਠੀ ਤੋਂ ਲੱਗਦਾ ਵੀ ਨਹੀਂ, ਉਹ ਮੁਗਲਸ ਨਹੀਂ ਆ, ਉਹ ਪਗਾਨ ਹੀ ਆ, ਮਤਲਬ ਉਸੇ ਹੀ ਫਿਰਕੇ ਦਾ ਉਹ ਬੰਦਾ ਆ ਜਿਹੜਾ ਟੌਰਚਰ ਵੀ ਕਰ ਰਿਹਾ। ਉਹ ਇਹਦੀ ਚਿੱਠੀ ਤੋਂ ਇਹ ਵੀ ਲੱਗਦਾ। ਸੋ ਇਸ ਕਰਕੇ ਇਹ ਕੁਝ ਗੱਲਾਂ ਮੈਨੂੰ ਬੜੀ ਇੰਟਰਸਟਿੰਗ ਲੱਗੀਆਂ। ਆਪਣੀ ਕਿਤਾਬ ਦੇ ਵਿੱਚ ਮੈਂ ਇਹਨਾਂ ਨੂੰ ਬੜਾ ਡਿਟੇਲ ਦੇ ਨਾਲ ਲਾਈਨ ਬਾਈ ਲਾਈਨ ਜਿਹੜਾ ਹੈਗਾ ਕੰਪੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਕਰਕੇ ਮੈਨੂੰ ਸੀ ਕਿ ਅੱਜ ਆਪਾਂ ਸਿਰਫ ਇਸ ਚਿੱਠੀ ਦੀ ਗੱਲ ਕਰੀਏ, ਜਿੱਦਾਂ ਹੁਣ ਆਪਾਂ ਪਹਿਲਾਂ ਵਿੱਚ ਗੱਲਾਂ ਹੋਰ ਕਰਕੇ ਹਟੇ ਹਾਂ, ਵੀ ਹੌਲੀ ਹੌਲੀ ਮੁੜ ਕੇ ਐਂਡ ਤੇ ਜਾ ਕੇ ਆਪਾਂ ਜਿਹੜਾ ਸਾਰੀ ਚੀਜ਼ ਦਾ ਇਹਦਾ ਨਿਚੋੜ ਕੱਢਣ ਦੀ ਕੋਸ਼ਿਸ਼ ਕਰਾਂਗੇ, ਜਾਂ ਆਪਣੇ ਜਿਹੜੇ ਸੁਣਨ ਵਾਲੇ ਸਰੋਤੇ ਆ ਖੁਦ ਹੀ ਮਤਲਬ ਜਿਹੜੇ ਹੈਗੇ ਇਸ ਚੀਜ਼ ਨੂੰ ਖੁਦ ਵੀ ਇਹਦਾ ਨਿਚੋੜ ਜਿਹੜਾ ਉਹ ਕਰ ਸਕਦੇ ਆ। ਆਪਾਂ ਜਿਹੜੀ ਜਹਾਂਗੀਰ ਦੀ ਚਿੱਠੀ ਹੈਗੀ ਹੈ, ਜੋ ਜਹਾਂਗੀਰ ਨੇ ਆਪਣੀ ਚਿੱਠੀ 'ਚ ਲਿਖਿਆ, ਉਹਦੇ ਬਾਰੇ ਵੀ ਅਗਲੀ ਟੌਪਿਕ ਤੇ ਆਪਾਂ ਕਿਉਂਕਿ ਜੇ ਹੁਣ ਆਪਾਂ ਸਾਰਾ ਕੁਝ ਇਕੱਠਾ ਕਰਨ ਲੱਗ ਪਏ ਫਿਰ ਉਹ ਕਈ ਕੁਝ ਮਿਕਸ ਹੋ ਜਾਣਾ। ਜਹਾਂਗੀਰ ਨੇ ਕੀ ਲਿਖਿਆ ਆਪਣੀ ਤੁਜ਼ਕ ਦੇ ਵਿੱਚ, ਉਹ ਆਪਾਂ ਅਗਲੀ ਵਾਰੀ ਡਿਸਕਸ, ਉੱਥੋਂ ਆਪਣਾ ਪ੍ਰੋਗਰਾਮ ਸ਼ੁਰੂ ਕਰਾਂਗੇ। ਫਿਰ ਸ਼ੇਖ ਅਹਿਮਦ ਸਰਹੰਦੀ ਨੇ ਕੀ ਆਪਣੀਆਂ ਚਿੱਠੀਆਂ ਦੇ ਵਿੱਚ ਲਿਖਿਆ, ਫਿਰ ਜਿਹੜੀ ਆਪਣੇ ਆ ਗਈ ਆ ਉਹਦੀ ਮੋਹਸਿਨ ਫਾਨੀ ਦੀ ਕਿਤਾਬ ਹੈਗੀ ਦਬਿਸਤਾਨ ਮਜ਼ਾਹਿਬ। ਹੁਣ ਮੋਹਸਿਨ ਫਾਨੀ ਦਾ ਵੈਸੇ ਨਾਮ ਚੇਂਜ ਹੋ ਗਿਆ, ਉਹਨੂੰ ਮੁਬੀਦ ਕਰਕੇ ਕਹਿੰਦੇ, ਮੁਬਾਦ ਨੇ ਲਿਖੀ ਹੈ। ਸੋ ਉਹ ਸਾਰੀਆਂ ਨੂੰ ਆਪਾਂ ਹੌਲੀ ਹੌਲੀ ਵੀ ਵਿਲ ਕੀਪ ਔਨ ਕੰਪੇਅਰਿੰਗ, ਤਾਂ ਕਿ ਇਸ ਚੀਜ਼ ਨੂੰ ਆਪਾਂ ਜਿਹੜਾ ਹੈਗਾ ਉਹ ਕਲੀਅਰ ਹੋ ਸਕੇ।
ਜਿਹੜੇ ਦੋਸਤਾਂ ਨਾਲ ਜੁੜੇ ਨੇ ਡਾਕਟਰ ਸਾਹਿਬ ਸਾਰਿਆਂ ਨੂੰ ਇੱਕ ਵਾਰੀ ਫੇਰ ਦਵਿੰਦਰ ਜੀ ਨੇ, ਆਕਾਸ਼, ਜੋਤਿਸ਼, ਸਾਰੇ ਦੋਸਤ ਕੋਈ ਨੂੰ ਕਰ ਦਿਓ, ਸ਼ੇਅਰ ਕਰ ਦਿਓ ਵੀਡੀਓ ਤਾਂ ਕਿ ਸਾਰਿਆਂ ਤੱਕ ਪਹੁੰਚ ਸਕੇ ਜੀ। ਹੁਣ ਮੈਂ ਨਾਲ ਢਿੱਲੋਂ ਸਾਹਿਬ ਕੁਝ ਦੋਸਤਾਂ ਦੇ ਮੈਸੇਜ ਦੇਖ ਲਵਾਂ। ਗੁਰਭਜਨ ਸਿੰਘ ਗਰੇਵਾਲ ਜੀ ਲਿਖ ਰਹੇ ਆ ਕਿ ਕ੍ਰਿਸਚੀਅਨ ਪਾਸਟਰ ਕਿਉਂ ਲਿਖੂਗਾ ਹਾਈਲਾਈਟ ਦਾ ਟਾਰਚਰ ਬਾਈ ਮੁਸਲਿਮ ਰੀਲਰਸ। ਹਾਂਜੀ, ਇਹ ਵੀ ਇੱਕ ਪੁਆਇੰਟ ਹੋ ਸਕਦਾ ਕਿਉਂਕਿ ਸਰਕਾਰ ਤੇ ਉਸ ਵੇਲੇ ਮੁਸਲਿਮ ਰੂਲਰਸ ਦੀ ਹੈਗੀ ਆ, ਪਰ ਕਿਉਂਕਿ ਜਿਹੜੀ ਚਿੱਠੀ ਥੋੜੀ ਜਿਹੀ ਪਰਸਨਲ ਹੈਗੀ ਆ, ਇਹਦੇ ਵਿੱਚ ਉਹ ਹੋਰ ਗੱਲਾਂ ਬਹੁਤ ਇੰਟਰਸਟਿੰਗ ਲਿਖ ਰਿਹਾ, ਸੋ ਸ਼ਾਇਦ ਉਹ ਇਸ ਚੀਜ਼ ਨੂੰ ਲਿਖ ਸਕਦਾ ਸੀ। ਸੋ ਇਸ ਚੀਜ਼ ਦਾ ਚਾਂਸ ਮੈਨੂੰ ਘੱਟ ਲੱਗਦਾ ਹੈ ਵੀ ਧਾਰਮਿਕ ਬੰਦਾ ਹੈ, ਉਹ ਰੱਬ ਨੂੰ ਮੰਨਣ ਵਾਲਾ ਬੰਦਾ ਹੈ, ਵੀ ਉਹਨੇ ਨਹੀਂ ਲਿਖਿਆ। ਪਰ ਕਈ ਲੋਕੀ ਇਸ ਪੁਆਇੰਟ ਨੂੰ ਕਹਿੰਦੇ ਆ ਵੀ ਉਹਨੇ ਜਹਾਂਗੀਰ ਦਾ ਨਾਮ ਤਾਂ ਨਹੀਂ ਲਾਇਆ ਵਿੱਚ ਚਿੱਠੀ ਦੇ ਕਿਉਂਕਿ ਉਸ ਵੇਲੇ, ਪਰ ਇਹ ਇੱਕ ਪ੍ਰਾਈਵੇਟ ਚਿੱਠੀ ਸੀਗੀ ਮੇਰੇ ਖਿਆਲ 'ਚ। ਸੋ ਬਾਕੀ ਇਹ ਸਾਰੀ ਚੀਜ਼ਾਂ ਨਾ ਸਬਜੈਕਟ ਟੂ ਡਿਸਕਸ਼ਨ ਹੈਗੀਆਂ, ਜ਼ਰੂਰੀ ਨਹੀਂ ਕਿ ਜੋ ਮੈਂ ਕਹਿ ਰਿਹਾ ਉਹ ਠੀਕ ਹੋਵੇ। ਹਰੇਕ ਨੇ ਆਪੋ ਆਪਣੇ ਹੁਣ ਆਪਣੇ ਨੂੰ ਇਸ ਵੇਲੇ 114 ਲੋਕੀ ਦੇਖ ਰਹੇ ਆ, 114 ਦੇ 14 ਲੋਕਾਂ ਨੇ ਇਸ ਚੀਜ਼ ਦਾ ਜਿਹੜਾ ਮਤਲਬ ਹੈਗਾ ਆਪਣੀ ਸਮਝ ਨਾਲ ਕੱਢਣਾ ਆ। ਆਪਾਂ ਜੋ ਆਪਣੇ ਸ਼ੋਆਂ ਦਾ ਕੰਮ ਹੈ, ਆਪਾਂ ਓਰੀਜਨਲ ਸੋਰਸ ਪੁਰਾਣੇ ਤੋਂ ਪੁਰਾਣੇ ਜਾ ਕੇ ਆਪਾਂ ਪੰਜਾਬੀ ਲਹਿਰ ਦੇ ਰੀਡਰਸ ਤੱਕ ਲਿਆ ਰਹੇ ਹਾਂ ਤਾਂ ਕਿ ਲੋਕੀ ਖੁਦ ਸੂਝ ਦੇ ਨਾਲ ਡਿਸਾਈਡ ਕਰਨ, ਬਜਾਏ ਕਿ ਨਵੀਆਂ ਬੁੱਕਸ ਪੜ੍ਹ ਕੇ ਉਸ ਆਥਰ ਦੇ ਨਾਲ ਚੱਲਣ। ਉਹ ਆਪਣਾ ਜਿਹੜਾ ਖੁਦ ਉਹ ਜਿਹੜਾ ਹੈਗਾ ਉਹਨੂੰ ਅੱਗੇ ਜਾ ਕੇ ਜਿਹੜਾ ਬਿਆਨ ਕਰ ਸਕਣ। ਗਰੇਵਾਲ ਸਾਹਿਬ ਦਾ ਪੁਆਇੰਟ ਹੈਗਾ ਵੀ ਜੇ ਉਹ ਗੁਰੂ ਜੀ ਨੂੰ ਟੌਰਚਰ ਨੂੰ ਬਿਆਨ ਕਰ ਦਿੰਦਾ, ਫਿਰ ਉਹ ਜੀਸਸ ਦੀ ਜਿਹੜੀ ਕੁਰਬਾਨੀ ਹੈਗੀ ਆ ਉਹ ਪਿੱਛੇ ਪੈ ਜਾਣੀ ਸੀ। ਗਰੇਵਾਲ ਸਾਹਿਬ ਉਹਨੇ ਗੁਰੂ ਸਾਹਿਬ ਦੀ ਜਿਹੜੀ ਦਾ ਟੌਰਚਰ ਨੂੰ ਕਾਫੀ ਵੈਸੇ ਡਿਟੇਲ ਦੇ ਵਿੱਚ ਐਕਸਪਲੇਨ ਕੀਤਾ ਹੈ। ਮਤਲਬ ਮੈਂ ਕੁਝ ਅੱਖਰ ਤੇ ਬੋਲ ਵੀ ਨਹੀਂ ਸਕਿਆ, ਮੈਨੂੰ ਪੜ੍ਹਦਿਆਂ ਅੱਖਾਂ 'ਚ ਪਾਣੀ ਕਈ ਵਾਰੀ ਨਿਕਲ ਜਾਂਦਾ, ਪਰ he has used very harsh words for the torture of Guru Sahib. Let me check ਢਿੱਲੋਂ ਸਾਹਿਬ in the meantime ਪਿੱਛੇ ਕੁਝ ਮੈਸੇਜ ਸੀਗੇ। ਆਕਾਸ਼ ਜੁਤਸੀ ਜੀ ਪੁੱਛ ਰਹੇ ਨੇ ਮੁਸਲਿਮ ਫੋਲੋਇੰਗ ਆਫ ਗੁਰੂ ਅਰਜਨ ਦੇਵ ਜੀ ਸਿੰਸ ਤੁਜ਼ਕ ਮੈਂਟਡ ਐਕਸਪਲਿਸਿਟਲੀ। ਹਾਂਜੀ ਬਿਲਕੁਲ ਜੀ, ਤੁਜ਼ਕ 'ਚ ਬਹੁਤ ਖਾਸ ਗੁਰੂ ਅਰਜਨ ਦੇਵ ਜੀ ਦੇ ਵੇਲੇ ਐਕਚੁਅਲੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਤੋਂ ਹੀ ਕਈ ਮੁਸਲਮਾਨ ਵੀ ਜਿਹੜੇ ਫੋਲੋਅਰ ਸੀਗੇ। ਇਹਦਾ ਆਪਾਂ ਨੂੰ ਆਕਾਸ਼ ਜੁਤਸੀ ਜੀ ਮੈਨੂੰ ਡਿਟੇਲ ਪੜ੍ਹਨ ਦੀ ਮਿਲੀ ਹੈ, ਸਾਰੇ ਜਨਮ ਸਾਖੀਆਂ ਮੈਂ ਬਹੁਤ ਡਿਟੇਲ ਨਾਲ ਪੜ੍ਹੀਆਂ। ਉਹਨਾਂ 'ਚ ਜਿਹਨੂੰ ਮਿਹਰਬਾਨ ਜਨਮ ਸਾਖੀ 'ਚ ਬਹੁਤ ਇੰਟਰਸਟਿੰਗ ਚੀਜ਼ ਮਿਲੀ ਹੈ ਵੀ ਜਿਹੜੇ ਹਿੰਦੂਸ ਕਨਵਰਟ ਹੁੰਦੇ ਸੀਗੇ ਉਹਨਾਂ ਨੂੰ ਸਿੱਖ ਕਿਹਾ ਜਾਂਦਾ ਸੀ, ਤੇ ਜਿਹੜੇ ਮੁਸਲਮਾਨ ਕਨਵਰਟ ਹੁੰਦੇ ਸੀ ਉਹ ਮੁਰੀਦ ਹੀ ਵਰਡ ਚੱਲਦਾ ਸੀ, ਮੁਰੀਦ। ਹੁਣ ਤੇ ਆਪਾਂ ਵੈਸੇ ਮੁਰੀਦ ਕਿਸੇ ਨੂੰ ਚੇਲਾ ਜਾਂ ਕਹਿ ਦਿੰਦੇ ਆ, ਪਰ ਉਹਦੇ ਵਿੱਚ ਬਹੁਤ ਇੰਟਰਸਟਿੰਗ ਚੀਜ਼ ਹੈ। ਕਰਤਾਰਪੁਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਸੰਗਤ ਚੱਲ ਰਹੀ ਹੈ, ਉਸ ਵੇਲੇ ਲੋਕੀ ਬੈਠੇ ਹੋਏ ਨੇ, ਜਿਹੜੇ ਲੋਕੀ ਕਨਵਰਟ ਹੋ ਰਹੇ ਆ, ਹਿੰਦੂ ਹੋ ਰਹੇ ਆ ਤੇ ਮੁਸਲਮਾਨ ਵੀ ਹੋ ਰਹੇ ਆ, ਤੇ ਉਹਨਾਂ ਦੇ ਅਲੱਗ-ਅਲੱਗ ਨਾਮ ਜਿਹੜਾ ਹੈਗਾ ਮਿਹਰਬਾਨ ਜਨਮ ਸਾਖੀ 'ਚ ਦਿੱਤਾ ਗਿਆ। ਸੋ ਬਹੁਤ ਸਾਰੇ ਮੁਸਲਮਾਨ ਲੋਕ ਸੀ ਜਿਹੜੇ ਉਹ ਗੁਰੂ ਸਾਹਿਬ ਦੇ ਨਾਲ ਜੁੜਨੇ ਸ਼ੁਰੂ ਹੋ ਗਏ ਸੀ ਪੰਜਵੇਂ ਪਾਤਸ਼ਾਹੀ ਵੇਲੇ, ਤੇ ਇਸੇ ਕਰਕੇ ਹੀ ਜਹਾਂਗੀਰ ਨੇ ਕਿਹਾ ਵੀ ਸੀ ਵੀ ਇਹ ਭੋਲੇ ਭਾਲੇ ਲੋਕਾਂ ਨੂੰ ਕਈ ਮੁਸਲਮਾਨਾਂ ਵੀ ਨਾਲ ਜੋੜਦਾ ਹੈ। ਪਰ ਉਸ ਚਿੱਠੀ ਦੇ ਵਿੱਚ ਵੀ ਬਹੁਤ ਮੈਨੂੰ ਇੰਟਰਸਟਿੰਗ ਚੀਜ਼ਾਂ ਲੱਭੀਆਂ ਜਿਹੜੀਆਂ ਕਈ ਵਾਰੀ ਇਤਿਹਾਸ ਦੇ ਵਿੱਚ ਨਹੀਂ ਜ਼ਿਕਰ ਕੀਤਾ ਜਾਂਦਾ, ਜਿਹਦੇ ਬਾਰੇ ਆਪਾਂ ਕੱਲ ਨੂੰ ਜਹਾਂਗੀਰ ਦੀ ਚਿੱਠੀ ਬਾਰੇ ਢਿੱਲੋਂ ਸਾਹਿਬ ਜੀ ਇਜਾਜ਼ਤ ਦਵੋਗੇ ਆਪਾਂ ਜਹਾਂਗੀਰ ਦੀ ਚਿੱਠੀ ਤੇ ਕੱਲ ਨੂੰ ਕਰਾਂਗੇ, ਤੇ ਨਾਲ ਹੀ ਆਪਾਂ ਸ਼ੇਖ ਅਹਿਮਦ ਸਰਹੰਦੀ ਦੀ ਜਿਹੜੀ ਵਹਾਦਤ ਅਲ ਸ਼ੁਹਦ ਹੈਗਾ ਟੌਪਿਕ, ਹਾਊ ਇਜ਼ ਇਟ ਡਿਫਰੈਂਟ ਫਰੋਮ ਵਹਾਦਤ ਅਲ ਵਜੂਦ, ਇਹਦੇ ਬਾਰੇ ਆਪਾਂ ਡਿਸਕਸ਼ਨ ਕਰਾਂਗੇ ਕਿਉਂਕਿ ਇਹ ਦੋਨੋਂ ਚੀਜ਼ਾਂ ਇਕੱਠੀਆਂ ਚੱਲਣੀਆਂ। So that is, I think, let's leave the topic for tomorrow. Let me check some other questions. ਕੱਲ ਫਿਰ 9 ਵਜੇ ਤੁਸੀਂ ਜੀ ਕੱਲ ਇਹਨਾਂ ਦੇ ਆਪਾਂ ਬਹੁਤ ਇਹਨਾਂ ਟੌਪਿਕਸ ਤੇ ਗੱਲ ਕਰਾਂਗੇ, ਜੁੜੇ ਰਹਿਣਾ। ਸਾਡਾ ਟਾਈਮ ਹੀ ਤਕਰੀਬਨ ਡਾਕਟਰ ਸਾਹਿਬ ਲਾਗੇ ਲੱਗ ਗਿਆ। ਮੈਸੇਜ ਜਿਹੜੇ ਇੱਕ ਦੋ ਹੈਗੇ ਪੜ੍ਹ ਲਓ, 1 ਮਿੰਟ ਹੈ ਸਾਡੇ ਕੋਲ ਹਲੇ ਜੀ। ਇਸ਼ਤਿਆਕ ਅਲੀ ਜੀ ਕਹਿ ਰਿਹਾ ਵੀ ਇਸ ਤੋਂ ਸਾਬਤ ਹੋ ਗਿਆ ਗੁਰੂ ਸਾਹਿਬ ਨੂੰ ਮੁਗਲਾਂ ਨੇ ਨਹੀਂ ਮਾਰਿਆ। ਜੀ ਇਸ਼ਤਿਆਕ ਅਲੀ ਜੀ ਇੰਨਾ ਸੌਖਾ ਨਹੀਂ ਹੈ। ਦੇਖੋ ਮੁਗਲ ਜਿਹੜਾ ਜਹਾਂਗੀਰ ਹੈਗਾ ਉਹਦੇ ਆਪਣੀ ਬਾਇਓਗ੍ਰਾਫੀ ਜੀ ਕਿਉਂਕਿ ਲਿਖ ਦਿੱਤਾ ਨਾ ਕਿ ਉਹਨੇ ਆਰਡਰ ਦੇ ਦਿੱਤਾ, ਸੋ ਉਹ ਉਸ ਕਲੇਮ ਤੋਂ ਪਿੱਛੇ ਨਹੀਂ ਜਾ ਸਕਦੇ ਹੁਣ। ਪਰ ਜਿਹੜਾ ਅੱਗੇ ਟੌਰਚਰ ਕਰਨ ਵਾਲਾ ਆ ਉਹਨੇ ਜਹਾਂਗੀਰ ਨੇ ਲਿਖਿਆ ਹੋਇਆ ਮੁਰਤਜ਼ਾ ਖਾਨ, ਜਿਹਦੇ ਬਾਰੇ ਵੀ ਆਪਾਂ ਇੱਕ ਪੂਰਾ ਚੈਪਟਰ ਕਰਾਂਗੇ। ਮੁਰਤਜ਼ਾ ਖਾਨ ਦੀ ਜਿਹੜੀ ਬਾਇਓਗ੍ਰਾਫੀ ਆ ਮੈਨੂੰ ਮਿਲੀ ਹੈ ਪੱਖੜ ਦੀ ਕਿਤਾਬ ਦੇ ਵਿੱਚੋਂ, ਸ਼ਹੀਦ ਫਰੀਦ ਪੱਖੜ ਦੀ ਕਿਤਾਬ ਦੇ ਵਿੱਚ ਉਹਦੀ ਪੂਰੀ ਫੁੱਲ ਬਾਇਓਗ੍ਰਾਫੀ ਹੈਗੀ ਆ ਮੁਰਤਜ਼ਾ ਖਾਨ ਦੀ, ਉਹਦੇ ਬਾਰੇ ਆਪਾਂ ਫੁੱਲ ਚੈਪਟਰ ਕਰਾਂਗੇ। ਸੋ ਇਹ ਬੜੇ ਇੰਟਰਸਟਿੰਗ ਚੀਜ਼ਾਂ ਹੈਗੀਆਂ। ਮੁਗਲਸ ਕਈ ਵਾਰੀ ਹੁਣ ਮਾਡਰਨ ਡਿਸਕਸ਼ਨ 'ਚ ਕੀ ਹੁੰਦਾ, ਇਸ ਵੇਲੇ ਇੰਡੀਆ ਪਾਕਿਸਤਾਨ ਦੀ ਪ੍ਰੋਬਲਮ ਚੱਲ ਰਹੀ ਹੈ, ਜਿਹੜੇ ਸਿੱਖ ਹੈਗੇ ਆ ਉਹ ਜਿਹੜਾ ਇਹ ਟੌਪਿਕ ਹੈਗਾ ਇਸ ਕਰਕੇ ਬੜਾ ਇੰਟਰਸਟਿੰਗ ਬਣ ਜਾਂਦਾ ਕਿ ਪੋਲੀਟੀਕਲ ਚੀਜ਼ਾਂ ਤੇ ਅਸਰ ਪੈਂਦਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਦੇ ਵਿੱਚ ਚੰਦੂ ਦਾ ਰੋਲ ਸੀ ਕਿ ਜਹਾਂਗੀਰ ਦਾ ਰੋਲ ਸੀ, ਉਹ ਮੁਸਲਮਾਨ ਹੈ ਉਹ ਹਿੰਦੂ ਆ। ਇਸ ਕਰਕੇ ਸਾਨੂੰ ਇਹ ਪ੍ਰੋਗਰਾਮਸ ਬਹੁਤ ਧਿਆਨ ਨਾਲ ਕਰਨੇ ਪੈਂਦੇ ਤਾਂ ਕਿ ਅਸੀਂ ਫਿਊਚਰ ਜਨਰੇਸ਼ਨਸ ਦੇ ਲਈ ਸੱਚ ਵੀ ਕਹੀਏ, ਆਪਣੀ ਗੱਲ ਵੀ ਕਹੀਏ, ਪਰ ਥੋੜਾ ਜਿਹਾ ਲੋਕਾਂ ਨੂੰ ਇਹ ਅੰਡਰਸਟੈਂਡ ਕਰਾਉਣ ਦੀ ਕੋਸ਼ਿਸ਼ ਕਰੀਏ ਵੀ ਪੁਰਾਣੇ ਜ਼ਮਾਨੇ 'ਚ ਬਹੁਤ ਕੁਝ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਇਫੈਕਟ ਇਦਾਂ ਚੱਲਦੇ ਆ ਕਿ ਆਪਾਂ ਇਹ ਨਾ ਸਮਝੀਏ ਕਿ ਆਪਾਂ ਫਲਾਣੇ ਦੀ ਸਾਈਡ ਲੈਣੀ ਆ, ਮੁਸਲਮਾਨ ਨੇ ਮੁਸਲਮਾਨ ਦੀ ਸਾਈਡ ਲੈਣੀ ਆ, ਹਿੰਦੂ ਨੇ ਹਿੰਦੂ ਦੀ ਸਾਈਡ ਲੈਣੀ। ਇਦਾਂ ਕਰਕੇ ਆਪਾਂ ਹਿਸਟਰੀ 'ਚ ਅੱਗੇ ਦੋਨਾਂ ਕੰਟਰੀਜ਼ ਦਾ ਪਿਆਰ ਨਹੀਂ ਵਧਾ ਸਕਦੇ। ਆਪਾਂ ਨੂੰ ਥੋੜਾ ਜਿਹਾ ਖੁੱਲ੍ਹਲੇ ਹੋ ਕੇ
ਇਹ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਇੱਕ ਪੇਜ ਤੇ ਰੱਖਣਾ ਪੈਣਾ। ਇਹ ਦੇਖੋ ਪੁਰਾਣੀ ਹਿਸਟਰੀ ਤਾਂ ਆਪਣੀ ਸਾਰਿਆਂ ਦੀ ਇਕੱਠੀ ਹੈ। ਇੰਡੀਆ ਪਾਕਿਸਤਾਨ ਤੋਂ 1947 ਤੋਂ ਬਾਅਦ ਜਦੋਂ ਹੋਏ ਨਾ, ਪੁਰਾਣੀ ਜਿੰਨੀ ਵੀ ਹਿਸਟਰੀ ਹੈ, ਜਿੱਦਾਂ ਦਾ ਜਹਾਂਗੀਰ ਹੈ, ਗੁਰੂ ਸਾਹਿਬ ਨੇ, ਜਿੰਨੇ ਵੀ ਇਹ ਪੁਰਾਣੇ ਮਹਾਂਪੁਰਖ ਹੋਏ ਨੇ, ਜਿੰਨੇ ਵੀ ਪ੍ਰੋਫਿਟ ਹੋਏ ਨੇ, ਜਿੰਨੇ ਵੀ ਹਰ ਧਰਮ ਦੇ ਜਿਹੜੇ ਕਹ ਲਓ ਵੀ ਗੁਰੂ ਹੋਏ ਨੇ, ਉਹ ਸਭ ਪੁਰਾਣੇ। ਆਪਾਂ ਉਹਨੂੰ ਇੱਕ ਮੰਨ ਕੇ ਚੱਲੀਏ, ਆਪਣੇ ਸਭ ਦੇ ਲਈ ਉਹਨਾਂ ਦਾ ਸਤਿਕਾਰ ਇੱਕੋ ਜਿਹਾ ਹੋਵੇ, ਤਾਂ ਹੀ ਆਪਾਂ ਜਿਹੜਾ ਹੈਗਾ ਸਾਰਿਆਂ ਨੂੰ ਬੈਲੈਂਸ ਜਿਹੜੀ ਉਹ ਸਟੱਡੀ ਕਰ ਸਕਦੇ ਹਾਂ। ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਬਿਲਕੁਲ ਥੋੜਾ ਜਿਹਾ ਜ਼ੇਨ ਖੋਲ ਕੇ ਜਿਹੜੀ ਡਿਸਕਸ਼ਨ ਵੀ ਕਰਨੀ ਹੈ, ਜੇ ਸੁਣਨਾ ਵੀ ਹੈ, ਤੇ ਉਹ ਸਾਰੇ ਜੋ ਹਕਾਇਕ ਨੇ, ਜੋ ਸੱਚ ਹੈ, ਉਹਨਾਂ ਨੂੰ ਸੁਣਨਾ ਤਾਂ ਫਿਰ ਪੈਣਾ ਹੀ ਹੈ, ਜਾਂ ਉਹਨਾਂ ਨੂੰ ਡਿਸਕਸ ਕਰਨੇ ਪੈਣਾ, ਭਾਵੇਂ ਕਿਸੇ ਵੀ ਮਜ਼ਹਬ ਨੂੰ, ਕਿਸੇ ਵੀ ਧਰਮ ਨੂੰ। ਤੇ ਉਹਨਾਂ ਨੂੰ ਅਸੀਂ ਕਹਿੰਦੇ ਨੇ ਵੀ ਉਹ ਦੌਰ ਜਿਹੜਾ ਵਾ, ਉਹਦੀ ਗੱਲ ਆਪਾਂ ਜੇ ਕਰੀਏ ਤੇ ਉਹ ਕਿਸੇ ਇੱਕ ਮਜ਼ਹਬ ਤੇ ਆਪਾਂ ਬਲੇਮ ਨਹੀਂ ਇਹਨੂੰ ਕਰ ਸਕਦੇ। ਉਹ ਉਸ ਵਕਤ ਦੀਆਂ ਹਕੂਮਤਾਂ ਦਾ, ਉਹਨਾਂ ਦਾ ਆਪਸੀ ਉਹਨਾਂ ਦੇ ਮਾਮਲਾ ਸੀ। ਉਹਦੇ ਵਿੱਚ ਜਿਵੇਂ ਉਹਨਾਂ ਦੇ ਨਾਲ ਚੰਦੂ ਵੀ ਸੀ, ਉਹਨਾਂ ਦੇ ਨਾਲ ਹੋਰ ਮਜ਼ਹਬਾਂ ਦੇ ਲੋਕ ਜਿਵੇਂ ਕ੍ਰਿਸਚਨ ਮਿਸ਼ਨਰੀ ਵੀ ਆ ਗਏ ਸਨ, ਇਹ ਵੀ ਸਨ। ਸੋ ਇਹਦੇ 'ਤੇ ਇੱਕ ਨੂੰ ਬਲੇਮ ਕਰਨਾ ਜਿਹੜਾ ਵਾ ਉਹ ਕਿਤੇ ਵੀ ਕੋਈ ਠੀਕ ਨਹੀਂ ਹੈ। ਜੇ ਆਪਾਂ ਗੱਲ ਕਰੀਏ ਵੀ ਉਹ ਮੁਗਲ ਸਨ ਤੇ ਉਹ ਮੁਸਲਮਾਨ ਸੀ ਤੇ ਉਹਨੇ ਐਵੇਂ ਕੀਤਾ, ਚੰਦੂ ਸੀ ਤੇ ਉਹ ਹਿੰਦੂ ਸੀ ਤੇ ਉਹਨੇ ਐਵੇਂ ਕੀਤਾ। ਸੋ ਇਹ ਜਿਹੜੀ ਹਿਸਟਰੀ ਹੈ ਜੀ, ਇਹਨੂੰ ਆਪਾਂ ਸੁਣਨਾ ਵੀ ਅਤੇ ਗੱਲਬਾਤ ਵੀ ਕਰਨੀ ਹੈ, ਥੋੜਾ ਜਿਹਾ ਉਸ ਹਿਸਾਬ ਦੇ ਨਾਲ ਸਾਨੂੰ ਸੁਣਨਾ ਪਵੇਗਾ। ਜੋ ਸੱਚ ਹੈ ਉਹ ਸੱਚ ਹੀ ਰਹਿਣਾ। ਬਿਲਕੁਲ ਜੀ, ਥੈਂਕ ਯੂ ਢਿੱਲੋਂ ਸਾਹਿਬ। ਜਿਵੇਂ ਪ੍ਰੀਤ ਕੌਰ ਜੀ ਕਹਿ ਰਿਹਾ ਵੀ ਸਾਡਾ ਪਰਪਸ ਟੋਟਲ ਐਜੂਕੇਸ਼ਨਲ ਹੈ, ਸਾਡਾ ਪਰਪਸ ਕੋਈ ਵੀ ਕਿਸੇ ਤਰ੍ਹਾਂ ਦਾ ਇਨਫਲੂਐਂਸ ਕਰਨਾ ਨਹੀਂ ਹੈ। ਇਸ ਕਰਕੇ ਅਸੀਂ ਇੱਕ, ਹੁਣ ਦੇਖੋ ਮੈਂ ਇੰਡੀਅਨ ਡਿਸੈਂਟ ਨੂੰ ਬਿਲੋਂਗ ਕਰਦਾ, ਢਿੱਲੋਂ ਸਾਹਿਬ ਪਾਕਿਸਤਾਨੀ ਨੇ ਰਹਿਣਾ, ਮੈਂ ਬਾਹਰ ਹਾਂ, ਵਿਦੇਸ਼ 'ਚ ਰਹਿਣਾ, ਠੀਕ ਹੈ ਨਾ। ਸੋ ਅਸੀਂ ਅਲੱਗ-ਅਲੱਗ ਕਿਉਂ ਬੈਠੇ ਹਾਂ ਦੋਨੋਂ ਤੁਹਾਡੇ ਸਾਹਮਣੇ? ਇਸ ਕਰਕੇ ਬੈਠੇ ਹਾਂ ਅਸੀਂ ਦੋਨੋਂ ਚੀਜ਼ਾਂ ਨੂੰ ਕੋਈ ਬਾਇਸ ਨਾ ਰੱਖੀਏ। ਸਾਡਾ ਕੋਈ ਤੁਹਾਡੇ ਦੇ ਉੱਤੇ ਐਂਡ ਦੇ ਉੱਤੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਨਹੀਂ ਹੈ ਵੀ ਅਸੀਂ ਇਹ ਤੇ ਇਲਜ਼ਾਮ ਦਈਏ। ਅਸੀਂ ਤਾਂ ਸਿਰਫ ਸਾਰੇ, ਆਪਣੀ ਜਿਹੜੀ ਕਿਤਾਬ ਵੀ ਇਹ ਸਾਰੀ ਲਿਖੀ ਹੈ, ਇਹ 'ਚ 40 ਦੋਸਤ ਨਾਲ ਨੇ ਜਿਨ੍ਹਾਂ ਦੇ ਐਡੀਟਰਸ, ਫੋਟੋਗ੍ਰਾਫੀ, ਮਤਲਬ ਇਹ ਕਿਤਾਬ ਦੀ ਮਿਹਨਤ ਵੀ ਤਾਂ ਹੀ ਜ਼ਿਆਦਾ 12 ਸਾਲ ਤਾਂ ਹੀ ਲੱਗੇ ਨੇ। ਆਪਾਂ ਕੁਝ ਇਹੋ ਜਿਹਾ ਲਿਖਣ ਦੀ ਕੋਸ਼ਿਸ਼ ਕੀਤੀ ਹੈ ਕਿਤਾਬ ਦੇ ਵਿੱਚ ਵੀ ਥੋੜਾ ਜਿਹਾ ਹਿਸਟਰੀ ਨੂੰ ਇਸ ਹਿਸਾਬ ਨਾਲ ਪੜ੍ਹੀਏ ਵੀ ਆਪਾਂ ਸਾਰਿਆਂ ਦੀ ਸਾਂਝੀ ਹਿਸਟਰੀ ਹੈ, ਇਹਦੇ ਤੇ ਕਿਉਂ ਲੜੀ ਜਾਈਏ। ਹੁਣ ਆਪਾਂ ਫਿਊਚਰ 'ਚ ਕਿਉਂ ਇੱਕ ਦੂਜੇ ਨਾਲ ਲੜੀ ਜਾਈਏ? ਕਿਉਂਕਿ ਪੁਰਾਣੇ ਜ਼ਮਾਨੇ ਦੇ ਜਿਹੜੇ ਫੈਕਟ ਹੈਗੇ, ਉਹ ਫੈਕਟ ਤਾਂ ਉਦਾਂ ਹੀ ਰਹਿਣੇ ਆ ਜਿੱਦਾਂ ਪਹਿਲਾਂ ਸੀਗੇ। ਉਹਨੂੰ ਆਪਣੀ ਲੋੜ ਦੇ ਮੁਤਾਬਕ ਉਹਨਾਂ ਨੂੰ ਕਨਵਰਟ ਨਾ ਕਰੀ ਜਾਈਏ। ਸਾਡਾ ਸਿਰਫ ਇਹੀ ਜਿਹੜਾ ਹੈਗਾ ਉਹ ਮਕਸਦ ਹੈਗਾ ਆ। ਔਰ ਗੁਲਜ਼ਾਰ ਸਿੰਘ ਸੰਧੂ ਜੀ ਕਹਿ ਰਹੇ ਕਿ ਭਾਈ ਸੁਮੇਕ ਸਿੰਘ ਔਰ ਭਾਈ ਸ਼ਾਬਾਜ਼ ਸਿੰਘ ਬਾਰੇ ਕੁਝ ਈਮੇਲ ਕੀਤੀ ਹੈ, ਢਿੱਲੋਂ ਸਾਹਿਬ ਜਰੂਰ ਸ਼ੇਅਰ ਕਰਿਓ। ਇਹਨਾਂ ਦਾ ਪਿੰਡ ਜੀ ਜੰਬਰ ਕਲਾਂ ਸੀ, ਉੱਥੇ ਅਸੀਂ ਬਹੁਤ ਕੋਸ਼ਿਸ਼ ਕੀਤੀ। ਇਹਨਾਂ ਨਾਲ ਮੇਰੀ ਗੱਲ ਹੋਈ ਸੀ ਇਹਨਾਂ ਨਾਲ, ਠੀਕ ਹੈ, ਗੁਲਜ਼ਾਰ ਸਿੰਘ ਸੰਧੂ ਹੋਣਾ ਨਾਲ, ਤੇ ਤੁਹਾਨੂੰ ਜ਼ਰੂਰ ਨੰਬਰ ਵਗੈਰਾ ਮੈਂ ਦੇਣਾ ਜਿਹੜਾ ਮੰਗਦੇ ਤੁਸੀਂ। ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮਿਲਦੇ ਹਾਂ ਕੱਲ ਫਿਰ। ਥੈਂਕ ਯੂ ਜੀ। ਜਾਣ ਤੋਂ ਪਹਿਲਾਂ ਇੱਕ ਵਾਰੀ ਬੇਨਤੀ ਹੈ, ਮੈਂ ਕਿਤਾਬ ਦਾ ਜਿਹੜਾ ਲਿੰਕ ਹੈਗਾ ਹੁਣੇ ਪੋਸਟ ਕੀਤਾ ਹੈ, ਸਾਰੇ ਦੋਸਤਾਂ ਨੂੰ ਬੇਨਤੀ ਹੈ। 113 ਦੋਸਤ ਤੁਸੀਂ ਵਾਚ ਕਰ ਰਹੇ ਹੋ, ਤੇ ਜੇ ਤੁਸੀਂ ਕਿਤਾਬ ਨੂੰ ਖਰੀਦੋਗੇ, ਸਾਡੀ ਟੀਮ ਦਾ ਜਿਹੜਾ ਹੌਸਲਾ ਵੱਧਦਾ ਹੈ। ਇਹ ਜਿੰਨੀਆਂ ਅਸੀਂ ਗੱਲਾਂ ਕਰਕੇ ਲਿਖੀ ਅੱਜ ਬੋਲੀਆਂ, ਇਹ ਕਿਹੜੇ ਪੇਜ ਤੋਂ, ਕਿਹੜੀ ਕਿਤਾਬ ਦੇ ਰੈਫਰੈਂਸ ਕਿੱਥੋਂ ਅਸੀਂ ਲਿਆ ਆ, ਉਹ ਹਰ ਇੱਕ ਚੀਜ਼ ਜਿਹੜੀ ਹੈ ਇਸ ਕਿਤਾਬ ਦੇ ਐਂਡ ਤੇ ਉਹਦੀ ਬਿਬਲੀਓਗ੍ਰਾਫੀ, ਉਹਦੀ ਸਾਈਟੇਸ਼ਨ, ਉਹਦੀ ਐਕਨੋਲਜਮੈਂਟ ਬਹੁਤ ਡਿਟੇਲਡ ਦਿੱਤੀ ਹੋਈ ਹੈ, ਤਾਂ ਕਿ ਰਿਸਰਚਰਸ ਜਿਹੜੇ ਹੈਗੇ ਆ, ਜਿਹੜੇ ਬੱਚੇ ਹੈਗੇ ਆ, ਉਹਨੂੰ ਇਸ ਤਰੀਕੇ ਨਾਲ ਹਿਸਟਰੀ ਨੂੰ ਸਟੱਡੀ ਕਰਨ ਕਿ ਦੋਹਾਂ ਪੱਖਾਂ ਤੋਂ ਦੇਖਣ। ਮੁਗਲ ਕੀ ਕਹਿੰਦੇ ਸੀ, ਸਿੱਖ ਇਤਿਹਾਸਕਾਰ ਕੀ ਕਹਿੰਦੇ। ਹੁਣ ਦੇਖੋ, ਜਿਹੜੇ ਆਪਾਂ ਅੱਜ ਚਾਰਾਂ ਦੀ ਗੱਲ ਕੀਤੀ ਹੈ, ਹਾਲੇ ਸਿੱਖ ਇਤਿਹਾਸਕਾਰਾਂ ਤੋਂ ਬਹੁਤ ਪਹਿਲੀਆਂ ਗੱਲਾਂ ਆ। ਇਹ ਚਿੱਠੀਆਂ ਜਿਹੜੀਆਂ ਹੈਗੀਆਂ, ਪਹਿਲਾ ਯੂਰੋਪੀਅਨ ਅਕਾਊਂਟ ਆ, ਯੂਰਪ ਦੇ ਇੱਕ ਬੰਦੇ ਨੇ, ਪਹਿਲੇ ਨੇ ਕਿਸੇ ਨੇ ਪੰਜਵੇਂ ਪਾਤਸ਼ਾਹੀ ਦੀ ਸ਼ਹਾਦਤ ਬਾਰੇ ਲਿਖਿਆ, ਜਿਹਦੇ ਬਾਰੇ ਅੱਜ ਆਪਾਂ ਬੜੀ ਇੰਪੋਰਟੈਂਟ ਡਿਸਕਸ਼ਨ ਕੀਤੀ ਹੈ ਔਰ ਪੰਜਾਬੀ 'ਚ ਕੀਤੀ ਹੈ। ਔਰ ਆਸ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਸ਼ੇਅਰ ਜ਼ਰੂਰ ਕਰ ਦਿਓ ਸਾਰੇ ਦੋਸਤ। ਇੱਕ ਵਾਰੀ ਜਿਹੜੇ ਕੋਈ ਕਮੈਂਟ ਉਸ ਤਰ੍ਹਾਂ ਦਾ ਕਰਦੇ ਜੀ, ਅਸੀਂ ਇਹਨੂੰ ਕਰ ਦਈਦਾ ਰਿਮੂਵ, ਤੇ ਸਾਰੇ ਸ਼ੇਅਰ ਇੱਕ ਵਾਰੀ ਜ਼ਰੂਰ ਸਾਰੇ ਦੋਸਤ ਕਰ ਦਿਓ ਜਿੰਨੇ ਸਾਡਾ ਜੁੜੇ। ਰੱਬ ਰਾਖਾ, ਕੱਲ ਮਿਲਦੇ ਡਾਕਟਰ ਸਾਹਿਬ। ਥੈਂਕ ਯੂ ਜੀ।